काले तितर कमादो कजने पैने ने राजू बड़ा मजेदार। मैं कह रहा हूँ भी साजी मैं तो ओए बदमाश की तो ताना लाने लगा। ਬਦਮਾਸ਼ੀ ਕਰਨ ਨਿਕਲਿਆ ਉਸੇ ਘੋੜੇ ਤੇ ਇੱਕ ਬੰਦੇ ਨੇ ਪਿੱਛੇ ਮੋਟਰਸਾਈਕਲ ਤੇ ਲੱਤ ਲਾਈ ਹੋਈ ਘੋੜੇ ਨੂੰ हट तो जो कुछ है हाँ ਪੁੱਛਾਂ ਦੀ ਲੋੜ ਹੀ ਨਹੀਂ ਇਹਨੂੰ ਥੋੜਾ ਜਿਹਾ ਵੱਟਦੇ ਕਿਸੇ ਤੇ ਪੱਧਰੇ ਕਰ ਲਵੇ इधर आ जाते अस्सलाम वालेकुम जी नाज़रीन, टी टाइम में खुश शांति। ਲੜਾਈ ਹੋ ਗਈ ਇੱਧਰ अल्लाह माफी दे यार, तुझे दिमाग चट लेंदे स्टार्ट ते सेंचुरी ना होगी साजी ਇਸ ਤਾਂ ਜੀ ਗਰੀਬ ਲੋਕ ਆ ਆਈਸਕ੍ਰੀਮ ਦਾ ਪੱਤਾ ਵੀ ਚੱਟ ਕੇ ਸੁੱਟਣ ਵਾਲੇ ਇਹ ਹਰ ਸ਼ੈ ਚੱਟ ਜਾਂਦੇ ਪੱਥਰ ਚੱਟ ਕੇ ਮੁੜਨ ਵਾਲੀ ਕੌਮ ਆ ਅੱਛਾ ਗੋਲ ਨਹੀਂ ਫੜੇ ਬਾਬਾ ਜੀ ਦੇ ਭਤੀਜੇ ਸਾਨੂੰ ਸਾਰਾ ਪਤਾ ਵਾ ਮੈਂ ਤਾਂ ਉਹਨਾਂ ਦੀ ਹੋਣ ਰਹੀ ਸਾਡੇ ਬਸ ਕਰਦੇ ਤੂੰ ਸ਼ੁਰੂ ਚ ਜੁਗਤਾ ਲੱਤ ਲਾ ਕੇ ਟਾਈਟੈਨਿਕ ਲਿਆਇਆ ਹੁੰਦਾ ਹੱਥ ਫਟ ਇਹਨਾਂ ਨੂੰ ਨਹੀਂ ਸੈਂਸਾਣੀ ਬਲੇ ਆਹੋ ਮੈਂ ਤੁਹਾਨੂੰ ਅੱਗੇ ਵੀ ਕਿਹਾ, ਪਿਛਲੇ ਦਿਨਾਂ 'ਚ ਵੀ ਕਿਹਾ, ਉਸਤਾਦ ਜੀ ਇਹਨਾਂ ਨੂੰ ਥੋੜਾ ਜਿਹਾ ਦਰਸ ਦੱਸਿਆ ਕਰੋ, ਕਿੱਦਾਂ ਤਮੀਜ਼ ਦੱਸਿਆ ਕਰੋ ਕਿ ਪਾਣਾ ਲਾਣਾ ਬਸ ਕਰ ਤਮੀਜ਼ ਇਹੋ ਜਿਹੇ ਭਲਵਾਨ ਬਨੈਣ ਲਾਣ ਲੱਗੇ ਅੱਧਾ ਘੰਟਾ ਫਸਾਈ ਬੈਠੇ ਹੋਏ ਬੇਬਰਕਤੀਆਂ कौन लाਉਂਦਾ ਉਹਨਾਂ ਨੂੰ ਮੈਂ ਕੀ ਦੱਸਾਂ। ਹਾਂਜੀ ਦੱਸਣਾ ਚਾਹੀਦਾ ਤੁਹਾਨੂੰ, ਡਰੈਸਿੰਗ ਦੱਸਣੀ ਚਾਹੀਦੀ ਹੈ, ਖਾਣ ਪੀਣ ਦੱਸਣਾ ਚਾਹੀਦਾ ਹੈ। ਅੱਛਾ ਸਾਡਾ ਦਵਾਣਾ ਹੀ ਨਹੀਂ ਜਾਣ ਛੱਡਣ ਦਿਆ। ਹਰ ਤੀਜੇ ਸ਼ੋਅ 'ਚ ਦਵਾਣਾ, ਹਰ ਤੀਜੇ ਸ਼ੋਅ 'ਚ ਉਸਤਾਦ ਜੀ ਹਫਤੇ ਬਾਅਦ ਪਾਈ ਇਹ ਸ਼ਰਟ, ਇੱਕ ਹਫਤੇ ਬਾਅਦ ਇਹਦੀ ਵਾਰੀ ਆਉਂਦੀ ਹੈ, ਮੈਨੂੰ ਪਤਾ। ਜਰਕਾਨ ਹੋਇਆ ਤੈਨੂੰ ਇਹੀ ਪਾਈ ਜਾਣਾ। ਜਿਗਰ ਚ ਗਰਮੀ ਆ ਗਈ ਹੈ ਜੇ ਕਿਸੇ ਨੇ ਦੱਸਿਆ ਨਾ ਤੇ ਉਹਨੇ ਕੱਟ ਕੇ ਖਾਣ ਦਾ ਦੱਸਿਆ। ਹਾਂ ਹਾਂ ਉਸਤਾਦ ਜੀ ਮੇਰਾ ਖਿਆਲ ਹੈ ਕਿ ਪੀਰ ਵਾਲੇ ਦਿਨ ਜਾਂ 7 ਤਰੀਕ ਨੂੰ ਇਹਦੀ ਵਾਰੀ ਆਉਂਦੀ ਹੈ ਹਾਂ ਇਸ ਸ਼ਰਟ ਦੀ। ਇਦਾਂ ਦੀ ਸ਼ਰਟ ਕਦੀ ਜ਼ਿੰਦਗੀ 'ਚ ਨਹੀਂ ਲਈ ਦੀ। ਕਿਉਂ? ਮੈਂ ਸਹੀ ਗੱਲ ਆ, ਜਿਹੜੀ ਇਦਾਂ ਦੀ ਨਾ ਨਮਾਇਆ ਕੋ ਤੁਹਾਡਾ ਉਹ ਤੂੰ ਭਾਵੇਂ ਤੂੰ 15 ਦਿਨ ਬਾਅਦ ਵੀ ਪਾ ਲਾ, ਲੋਕਾਂ ਨੇ ਕਹਿਣਾ ਓਏ ਉਹੀ ਸ਼ਰਟ ਪਾ ਲਈ ਫੇਰ। ਬਸ ਇਹ ਹੁੰਦੀ ਹੈ ਕਈ ਬੰਦੇ ਦੀ ਆਦਤ ਹੁੰਦੀ ਉਹ ਵਾਈਟ ਸੂਟ ਪਾਉਂਦੇ ਪੂਰੀ ਜ਼ਿੰਦਗੀ, ਹਾਂਜੀ ਸੂਟ ਹੀ ਚਿੱਟਾ ਪਾਉਣਾ। ਤੁਹਾਨੂੰ ਇਹ ਨਹੀਂ ਪਤਾ ਲੱਗੂ ਇਹਦੇ ਕੋਲ ਪਿੱਛੇ 26 ਸੂਟ ਆ ਜਾਂ ਇੱਕੋ ਹੀ ਸੂਟ ਆ। ਹਾਂ ਹੁਣ ਉਸਤਾਦ ਜੀ ਇਹ ਵਾਜ਼ੇ ਸ਼ਰਟ ਆ ਉਹ ਮਿੱਠੇ ਨੇ ਉਹ ਬੈਰੀ ਜਹਾਜ਼ ਵਾਲੀ 15 ਦਿਨ ਹੋ ਗਏ ਨਹੀਂ ਲਾਉਂਦੇ ਲੇਕਿਨ ਉਹ ਮਸ਼ਹੂਰ ਨਹੀਂ, ਇਹ ਵਾਇਰਲ ਇਹ ਦੂਰੋਂ ਪਤਾ ਲੱਗ ਗਿਆ। ਇਹ ਤੇ ਜੁਗਤਾਂ ਸ਼ੁਗਤਾਂ ਵੀ ਹੋ ਗਈਆਂ ਦਵਾਣੇ ਦੀਆਂ। ਉਸਤਾਦ ਜੀ ਮੈਂ 3 ਸ਼ਰਟਾਂ ਇਕੱਠੀਆਂ ਹੀ ਲਈਆਂ ਸੀਗੀਆਂ। ਹਾਂ ਤੂੰ ਇਦਾਂ ਕਰਨਾ, ਤੂੰ ਜਾਂ ਤਾਂ ਫਲ ਫੁੱਲ ਹੋਰ ਕਰ ਲਾ ਕੋਈ ਥੋੜਾ। ਉਹਨੂੰ ਕਹਾ ਇੱਕ ਡਰਾਈ ਫਰੂਟ ਵਾਲੀ ਲੈ ਲੈ, ਇੱਕ ਸਬਜ਼ੀਆਂ ਵਾਲੀ ਲੈ ਲੈ, ਅਦਰਕ ਲਸਣ ਨਹੀਂ ਲੈਣਾ ਅਦਰਕ ਲਸਣ ਵਾਲੀ ਲੈ ਲਾ। ਸਹੀ ਗੱਲ। ਜਾਂ ਸ਼ਰਟ ਆਹੀ ਲੈ ਕੇ ਜਾ ਕੇ ਫਾੜੀਆਂ ਕੱਢਦੇ ਬਸ। ਇੱਕ ਫਾਸਟ ਫੂਡ ਵਾਲੀ ਲੈ ਲਾ, ਪੀਜ਼ੇ 버ਗਰ ਬਣੇ ਹੋਣ। ਆਹੋ ਇੱਕ ਨਾਨ ਛੋਲੇ ਵਾਲੀ ਲੈ ਲਾ। ਤਾਂ ਜੀ ਹੁਣ ਬਾਕੀਆਂ ਨੂੰ ਕੀ ਦੱਸਣ, ਡਰੈਸਿੰਗ ਦਾ ਧੜ ਤੇ ਘਾਟਾ ਲੱਗਣ ਡਿਆ ਵਾ। ਉਹ ਨਹੀਂ, ਉਸਤਾਦ ਜੀ ਨੂੰ ਦੱਸਣਾ ਚਾਹੀਦਾ ਹੈ, ਪਾਣ ਲਾਣ ਤੁਹਾਨੂੰ ਦੱਸਣ, ਤੁਹਾਨੂੰ ਖਾਣਾ ਪੀਣਾ ਦੱਸਣ, ਕਿੱਥੇ ਖਰਚਾ ਕਰਨਾ, ਕੀ ਕਰਨਾ ਉਹ ਦੱਸਣ। ਹੁਣ ਮੇਰੀ ਉਸਤਾਦ ਮਾਫੀ ਦੇ ਨਾਲ ਮੇਰੀ ਹੁਣ ਜਿਹੜੀ ਸੈਲਰੀ ਆਉਂਦੀ ਹੈ, ਹਾਂਜੀ ਮੈਨੂੰ ਪਤਾ ਵਾ ਕਿ ਯਾਰ 10,000 20,000 ਮੈਂ ਉਸਤਾਦ ਜੀ ਲਈ ਰੱਖਣਾ, ਬਾਕੀ ਇੱਧਰ ਜਾਣਾ ਇੱਧਰ ਜਾਣੇ ਇਹ ਉਹ, ਇਹ ਮੈਨੂੰ ਡਿਟੇਲ ਆ। ਉਹ 10-20 ਹਜ਼ਾਰ ਕਿੱਥੇ ਰੱਖਣਾ, ਪੈਕਟ ਕੇ ਗੋਸ਼ਤ ਦਾ ਉਸਤਾਦ ਜੀ ਵਾਸਤੇ ਰੱਖਿਆ ਨਹੀਂ, 10-20 ਹਜ਼ਾਰ ਰੱਖਣ ਦਾ ਮਹੀਨੇ ਚਲੋ ਦਾ। ਛੱਡ ਦਿਓ। ਤੁਸੀਂ ਉਸਤਾਦ ਜੀ ਦੀ ਕਿਤੇ ਇੱਜ਼ਤ ਨਹੀਂ ਰੱਖੀ। ਨਾਲ ਹੀ ਕਹਿੰਦਾ ਛੱਡ ਦੇ। ਹਾਂ ਛੱਡ ਦਿਓ, ਗੱਲ ਨਹੀਂ ਮੁੱਕੀ, ਝਗੜਾ ਪਾਰ ਲੋੜ ਹੀ ਕੋਈ ਨਹੀਂ। ਨਾਲੇ ਉਸਤਾਦ ਜੀ ਗੱਲ ਪਹਿਲਾਂ ਕੀ ਆ, ਹਾਂ ਲਓ ਤੁਸੀਂ ਜਿੰਨਾ ਮਰਜ਼ੀ ਸਿਖਾਓ ਇਹ ਘਰੋਂ ਹੀ ਸਿੱਖ ਕੇ ਆਉਣੀ ਹੈ ਤੇ ਗੱਲ ਬਣਨੀ ਹੈ। ਪੁੱਗੇ ਹੋਏ ਆ, ਉਹਨੇ ਭੁੱਖੇ ਨਹੀਂ ਅਸੀਂ, ਭੁੱਖੇ ਨਹੀਂ ਪੁੱਗੇ। ਮਾਸ਼ਰਾ ਸਿਖਾਉਂਦਾ ਜੀ, ਮਾਸ਼ਰੇ ਦੀਆਂ ਠੋਕਰਾਂ ਇਨਸਾਨ ਨੂੰ ਸਿਖਾਉਂਦੀਆਂ। ਜੋ ਬੰਦੇ ਨੂੰ ਮਾਸ਼ਰੇ ਨੇ ਦੇ ਦੇਣਾ ਨਾ ਕੋਈ ਉਸਤਾਦ ਦੇ ਸਕਦਾ, ਨਾ ਮਾਂ-ਬਾਪ, ਨਾ ਵਾਲਿदैन। ਓਏ ਤੁਸੀਂ ਨਹੀਂ ਰਾਜ਼ੀ ਹੋ ਸਕਦੇ ਮਿੱਠਾ ਜੀ, ਜੋ ਮਰਜ਼ੀ ਦੇ ਦਿੱਤਾ ਜਾਵੇ ਤੁਸੀਂ ਰਾਜ਼ੀ ਹੋ ਹੀ ਨਹੀਂ ਸਕਦੇ। ਪਾਮਰਾਤ ਬੇਦ ਮਿੱਠਾਪੁਰੀਆ ਹਾਂ ਸ਼ਰਮ ਸਿੱਧੀ ਸਾਹਿਬ। ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਮਿੱਠੇ। ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਮਿੱਠੇ ਵੀ ਸਿਆਣੇ। ਆ ਬਣ 100 ਗਜ਼ ਰਸਾ ਦੇ ਮਿੱਠੇ ਹੱਥ ਗੰਢ। ਹਾਂ ਭਾਜੀ ਜਿਹਨੂੰ ਫੈਸਲਾ ਮੇਰੇ ਕੋਲ ਹੀ ਆ। ਮਿੱਠੇ ਨੂੰ ਖੀਰ ਨਹੀਂ ਪਚਦੀ। ਓਏ ਆ ਵੱਡੀ ਗੱਲ ਆ। ਮਿੱਠੇ ਹੱਥ ਬਟੇਰਾ। ਆ ਤੂੰ ਫੈਸਲਾ ਮੇ ਮਿੱਠਾ ਚੌਰਾ ਨੇ ਰਲਿਆ। मिठा की जाने अदरक का स्वाद। ਮਿੱਠੇ ਮਿੱਠੇ 'ਚ ਗੋਸ਼ਤ ਨਹੀਂ ਤੇ 6 ਪੈਕਸ ਬੜਾ ਹੋਵੇ। ਅੱਛਾ ਉਹ ਬੱਚੇ ਐਂ ਲੱਗਦਾ ਸਿਰਫ ਕੋਈ ਗੱਲ ਦੱਸਣਾ ਹੈ ਕੰਜ ਉਸਤਾਦ ਜੀ ਮੈਂ ਉਹ ਐਡਾ ਕਿੱਥੇ ਚੱਲਣਾ ਨੇ। ਉਸਤਾਦ ਜੀ ਮੈਂ ਬੜੇ ਕਾਰੋਬਾਰ ਕੀਤੇ, ਸਾਰੇ ਕਾਰੋਬਾਰ 'ਚ ਨੁਕਸਾਨ ਹੋ ਰਹੇ। ਕਿਤੇ ਮੈਂ ਹੁਣ ਨਵਾਂ ਕੰਮ ਸ਼ੁਰੂ ਕਰਨਾ, ਬਦਮਾਸ਼ੀ ਸ਼ੁਰੂ ਕਰਨੀ ਹੈ ਮੰਗਲ ਬੁੱਧ ਤੋਂ ਉਸਤਾਦ ਜੀ। ਹਾਂ ਮੰਗਲ ਬੁੱਧ ਤੇ ਨਾਗਾ ਨਹੀਂ ਬਦਮਾਸ਼ੀ ਦਾ। ਉਸਤਾਦ ਜੀ ਜੁਮੇਰਾਤ ਨੂੰ ਕਰ ਲਾਂਗੇ। ਬਦਮਾਸ਼ੀ ਕਿਸ ਲੈਵਲ ਦੀ? ਉਸਤਾਦ ਜੀ
ਫਾਈਨਲ ਉਤਲੇ ਲੈਵਲ ਦੀ ਹੱਥ ਪੈਰ ਵਾਲੀ ਲੜਾਈ ਜਾਂ ਠਾਠ ਗਿਆ ਛੁਰੀਆਂ ਚਾਕੂ ਵਾਲੀ ਜਾਂ ਸਿੱਧਾ ਠਾ ਬਦਮਾਸ਼ੀ? ਨਹੀਂ ਸਟਾਰਟ ਥੋੜਾ ਜਿਹਾ ਇੱਥੋਂ ਰੱਖਾਂਗੇ ਨਾ, ਛੁਰੀਆਂ ਚਾਕੂਆਂ ਵਾਲੀ, ਹੱਥਾਂ ਪੈਰਾਂ ਵਾਲੀ। ਮੰਗਲ ਬੁੱਧ ਤੋਂ ਸ਼ੁਰੂ ਕਰੀਏ ਜਾਂ ਕਦੋਂ ਸ਼ੁਰੂ ਕਰਾਂਗੇ? ਜਦੋਂ ਵੀ ਸ਼ੁਰੂ ਕਰਨ ਲੈ ਕੇ ਤੁਸੀਂ ਆਪਣੇ ਫੇਸ ਦਾ ਕੁਝ ਕਰਵਾ ਲਓ, ਗੁੱਡ ਲੁਕਿੰਗ ਫੇਸ ਲੱਗੇ, ਬੜਕ ਦਾ ਮਜ਼ਾ ਨਹੀਂ ਹੋਣਾ। ਓਏ ਬਾਹਰ ਆ ਜਾ ਹਾਂ, ਉਹ ਸਾਹ ਸਾਜੇ ਮੈਨੂੰ ਈਜ਼ੀ ਲੈ ਰਿਹਾ ਵਾ। ਨਹੀਂ ਉਹ ਸਹੀ ਕਰ ਮੈਂ ਤੂੰ ਸ਼ੁਰੂ ਹੀ ਇਹਦੇ ਤੋਂ ਕਰ। ਹਾਂ ਇਹਦੇ ਤੋਂ ਸ਼ੁਰੂ ਕਰਦਾ। ਪਹਿਲੇ ਰੈਸਲ ਕਰ 15 ਦਿਨ ਦਫ਼ਤਰ ਦੇ ਅੰਦਰ ਹੀ, ਠੀਕ ਹੈ ਸਾਜੀ। ਚੰਡਾ ਚੁੰਡਾ ਕਰਾ ਠਾ ਇਧਰ ਆ ਠਾ। ਜਦੋਂ ਇੱਥੋਂ ਤੈਨੂੰ ਇਹ ਓਕੇ ਕਹਿ ਦੇਣ ਕਿ ਕਿੜਕੇ ਲੈ ਆਉਂ ਤੁਸੀਂ ਓਕੇ ਹੋ, ਉਦੋਂ ਗੇਟ ਤੇ ਬਾਹਰ ਸ਼ੁਰੂ ਹੋ ਜਾ। ਬਾਹਰ ਅੱਡਾ ਲਾ ਲੈਣਾ ਬਦਮਾਸ਼ੀ ਦਾ। ਹਾਂ ਉਸਤਾਦ ਜੀ ਜਿੱਡੇ ਮਰਜ਼ੀ ਵੱਡੇ ਬਦਮਾਸ਼ ਬਣ ਜਾਣ, 100 ਕਤਲ ਕਰਨ ਲੱਗੇ, ਬੁੱਗੇ ਨੂੰ ਨਾ ਪ੍ਰੈਸ਼ਰ ਨਹੀਂ ਪੈਣਾ। ਇਹ ਨਹੀਂ ਕਹੇ ਨਵਾਂ ਸੋਹਣਿਆ ਉਹ ਇਹ ਸਾਹ ਉਹਨੇ ਕਹਿਣਾ ਕਿਉਂ, ਉਹਦਾ ਆਪਣਾ ਸਟਾਈਲ ਹੋਏਗਾ। ਕਿਹੜਾ ਸਟਾਈਲ ਆਪਣਾ ਭਾਜੀ? ਸਟਾਈਲ ਰੱਖਣਾ ਵਾ ਮੈਂ। ਉਹ ਜਿਹੜਾ ਨਹੀਂ ਹੁਣ ਮੰਗਲ ਬੁੱਧ ਨੂੰ ਜਦੋਂ ਮੈਂ ਪਹਿਲੇ 10 ਕੇ ਨਜ਼ਰ ਲਵਾਉਣੀ, ਓਏ ਮੰਗਲ ਬੁੱਧ ਮੰਗਲ ਬੁੱਧ ਤੋਂ ਸ਼ੁਰੂ ਕਰਨੀ ਹੈ ਬਦਮਾਸ਼ੀ, ਪੂਰੇ ਭਾਰਤ ਨਾਲ ਲੈ ਰਿਹਾ ਸ਼ੁਰੂ ਕਰਾਂਗੇ। ਇੱਕ ਤਾਂ ਸਹੁਰਿਆਂ ਤੋਂ ਸ਼ੁਰੂ ਕਰਨੀ ਵੀ ਨਜ਼ਰ ਲੱਗ ਜਾਣੀ, ਅੱਲਾ ਦਾ ਨਾਂ ਲੈ ਕੇ ਸ਼ੁਰੂ ਕਰ। ਉਹ ਥੋੜੀ ਜਿਹੀ ਕਿਤੇ ਬਾਹਰੋਂ ਮੰਗਵਾਈ ਹੈ, ਹੁਣ ਟੋਟਲ ਸਾਰੀ ਉਹ ਯਾਰ ਕਰਨਾ ਕਿ ਤੂੰ ਬਿਸਮਿਲ੍ਲਾ ਕਰ ਸ਼ੁਰੂ ਕਰ, ਮਾਰ ਚਪੇੜ ਦੇ। ਆਹੋ ਓਏ ਓਏ ਹਾਂ ਸਾਜੋ ਕਹਿੰਦਾ ਇੱਕ ਮਿੰਟ ਠਹਿਰ ਜਾ। ਉਹ ਅੱਗੋਂ ਕਹਿ ਰਿਹਾ ਅੱਗੋਂ ਕਹਿ ਕਿਉਂਕਿ ਭਾਜੀ ਚਪੇੜ ਮਾਰਨੀ, ਟਾਈਮ ਦੱਸ ਦਿਓ ਕਦੋਂ ਆਵਾਂ। 10 ਟਾਈਮ 9 ਵਜੇ ਤੋਂ ਪਹਿਲੇ ਤੂੰ ਉੱਠ ਨਹੀਂ ਫਿਰ ਸਟਾਰਟ ਬਦਮਾਸ਼ੀ ਤੇ ਸਾਰੀ ਲੋਜ਼ ਹੋ ਜਾਣੀ। 9 ਵਜੇ ਦਾ ਟਾਈਮ 8:30 ਵਜੇ ਆ ਜਾ, ਉੱਥੇ ਹੀ ਆ ਮੈਂ ਕੋਈ ਮੇਰੀ ਗੱਲ ਸੁਣ, ਬਹਿ ਕੇ ਬਦਮਾਸ਼ੀ ਹੁੰਦੀ ਹੈ, ਇੱਕ ਦੂਜੇ ਨਾਲ ਨੈਗੋਸ਼ੀਏਟ ਕਰਕੇ ਪੁੱਛ ਲੈ ਟਾਈਮ ਉਹਨੂੰ ਇੱਕ ਨਹੀਂ ਇਦਾਂ ਦੇ ਹੁੰਦੀ ਚਪੇੜ ਮਾਰਨੀ ਕੱਲੀ, ਕੋਈ ਛੁਰੀ ਵੀ ਮਾਰਨੀ, ਉਹਨੂੰ ਪਹਿਲੇ ਦੱਸ ਨਾ, ਤਿਆਰ ਹੋਵੇ ਅਗਲਾ। ਆ ਵੀ ਯਾਰ ਥੋੜੀ ਜਿਹੀ ਚਪੇੜ ਚਪੂੜ ਵੀ ਹਾਂ ਤੇ ਥੋੜੀ ਜਿਹੀ ਹਲਕੀ ਜਿਹੀ ਛੁਰੀ। ਹਲਕੀ ਜਿਹੀ ਚਲੋ ਛੁਰੀ। ਭਾਜੀ ਉਹ 9 ਵਜੇ 9:30 9 ਤੋਂ 9:30 ਤੁਹਾਡੇ ਕੋਲ ਬਦਮਾਸ਼ੀ ਕਰਨਾ ਹੈਗਾ, ਉਹਦੀ ਕਰਵਾ ਲੈਣਾ ਮਿਹਰਬਾਨੀ। ਉਹ ਸਾਜੀ 9:30 ਹਾਲੇ ਸਿੱਖ ਰਿਹਾ ਯਾਰ, ਤੇਰਾ ਉਹਦਾ ਭਲਾ ਹੋ ਜਾਏਗਾ, ਬੱਚਿਆਂ ਦਾ ਰਿਜ਼ਕ ਲੱਗ ਜਾਏਗਾ। 9:30 ਵਜੇ ਤੇ ਸਾਜੀ ਸਾਰੀ ਬਦਮਾਸ਼ੀ ਲੀਕ ਹੋ ਜਾਣੀ ਆ। ਜੀ ਇਹ ਬਦਮਾਸ਼ੀ ਪੈਂਪਰ ਲਾ ਗਿਆ। ਇਹ ਕਿਹੜੀ ਬਦਮਾਸ਼ੀ ਜਿਹੜੀ ਪੁੱਛ ਕੇ ਕਰਨੀ ਆ? ਚੰਡ ਮਾਰ ਕੇ ਗਏ ਬਦਮਾਸ਼ੀ ਕਰਨ ਲਿਆ ਮੈਂ। ਓਏ ਨਾ ਅਗੜ ਗਿਲੇ ਨਾ, ਇਹ ਕੁਦਰਤੀ ਬਹੁਤ ਵਿਗੜਿਆ ਹੋਇਆ ਨਾ, ਹੋਰ ਨਾ ਵਿਗਾੜ। ਬਦਮਾਸ਼ੀ ਇੱਕ ਅੱਖ ਚੱਲਿਆ ਬਦਮਾਸ਼ ਆ। ਇੱਕ ਕਾਕੀ ਬਦਮਾਸ਼ ਸਾਜੀ ਇਹ ਸਟਾਰਟ ਅਕਲ ਗੁੱਡਾ ਹੁੰਦਾ ਨਾ। ਸਾਜੀ ਇਹ ਸਟਾਰਟ ਕੀਤੀ ਨਾ ਬਦਮਾਸ਼ੀ, ਨਾਲੇ ਮੰਗਲ ਬੁੱਧ ਫਾਈਨਲ ਸ਼ੁਰੂ ਕਰਾਂਗੇ ਨਾ। ਨਹੀਂ ਪਹਿਲੇ ਰੈਸਲ ਕਰ ਲੈ, ਰੈਸਲ ਤੋਂ ਇਲਾਵਾ ਕੁਝ ਨਹੀਂ ਹੁੰਦਾ। ਰਿਹਰਸਲ ਜ਼ਰੂਰੀ ਆ। ਹਾਂ ਮੁੜ ਕੇ ਤੂੰ ਵੀ ਉਹ ਗਿੱਦੜ ਵਾਂਗੂ ਕਵੇ ਮੈਨੂੰ ਸ਼ਰੀਕਾਂ ਨੇ ਝੂਠ ਬੋਲਿਆ, ਅੱਖਾਂ ਲਾਲ ਨਹੀਂ ਸੀ। ਅੱਖਾਂ ਲਾਲ ਨਹੀਂ ਸੀ ਹੋਈਆਂ ਲੈ। ਉਸਤਾਦ ਜੀ ਅੱਛਾ ਵੈਸੇ ਤੂੰ ਜਰਾ ਟਰਾਈ ਕਰ ਹਾਂਜੀ ਕਿ ਲਾਈਕ ਤੂੰ, ਅੱਛਾ ਤੂੰ ਕੱਲੀ ਬਦਮਾਸ਼ੀ ਕਰਨੀ ਹੈ ਜਾਂ ਹਫਤਾ ਵੀ ਲੈਣਾ? ਨਹੀਂ ਸਾਜੀ ਮੈਂ ਟੈਕਸ। ਇਤਵਾਰ ਲੈ ਆ ਕੇ ਨਾ ਗੜਗੀਲਾ ਟੈਕਸ। ਹਾਂਜੀ ਪਹਿਲੇ ਤੂੰ ਜੁਮੇਰਾਤ ਲੈਣਾ। ਅੱਛਾ ਇਤਵਾਰ ਵਾਲੇ ਦਿਨ ਤੂੰ ਦੁਕਾਨਾਂ ਤੋਂ ਬਦਮਾਸ਼ੀ ਲੈਣ ਜਾਇਆ ਕਰਨੀ। ਬਦਮਾਸ਼ੀ ਨਹੀਂ ਲੈਣ ਜਾਣੀ, ਟੈਕਸ ਗੜਗੀਲਾ ਟੈਕਸ, ਗੜਗੀਲਾ ਟੈਕਸ ਉਸਤਾਦ ਦਫ਼ਤਰ ਦੇ ਅੰਦਰੋਂ ਸ਼ੁਰੂ ਕਰਨਾ। ਹਾਂ ਇਹਨਾਂ ਦੀਆਂ ਸੈਲਰੀਆਂ ਮਿਲਦੀਆਂ, ਉਹਦੇ ਚ ਉਹਨਾਂ ਨੂੰ ਗੜਗੀਲਾ ਟੈਕਸ ਦਿਓ। ਉਹ ਇਹਨਾਂ ਤੋਂ ਰੈਸਲਾਂ ਕਰ ਲੈਣਾ। ਹਾਂ ਅੱਛਾ ਭੱਤਾ ਲੈ ਇਹਨਾਂ ਕੋ। ਸਹੀ ਹੈ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਉਹਦੇ ਬਦਲੇ ਇਹਨਾਂ ਨੂੰ ਸਿਕਿਉਰਿਟੀ ਕੀ ਮਿਲੇਗੀ? ਆਹੋ ਕਿਉਂਕਿ ਦੇਖਣਾ ਜਦੋਂ ਬੰਦਾ ਇੱਕ ਬੰਦੇ ਨੂੰ ਦਿੰਦਾ ਨਾ ਹਾਂਜੀ ਬਦਮਾਸ਼ ਨੂੰ ਟੈਕਸ, ਹਾਂਜੀ ਇਹਦਾ ਮਤਲਬ ਆ ਵੀ ਉਹਨੂੰ ਹੋਰ ਕੋਈ ਵੀ ਬਦਮਾਸ਼ ਉੱਥੇ ਆਵੇ, ਉਹਨੂੰ ਕਹਿੰਦਾ ਭਲਵਾਨ ਜੀ ਵੇਖ ਲਓ ਆ ਬੰਦਾ ਫਲਾਣਾ ਤੰਗ ਕਰ ਰਿਹਾ, ਉਹਨੂੰ ਉਹਨੇ ਆਪੇ ਰੋਕਣਾ। ਸਹੀ ਹੈ ਠੀਕ ਹੈ ਨਾ? ਸਹੀ ਆਹੋ ਲੈ ਮੈਨੂੰ ਸਮਝ ਆ ਸਾਨੂੰ ਰਹੀ। ਹੋਰ ਕਿਸੇ ਤੋਂ ਫਿਰ ਖਤਰਾ ਨਾ ਹੋਵੇ। ਨਹੀਂ ਅੱਲਾ ਦੀ ਰਹਿਮਤ ਨਾਲ ਮੰਗਲ ਬੁੱਧ ਵਾਲੇ ਦਿਨ ਸ਼ੁਰੂ ਕਰਨੀ ਹੈ ਤੇ ਭਰਵੀਂ ਕਰਨੀ, ਪਤਾ ਲੱਗੇ ਵੀ ਬਦਮਾਸ਼ੀ ਆਈ ਮਾਰ ਕੇ। ਕੋਈ ਬਦਮਾਸ਼ ਉਸਤਾਦ ਜੀ ਇਹ ਬਦਮਾਸ਼ੀ ਸ਼ੁਰੂ ਕਰੇ, ਯਾਰ ਦੋਸਤ ਦੇ ਕੰਮ ਆਉਂਦੇ ਆ। 4 ਬੱਚੇ ਘਰੋਂ ਮੈਂ ਇਹਦੇ ਕੋਲ ਕਟਵਾਵਾਂਗਾ ਭਾਜੀ, ਆਪਣੇ 4 ਬੱਚੇ। ਲਓ ਜੀ ਜਾ ਬਈ ਇਹ ਸਾਰੇ ਯਾਰ ਦੋਸਤ ਇਹਦੀ ਬਦਮਾਸ਼ੀ ਹਿੱਸਾ ਪਾਓ ਯਾਰ, ਬਦਮਾਸ਼ ਜ਼ੇਰੇ ਤਮੀਰ ਆ, ਇਹਦੀ ਮਦਦ ਕਰੋ ਯਾਰ। ਜਾ ਇੱਕ ਸਾਡੀ ਭਤੀਜਾ ਬੱਚਿਆਂ ਦੀ ਆਰਟੀਫੀਸ਼ੀਅਲ ਬਦਮਾਸ਼ੀ ਹੋ ਜਿਹੜੀ ਮੈਂ ਵੱਡੇ ਲੈਵਲ ਦੀ ਕਰਨਾ ਚਾਹ ਰਿਹਾ ਹਾਂ। ਭਾਈ ਮਿੱਠੇ ਤੁਹਾਡੀ ਗੱਲ ਵੱਡੀ ਕਰਦਾ ਵਾਂ, ਇੱਕ ਭਤੀਜਾ ਮੇਰਾ ਵੀ ਕੁੱਟ ਦੇ। ਡੱਬੀਆਂ ਵਾਲਾ ਸਾਫਾ ਮੈਂ ਦੇ ਦੂੰ ਤੈਨੂੰ ਸਿਰ ਤੇ ਓਏ ਯਾਰ ਮੇਰੇ ਸਹੁਰੇ ਨੇ ਆਣਾ ਵਾ ਮੰਗਲ ਵਾਲੇ ਦਿਨ ਹੀ ਆਣਾ, ਪਹਿਲਾ ਦਿਨ ਲੈ ਉਹਨੂੰ ਕੁੱਟ ਕੇ ਤੂੰ ਆਪਣਾ ਇਫਤਤਾਹ ਕਰ। ਆ ਤਾਂ ਕਰ ਲਾ। ਜਾ ਯਾਰ ਤੁਸੀਂ ਵੀ ਨਾ ਦਵਾ ਦੇ ਦਿਓ ਪੈਸੇ ਭਾਈ। ਨਾ ਤੈਨੂੰ ਦੁੱਖ ਹੋਣਾ ਉਹਦੇ ਕੁੱਟਣ ਦਾ, ਇਹਨੂੰ ਖੁਸ਼ੀ ਹੋਣੀ ਯਾਰ। ਕੋਈ ਹੋਰ ਕੋਈ ਰਿਸ਼ਤਾ ਨਾਲੇ ਉਸਤਾਦ ਜੀ ਹਲੇ ਨਾ ਦੁਆ ਕਰੀ ਤੇ ਤੇਰੇ ਤੇ ਕੋਈ ਪਰਚਾ ਨਾ ਹੋਵੇ। ਆ ਸਲਾਖਾਂ ਦੇ ਪਿੱਛੇ ਆ ਬੋਗਾ ਬਹੁਤ ਬੁਰਾ ਲੱਗਣਾ ਹੈ। ਇਹ ਨਾ ਹੋਵੇ ਜੇਲ੍ਹ ਦੀ ਟਿਕਟ ਵੀ ਗੰਦੀ ਹੋਵੇ। ਯਾਰ ਫਿਰ ਤੇ ਬਦਮਾਸ਼ੀ ਨਾ ਇਹ ਪਿੱਛੇ ਹੀ ਜਾਣਾ ਸਰਾਖਾਂ ਦੇ। ਉਹ ਨਹੀਂ ਨਾਲੇ ਤੂੰ ਅੱਗੇ ਆ ਜੀ। ਯਾਰ ਉਸ ਤੂੰ ਸਲਾਖਾਂ ਤੋਂ ਟੈਨਸ਼ਨ ਨਾ ਲੈ। ਹਾਂਜੀ ਜਿਹੜੇ ਉਹ ਨਹੀਂ ਨਾ ਜਿੱਥੇ ਸਲਾਖਾਂ ਹੁੰਦੀਆਂ, ਹਾਂਜੀ ਉੱਥੇ ਪੂਰੀ ਇਧਰਲੀ ਕੰਧ ਤੋਂ ਇਧਰਲੀ ਕੰਧ ਤੱਕ ਸਿਰਫ 3 ਸਲਾਖਾਂ ਵੀ ਹੋਣਗੀਆਂ ਨਾ, ਤਾਂ ਵੀ ਤੂੰ ਬਾਹਰ ਨਹੀਂ ਨਿਕਲ ਸਕਦਾ ਤੇਰਾ। ਅੱਛਾ ਜੀ ਇਹਨੇ ਬਾਹਰ ਬੈਠ ਕੇ ਮੂੰਹ ਕੱਢਦੇ ਹੋਣੇ। ਆਹੋ ਸੱਜੇ ਦੇ ਪਿੱਛੇ ਜਾਣਾ ਵੀ ਬਦਮਾਸ਼ੀ ਹੁੰਦੀ ਹੈ। ਅੱਲਾ ਦੇ ਬੰਦਿਆ ਹੈ ਤੇ ਇਹ ਮਾੜਾ ਕੰਮ ਹੀ ਆ, ਲੇਕਿਨ ਤੂੰ ਜ਼ੇਨ ਬਣਾ ਲਿਆ ਵਾ। ਹਾਂਜੀ। ਤੂੰ ਕਾਮੇਡੀਅਨ ਵੀ ਆ, ਹੁਣ ਇੱਕ ਕਾਮੇਡੀਅਨ ਬਦਮਾਸ਼ ਬਣੇਗਾ, ਇਹ ਨਵੀਂ ਗੱਲ। ਰਾਜੀ ਕਾਮੇਡੀ ਦਫ਼ਤਰ ਤੱਕ ਰੱਖਣੀ ਹੈ, ਬਾਹਰ ਜਦੋਂ ਸ਼ੁਰੂ ਹੋਣਾ ਨਾਲ ਹੀ ਥੇ। ਹਾਂ ਭਾਈ ਹਾਂ ਓਏ ਓਏ ਲੋ ਜੀ ਮਾਰੀ ਮੁਰੀ ਨਾ ਮੁੰਡੇ ਨੂੰ। ਕਹਿੰਦਾ ਮੈਂ
ਉਸਤਾਦ ਜੀ ਹੁਣ ਤੇ ਡਰ ਜਾ ਥੋੜਾ ਜਿਹਾ ਡਰੀ ਦਾ ਹੁੰਦਾ ਹੁਣ ਤੇ ਵਾ। ਡਰ ਜਾ ਯਾਰ ਹੁਣ ਇੰਨੀ ਅਰੇ ਬਦਮਾਸ਼ੀ ਆ, ਮੰਗਲ ਬੁੱਧ ਵਾਲੇ ਦਿਨ ਚੜੀ ਨਾ ਬਦਮਾਸ਼ੀ, ਤੁਸੀਂ ਤਰਸਣਾ ਵਾ। ਜਿਹੜੇ ਮੈਂ ਦੋ ਬੰਦੇ ਹੀ ਕਢਵਾਣੇ, ਇੱਕ ਆਹ ਕਢਵਾਣੇ ਤੇ ਇੱਕ ਆਹ ਕਢਵਾਣੇ। ਇਹਨੇ ਇੰਨਾ ਇਹਦਾ ਨਾਂ ਹੋ ਜਾਣਾ ਬਦਮਾਸ਼ੀ 'ਚ, ਤੁਸੀਂ ਫਿਰ ਲੋਕਾਂ ਨੂੰ ਦੱਸਣਾ ਕਿ ਯਾਰ ਆਕਾਸ਼ ਸਾਡੇ ਕੋ ਵੀ ਸਾਨੂੰ ਵੀ ਦੋ ਚਪੇੜਾ ਮਾਰ ਚਵੇ ਆ। ਲੈਣਾ ਸਾਜੀ ਦੀਆਂ। ਯਕੀਨ ਕਰ ਯਾਰ ਇਹ ਬਦਮਾਸ਼ੀ ਉਹਨੇ ਸ਼ੁਰੂ ਬੱਚਿਆਂ ਦੇ ਵਿੱਚ ਜ਼ਿਆਦਾ ਮਸ਼ਹੂਰ ਹੋਣਾ ਈ। ਆਹੋ ਬੱਚਿਆਂ ਨੂੰ ਕੋਈ ਛੇੜਦਾ ਵਾ, ਬੱਚਿਆਂ ਨੂੰ ਕੋਈ ਕੁਲਫੀ ਨਹੀਂ ਦਿੰਦਾ, ਬੱਚਿਆਂ ਦਾ ਰਘੂ ਭਾਈ ਹੈ। ਉਸਤਾਦ ਜੀ ਇਹਦਾ ਕੋਈ ਪੈਕੇਜ ਹੋਏਗਾ ਬਦਮਾਸ਼ੀ ਦਾ? ਫਾਇਰ ਦੇ ਹੋਰ, ਲੱਤ ਤੋੜਨ ਦੇ ਹੋਰ, ਨਹੀਂ ਤੇ ਦੰਦੀ ਵੱਢਣ ਦੇ ਹੋਰ। ਮੰਥਲੀ ਬਦਮਾਸ਼ ਆ। ਉਹ ਕਹਿ ਰਿਹਾ ਮੈਂ ਭੱਤਾ ਲੈਣਾ, ਮਹੀਨਾ ਬਾਅਦ 1000 ਰੁਪਇਆ ਹਰ ਦੁਕਾਨਦਾਰ ਨੇ ਦੇਣਾ, 40-50 ਹਜ਼ਾਰ ਉਹਦਾ ਆ ਜਾਇਆ ਕਰਨਾ ਵਾ। ਉਹਦੇ ਬਦਲੇ ਦੁਕਾਨਦਾਰਾਂ ਨੂੰ ਕੋਈ ਟੈਨਸ਼ਨ ਆ ਗਈ, ਦੁਕਾਨਦਾਰਾਂ ਨੇ ਕੋਈ ਬੋਰੀ ਅੰਦਰ ਕਰਾਉਣੀ ਆ, ਮੈਂ ਇੱਕ ਬੰਦੇ ਦੀ ਪਹਿਲਾਂ ਤਾਰ ਵਾਰਡ ਵਾਲੇ ਨੂੰ ਬੁਲਾ ਕੇ ਲਿਆਉਣਾ, ਉਹ ਸਾਰਾ ਬਦਮਾਸ਼ ਕਰੇਗਾ। ਮੈਂ ਇੱਕ ਬੰਦੇ ਦੀ ਲੱਤ ਤੋੜਵਾਣੀ, ਕਿਹੜੀ? ਜਿਹਨੇ ਇਹਨਾਂ ਦੀ ਤੋੜੀ ਸੀ। ਖੱਬੀ ਜਾਂ ਸੱਚੀ? ਖੱਬੀ। ਖੱਬੀ ਦਾ ਤਾਂ ਮੈਂ ਸ਼ੁਰੂ ਨਹੀਂ ਕਰਨਾ ਸਾਜੀ, ਸੱਜੀ ਵਾਲੀ ਲੱਤ। ਸੱਜੀ ਖੱਬੇ ਪਾਸੇ ਨਹੀਂ ਸ਼ੁਰੂ ਕਰਿੰਦਾ ਕੋਈ। ਸੱਜੀ ਤੋੜ ਦੇਵੇ ਲੱਤ। ਆਹੋ ਉਹਦੀ ਲੱਤ ਤੋੜਨੀ ਨਹੀਂ, ਸਿਰਫ ਉਹਦੇ ਤੇ ਨਿਸ਼ਾਨ ਪਾਣੇ ਨੇ। ਦੰਦੀਆਂ ਦੇ ਯਾਰ ਨਹੀਂ ਤੇ ਮੁੱਕਿਆ। ਜਿਹਦੀ ਅੱਗੇ ਟੁੱਟੀ ਹੈ ਉਹਨੂੰ ਥੋੜਾ ਬਹੁਤ ਹੋਰ ਵਿੰਗਾ ਚੇਪਾ ਕਰ ਦੇ। ਸੱਜੀ ਲੱਤ ਉਹਦੀ ਤੋੜਨੀ ਆ, ਯਾਨੀ ਕਿ ਨਿਸ਼ਾਨ ਪਾਣੇ ਪੂਰੇ, ਪਿੰਨੀ ਤੂੰ ਇੱਥੋਂ ਨਾ ਤੂੰ ਤੇਰਾ ਯਾਰ ਆ, 30 ਸਾਲ ਹੋ ਗਏ, ਤੂੰ ਇੱਕ ਕੰਮ ਹੀ ਕਰ, ਤੇਰੀ ਲੱਤ ਤੇ ਅੱਗੇ ਟੁੱਟੀ ਖੱਬੇ, ਉਹ ਇਹਦੇ ਨਾਮੇ ਲਾ ਦੇ ਉਹਨੂੰ, ਜਿਹੜਾ ਉਹਨੂੰ ਕੋਈ ਯਾਰ ਗੜਗੀ ਲੈਣੇ ਤੋਂ। ਹਾਂ ਚੱਲ ਗੋਡੇ ਪਹਿਲੇ ਬਣਾ ਦੇ ਯਾਰ। ਬਸ ਠੀਕ ਹੈ। ਮੇਰੇ ਲਈ ਤਾਂ ਬਣਨੀ ਸਾਜੀ। ਬੈਕਅਪ ਯਾਨੀ ਕਿ ਜੇ ਤੇ ਇੰਨਾ ਕੰਮ ਕਰਦੇ ਫਿਰ ਮੈਂ ਜੁਮੇਰਾਤ ਸ਼ੁਰੂ ਕਰ ਦਾਂਗਾ ਸਾਜੀ ਬਦਮਾਸ਼ੀ। ਚੱਲ ਫਾਇਦਾ ਹੋਏਗਾ। ਉਹ ਗਾਂ ਦਿਨ ਨਾ ਪਾ ਯਾਰ, ਸੀ ਹੋਰ ਵੀ ਕੋਈ ਕੰਮ ਕਰਦੇ, ਕਬੀਏ ਵੀ ਲਊਗਾ, ਨਹੀਂ ਤੇ ਕਬੀਏ ਵੀ। ਕਬਜ਼ੇ ਵੀ ਕਬਜ਼ਾ ਲੈ ਲੇਗਾ। ਸਾਜੀ ਵੀ ਕੋਸ਼ਿਸ਼ ਤਾਂ ਹੈ ਮੇਰੀ ਵੀ ਉਹ ਵੀ ਲਵਾਂ ਇਹ ਬਾਅਦ ਚ ਦੇਖਾਂਗੇ ਜਦੋਂ ਕਿਤੇ ਕੰਮ। ਬਾਅਦ। ਹਾਂ ਨਹੀਂ ਕਬਜ਼ਾ ਪਹਿਲੇ ਸੱਟੇ ਹੀ ਸਾਰਾ ਕੁਝ ਨਹੀਂ ਕਰਨਾ। ਨਹੀਂ ਸਟਾਰਟ ਸਹੀ ਹੈ। ਕਿੱਥੋਂ ਕਰਨੀ ਆ? ਯਾਰ ਸਟਾਰਟ ਤੋਂ ਰੇਲਵੇ ਕਲੋਨੀ ਤੋਂ ਕਰਾਣੇ ਆ। ਮਕਾਨ ਨਹੀਂ ਬਣਨ ਦੇ ਰਹੇ ਰੇਲਵੇ ਕਲੋਨੀ ਦੇ ਵਿੱਚ। ਸੀधी ਤੈਸੀ ਸਾਰਾ ਮੈਂ ਤੋਪੇ ਦੇ ਦੇਣੇ ਆ। ਭਾਜੀ ਡਾਇਰੈਕਟ ਗਵਰਨਮੈਂਟ ਆ, ਤੂੰ ਹੌਲਕਾ ਸ਼ੁਰੂ ਕਰ। ਕੀ ਹੋ ਗਿਆ? ਮਕਾਨ ਕੌਣ ਨਹੀਂ ਭਲਾ ਬਣਨ ਦੇ ਰਿਹਾ? ਕੌਣ ਨਹੀਂ ਬਣ ਦੇ ਰਿਹਾ? ਜਨਾਬ ਗਵਰਨਮੈਂਟ ਵਾਲੇ, ਨਹੀਂ ਉਧਰ ਮੇਰੀ ਤਬੀਅਤ ਨਹੀਂ ਲੱਗਦੀ ਸਾਜੀ। ਰੇਲਵੇ ਵਾਲੇ। ਆਹੋ ਝੱਗ ਬਾਜ਼ਾਰ ਵੀ ਕਾਫੀ ਫਰੂਟ ਰੇੜੀਆਂ ਚੱਕ ਕੇ ਲੈ ਗਏ ਉੱਟੀ ਨਹੀਂ ਗਵਰਨਮੈਂਟ ਤੇ ਕੰਮਾਂ 'ਚ ਹੱਥ ਨਹੀਂ ਪਾਉਣਾ। ਉਧਰ ਤੇ ਜਾਣਾ ਨਹੀਂ ਨਾ ਸਾਜੀ। ਹਮੇਸ਼ਾ ਸਿਆਣਾ ਬਦਮਾਸ਼ ਉਹ ਹੁੰਦਾ ਜਿਹੜਾ ਗਿੱਲੀ ਜਗ੍ਹਾ ਤੇ ਪੈਰ ਨਹੀਂ ਰੱਖਦਾ। ਨਹੀਂ ਯਾਰ ਰੱਖਦਾ ਛੋਟੇ ਭਾਈ ਦੀ ਗੱਡੀ ਖੋਲੀ, ਮਤਲਬ ਉਹਨੇ ਦੇਖਿਆ ਨਾ ਇੱਥੇ ਰੌਲਾ ਤੇ ਉੱਥੇ ਖਿਸਕ ਜੋ। ਬਸ। ਛੋਟੇ ਭਾਈ ਦੀ ਗੱਡੀ ਖੋਲੀ ਇੱਕ ਬੰਦੇ ਨੇ, ਅੱਛਾ ਉਹ ਦਵਾਣੇ ਰੌਲਾ ਹੀ ਕੋਈ ਨਹੀਂ ਹੈਗਾ। ਕੋਈ ਕਿੰਨੇ ਆ ਵਾਰਡਨ ਵਾਲਿਆਂ ਨੇ। ਸਰਕਾਰ ਨਾਲ ਪੰਗੇ ਪਵਾ ਰਹੇ ਆ। ਸਰਕਾਰ ਦੇਖੋ ਉਹਦੇ ਕੋਲ ਕਾਗਜ਼ ਨਹੀਂ ਹੋਣੇ, ਤੇ ਫਿਰ ਤਾਂ ਮਾੜਾ ਬਦਮਾਸ਼ ਨਹੀਂ ਬਣਨਾ ਤੂੰ, ਨਹੀਂ ਸਾਜੀ ਤਗੜਾ ਬਣਨਾ। ਸ਼ਰੀਫ ਬਦਮਾਸ਼। ਹਾਂਜੀ ਸ਼ਰੀਫ ਬਦਮਾਸ਼। ਹਾਂ ਉਸਤਾਦ ਜੀ ਬਸ ਇਹ ਦੁਆ ਕਰੋ ਬਦਮਾਸ਼ੀ ਦੀ ਹਿੱਟ ਹੋ ਜਵੇ, ਕਿਤੇ ਅਦਾਲਤ ਦੇ ਵਿੱਚ ਉਹ ਕਟਹਿਰੇ ਨਾ ਖੜਾ ਹੋਵੇ। ਐਂ ਖਲੋ ਤਾਂ ਕਿੰਨਾ ਬੁਰਾ ਲੱਗਣਾ। ਸਾਜੀ ਤੁਹਾਡੀ ਗੱਲ ਸਹੀ, ਮੇਰੇ ਤੋਂ ਸ਼ੁਰੂ ਕਰਾਂ। ਇੱਕ ਮਿੰਟ ਉਸਤਾਦ ਜੀ, ਮਾਜ਼ਰਤ ਨਾਲ ਹਾਂਜੀ। ਕਿ ਤੁਸੀਂ ਸਾਰਿਆਂ ਨੇ ਪਲਾਨ ਬਣਾ ਲਿਆ ਇਹਨੂੰ ਬਦਮਾਸ਼ ਬਣਾਉਣ ਦਾ। ਇੱਕ ਏਜੰਸੀ ਵੀ ਹੈ ਜਿਹੜੀ ਆ ਕੇ ਬਦਮਾਸ਼ਾਂ ਤੇ ਛਾਪੇ ਮਾਰਦੀ, ਚੈਕਿੰਗ ਕਰਦੀ ਹੈ, ਇਹਦਾ ਉਹ ਸਿਸਟਮ ਪੂਰਾ ਨਹੀਂ। ਅਗਲੇ ਚਲਾਨ ਕਰਦੇ ਆ। ਓਏ ਜੁਮੇਰਾਤ ਨੂੰ ਮੈਂ ਸ਼ੁਰੂ ਕਰਨੀ, ਏਡੀ ਛੇਤੀ ਛਾਪੇ ਕਿੱਥੇ ਪੈਣੇ? ਭਾਜੀ ਇਹ ਮੁੰਬਈ ਨਹੀਂ ਉਹ ਬਦਮਾਸ਼ ਫੂਡ ਥਾਲੀ ਯਾਰ ਤੁਸੀਂ ਸਾਰੇ ਆਪਣੀ ਆਪਣੀ ਸਲਾਹ ਦਿਵੋ। ਹਾਂ। ਤੁਸੀਂ ਭਾਈ 4 ਪਾਸਪੋਰਟ ਸਹਿਤ ਤਸਵੀਰਾਂ, ਹਾਂ। ਟੀਕੇ ਵਾਲਾ ਸ਼ਨਾਖਤ ਜਿਹੜਾ ਹੁੰਦਾ ਕਾਰਡ ਉਹ ਲੈ ਕੇ ਆਉਣਾ ਵਾ, ਹਾਂ। ਤੇ ਮਾਂ-ਬਾਪ ਦੀ ਆਈਡੀ ਕਾਰਡ ਦੀ ਕਾਪੀ ਲੱਥਿਆ ਬਿੱਲ। ਮੈਂ ਦੇਖੀ ਤੁਹਾਨੂੰ ਸਰਕਾਰੀ ਮਹਿਕਮੇ 'ਚ ਬਦਮਾਸ਼ ਬਣਾਉਣਾ, ਸਾਡੇ ਲਾਗੇ ਬਣਾਉਂਦੇ ਆ। ਹਾਂਜੀ ਡੈਡ ਸਰਟੀਫਿਕੇਟ ਨਾਲ ਸਾਜੀ ਸਹੀ ਕਹਿ ਰਹੇ, ਭਰਮਾ ਬਦਮਾਸ਼ ਹੁੰਦਾ ਉੱਥੇ। ਇਹ ਮੈਨੂੰ ਨਹੀਂ, ਮੈਂ ਇਹ ਦਾਰਾ ਕਿੱਥੇ ਆਏ? ਇਹ ਸਾਡੇ ਪਾਸੇ ਆ। ਸਾਡੇ ਪਾਸੇ ਇਹਨਾਂ ਦੇ ਪਾਸੇ ਹੀ ਸਾਰਾ ਸਾਜੀ ਗਲਿਆ ਹੋਇਆ ਵਾ। ਯਾਰ ਤੂੰ ਆਪਣੇ ਵਿਜ਼ਿਟਿੰਗ ਕਾਰਡ 'ਚ ਪਵਾ, ਠੀਕ ਹੈ ਸਾਜੀ। ਉੱਤੇ ਲੈ ਲਾ ਜੀ, ਸਭ ਤੋਂ ਉੱਤੇ ਲਿਖ 786। ਠੀਕ ਹੈ ਜੀ। ਬਹੁਤ ਅੱਛੇ ਯਾਰ ਨਹੀਂ ਸਹੀ ਲੈ ਕਾਰਡ ਬਿਸਮਿਲ੍ਲਾ ਕਰਕੇ ਕੰਮ ਸ਼ੁਰੂ ਕਰਨਾ ਚਾਹੀਦਾ। ਸਾਜੀ ਵੱਡੀ ਗੱਲ ਦੱਸ ਰਹੇ ਆ। पहले एक कार्ड छपवाते लेकर आप सब भाइयों के तावन से आपके भाई ने बदमाशी शुरू कर दी है। गड़गीला अथरा, ਚੱਲ ठीक है जी। थल्ले ਉਹਦਾ ਪਤਾ ਲਿਖ ਦੇ, बैक साइड ਤੇ 4 ਨੰਬਰ ਲਿਖ ਦੇ। ਬਿਲਕੁਲ ਠੀਕ, ਉਹਨੇ ਕਹਾ ਜੀ आप लोगों ने महीने बाद तावन करना है पत्ते ਦੀ ਸੂਰਜ। ਸਹੀ ਹੈ। ਠੀਕ ਹੈ ਜੀ। 1000 ਰੁਪਇਆ ਹਰ ਦੁਕਾਨਦਾਰ ਨੇ ਦੇਣਾ, ਪਿੱਛੇ 4 ਨੰਬਰ ਲਿਖੇ ਨੇ, ਉਹਦੇ ਬਦਲੇ ਤੁਹਾਨੂੰ ਕੋਈ ਵੀ ਤੰਗ ਕਰੇ ਹਾਂਜੀ ਹਾਂਜੀ। ਮੈਂ ਜ਼ਿੰਮੇਦਾਰ। ਤਾਜੀ ਕਾਰਡ ਦੇ ਪਿੱਛੇ ਲਿਖਵਾ ਲਵੇ ਕਿ ਮੈਂ ਬੋਲ ਨਹੀਂ ਸਕਦਾ। ਨਹੀਂ ਤੂੰ ਲੱਤ ਵੱਢ ਕੇ ਇਹ ਵੀ ਲਿਖਣਾ, ਹਮ ਵਾਪਸੀ ਪੇ ਟਾਂਗ ਨਹੀਂ ਲੈਤੇ। ਇੱਕ ਮੈਂ ਇਹਦੀ ਬਦਮਾਸ਼ੀ ਚ ਤਾਵਨ ਕਰਾਂਗਾ ਉਸਤਾਦ ਜੀ, ਜਿਹੜੀ ਦੰਦਾਂ ਚ ਤੀਲੀ ਨਹੀਂ ਪਾ ਕੇ ਆਇਆ ਫਿਰਦੇ ਹੁੰਦੇ ਉਹ ਮਹੀਨੇ। ਲੇਕਿਨ ਇਹ ਤੋਂ ਪਹਿਲੇ ਨਹੀਂ ਹੋਣੀ। ਸਭ ਤੋਂ ਅਗਰ ਤੂੰ ਬਦਮਾਸ਼ੀ ਕਰਨੀ ਨਾ, ਹਾਂਜੀ ਹਾਂਜੀ। ਤੈਨੂੰ ਕਮ ਕਮ ਇਦਾਂ ਦੇ 2 ਮੁੰਡੇ ਚਾਹੀਦੇ ਨੇ ਜਿਹੜੇ ਬਾਹਰ ਤੇਰੀ ਹਵਾਦਾਰਾ ਬਣਾਉਣ। ਬਦਮਾਸ਼ ਆਪ ਨਹੀਂ ਜਾਂਦਾ ਹੁੰਦਾ। ਅੱਛਾ ਜੀ। ਪਹਿਲੇ ਹਵਾ, ਯਾਨੀ ਇਹ ਹੈ ਵੀ ਦੁਕਾਨਦਾਰ ਨੂੰ ਕਹਿਣ ਉਹ ਤੂੰ ਗੜਗੀਲੇ ਨਹੀਂ ਜਾਣਦਾ। ਉਹ ਕੌਣ ਆ? ਫਵਾਰੀ ਦਾ। ਉਹ ਭਾਈ ਤੂੰ ਗੜਗੀਲੇ ਨਹੀਂ ਜਾਣਦਾ, ਗੜਗੀਲਾ ਬਦਮਾਸ਼। ਇੰਜ ਤੇਰੀ ਇਹ ਹਵਾ ਬਣਾਓ। ਚੇਲੇ ਆਇਓ ਯਾਰ, ਤੁਹਾਨੂੰ ਵੀ 300 ਮਿਲੇਗਾ ਸ਼ਾਮ ਜਾਂ ਨੂੰ। ਅਸੀਂ ਜਾ ਕੇ ਕਹੀਏ ਅਸੀਂ ਗੜਗੀਲੇ ਦੇ ਬੰਦੇ। ਹਾਂ ਉਹ ਕਵੇ ਉਹ ਕੌਣ ਆ ਗੜਗੀਲਾ? ਓਏ ਤੋਬਾ ਨਾਲ ਕੋ ਕਰ, ਓਏ ਤੈਨੂੰ ਗੜਗੀਲੇ ਬਦਮਾਸ਼ ਤਾਂ ਨਹੀਂ। ਇੰਜ ਉਹਨਾਂ ਦੇ ਪਹਿਲੇ ਫੌਕ ਡਾਇਰੈਕਟ ਤੂੰ ਗਿਆ ਤਾਂ ਉਹ ਕੱਖ ਨਹੀਂ ਆ ਤੁਹਾਡੀ ਗੱਲ ਵੱਡੀ। ਸਾਜ ਵੀ ਥੋੜਾ ਜਿਹਾ ਸਮਾਨ ਲੈ ਦੋ ਬਦਮਾਸ਼ੀ ਵਾਲਾ ਮੈਨੂੰ। ਕੀ ਠੀਕ ਆ, ਮੈਂ ਲੈ ਦਿੰਦਾ। ਨਹੀਂ ਇਹ ਜੇ ਕਿਸੇ ਨੇ ਬਦਮਾਸ਼ੀ ਵੇਖਣੀ ਹੋਵੇ ਤਾਂ ਕੀ ਕਰੇ? ਉਹ WhatsApp ਕਰ ਦਿਆਂਗੇ।
ਇਹ ਬਦਮਾਸ਼ੀ ਕਰ ਕਿਸੇ ਨੂੰ ਵਿਖਾ ਲਈ ਉਹ 20-25 ਵੀਡੀਓਜ਼ ਕਤਲੋਗਾਰ ਦੀਆਂ ਬਦਮਾਸ਼ੀ ਵਾਲੀਆਂ ਬਣਾ ਕੇ ਸੇਵ ਕਰ ਲੇਗਾ ਨਾ, ਆਹੋ ਆਪਣੀ ਸੀਵੀ ਭੇਜ ਦਿਆ ਕਰੇਗਾ। ਸਹੀ ਹੋ ਗਿਆ। ਲੇਕਿਨ ਉਸਤਾਦ ਜੀ ਪਹਿਲੇ ਉਹਨੂੰ ਕੁਝ ਸਿਖਾਓ ਤਾਂ ਸਹੀ ਵੀ ਭੜਕਾ ਕਿੱਦਾਂ ਮਾਰਨੀਆਂ ਜ਼ਮਾਨਾ ਸਿਖਾਏਗਾ ਆਪੀ, ਤੇ ਤੂੰ ਪਹਿਲੇ ਕਹਿ ਸ਼ੋ ਦੇ। ਜ਼ਮਾਨਾ ਬਦਮਾਸ਼ੀ ਨਹੀਂ ਸਿਖਾਉਂਦਾ। ਹੁਣ ਉਹ ਕਹੇ ਗੜਕੀਲੇ ਨੂੰ ਗੜਕੀਲਾ, ਉਹ ਕਿੱਦਾਂ ਕਹਿਣਾ, ਉਹ ਤਾਂ ਕਵੇ ਤਾਂ ਨਹੀਂ ਨਹੀਂ ਇਹ ਅਸੀਂ ਆਪਣੇ ਡਾਇਲੌਗ ਬਣਾਉਣੇ। ਉਹ ਬਣਾਓ ਜੀ ਉਸਤਾਦ ਜੀ ਮੈਂ ਬਦਮਾਸ਼ੀ ਸ਼ੁਰੂ ਪਤਾ ਕਿੱਥੋਂ ਕਰਨੀ? ਜਿੱਥੋਂ ਵੀ ਦਹੇਜ ਲੈਣਾ ਬੰਦ ਕਰੋ, ਦਹੀਂ ਦਹੇਜ ਲੈਣਾ ਬੰਦ ਕਰੋ। ਦਹੇਜ ਤੇ ਜਿਹੜਾ ਬੰਦਾ ਇੱਕ ਆਪਣੀ ਬੇਟੀ ਦੇ ਦਿੰਦਾ ਵਾ, ਹਾਂ ਦਹੇਜ ਪਿੱਛੇ ਮੈਂ ਜ਼ਰੂਰੀ ਤੈਨੂੰ ਦੇਣਾ? ਕਹਿੰਦਾ ਸ਼ਰੀਫ ਬਦਮਾਸ਼ ਹੈ। ਨਹੀਂ ਦਹੇਜ ਪਿੱਛੇ ਦੇਣਾ ਜ਼ਰੂਰੀ ਆ? ਜਹੇਜ਼ ਇਹ ਰਾਤੀ ਕਿਤੇ ਫਿਲਮ ਵੇਖ ਕੇ ਆਇਆ ਜੀ ਜਜ਼ਬਾਤੀ ਹੋ ਗਿਆ। ਨਹੀਂ ਜਹੇਜ਼ ਦੇਣਾ ਨਹੀਂ, ਦੇਣਾ ਵੀ ਤੇ ਲੈਣਾ ਵੀ। ਲੈਣਾ ਬੰਦ ਕਰੋ, ਦੇਣ ਵਾਲੇ ਵਿਚਾਰਾ ਤਾਂ ਅੱਗੇ ਹੀ ਉਹਦਾ ਤਾਂ ਬੰਦ ਹੁੰਦਾ ਸਾਰਾ। ਲੈਣਾ ਬੰਦ ਕਰੋ, ਮੁੰਡੇ ਵਾਲੇ ਜਹੇਜ਼ ਇੱਕ ਅਗਲੇ ਦੀ ਕੁੜੀ ਲੈਣੀ, ਉਤੋਂ ਉਹਨਾਂ ਕੋ ਤਾਂ 40 ਇਹ ਲੱਖ ਬੰਦ ਲੈਣਾ। ਕਰਾਉਣਾ ਸਾਡੀ। ਓਏ ਤੂੰ ਆਪਣੇ ਸਹੁਰੇ ਕੋ ਪਿਛਲੇ ਦਿਨਾਂ ਚ ਮੋਟਰਸਾਈਕਲ ਮੰਗਣ ਡਿਆ ਸੀ। ਓਏ ਉਹ ਤਾਂ ਉਹਦੀ ਖਰਾਬ ਸੀ, ਮੈਂ ਸਹੀ ਕਰਾ ਕੇ ਦੇਣੀ ਸੀ ਯਾਰ। ਇਹਨੇ ਘਰ ਲੜਾਈ ਪਈ, ਆਪਣੀ ਬੇਗਮ ਨੂੰ ਭੇਜਤਾ ਕਿ ਮੋਟਰਸਾਈਕਲ ਲੈ ਕੇ ਤੇ ਫੇਰ ਘਰ ਆਈ, ਨਹੀਂ ਤੇ ਨਾ। ਇਹ ਬਦਮਾਸ਼ੀ ਆ, ਉਹਨੇ ਉੱਤੇ ਤੋਂ ਸ਼ੁਰੂ ਕੀਤੀ। ਬਦਮਾਸ਼ੀ ਕਿਹੜੀ? ਉਹ ਯਾਰ ਉੱਥੋਂ ਹੀ ਤਾਂ ਬਰਕਤ ਪਈ ਹੈ ਯਾਰ। ਫੈਸਲ ਬਾਈ ਤੁਸੀਂ ਵੀ ਆਓ ਲਾਈਟ ਤੇ ਤੁਹਾਨੂੰ ਵੀ ਅੱਛਾ ਸ਼ੁਰੂ ਇੱਕ ਜਗ੍ਹਾ ਕਰਵਾਈਏ। ਤੋਂ ਕੁੱਤਾ ਚੁੱਕਣਾ ਵਾ, ਰੌਲਾ ਹੀ ਕੋਈ ਨਹੀਂ। ਜ਼ਿੰਦਾ ਹੋਵੇ, ਜ਼ਿੰਦਾ ਹੀ ਆ। ਜ਼ਿੰਦਾ ਚੁੱਕ। ਉਸਤਾਦ ਜੀ ਮੈਨੂੰ ਨਾ ਮੈਂ ਸਭ ਤੋਂ ਪਹਿਲੇ ਬਦਮਾਸ਼ੀ ਸ਼ੁਰੂ ਕਰ। ਹਾਂਜੀ ਸਰ 2000 ਰੁਪਏ ਤੈਨੂੰ ਮੈਂ ਦਿਆਂਗਾ। ਕਹਿਣਾ ਉਹ ਮੈਨੂੰ ਦੇਣਾ ਤੂੰ। ਚਲ ਠੀਕ ਹੈ ਜੀ। ਅੱਛਾ ਜੀ 2000 ਰੁਪਏ ਤੈਨੂੰ ਮੈਂ ਦਿਆਂਗਾ। ਜੀ 3 ਤੋਂ 4 ਕਰੈਕਟਰ ਨੇ, ਜੀ ਇੱਕ ਮਾਂ ਵਾ, 3 ਉਹਨਾਂ ਦੇ ਬੱਚੇ ਇੱਥੇ ਹੀ ਹੁੰਦੇ ਪਿੱਛੇ, ਠੀਕ ਹੈ। ਲਿਖਤੇ ਦੇ ਗਿਆ ਇੱਥੇ ਦਫ਼ਤਰ ਦੇ ਨੇ। ਓਕੇ, ਟੈਨਸ਼ਨ ਹੀ ਕੋਈ ਨਹੀਂ। ਸਹੀ ਮਾਂ ਨੂੰ ਨਹੀਂ ਲਿਖਣਾ ਕੁਝ ਕਹਿਣਾ, ਨਹੀਂ ਮਾਵਾਂ ਸਾਂਝੀਆਂ ਹੁੰਦੀਆਂ ਵਾ। ਬੇਟਾ ਤੂੰ ਕੁਝ ਕਹਿ ਹੀ ਮਾਂ ਨਹੀਂ। ਨੂੰ ਤੂੰ ਉਹਨਾਂ ਨੂੰ ਬੱਚਿਆਂ ਨੂੰ ਉਹਦੀ ਆਲ ਔਲਾਦ ਸਾਰੀ ਚੁੱਕ ਕੇ ਉਹਨਾਂ ਨੂੰ ਤੂੰ ਬੰਨ ਕੇ ਉਹਨਾਂ ਨੂੰ ਤੂੰ ਕਿਤੇ ਹੋਰ ਛੱਡ ਆਉਣਾ। ਉਹ ਨਾਲੇ ਉਹ ਮਾਂ ਕਦੋਂ, ਉਹ ਤੇ ਫੋਟੋਕਾਪੀਆਂ ਵਾਲੀ ਮਸ਼ੀਨ ਆ ਅੱਛਾ ਉਹ 4 ਬਦਮਾਸ਼ੀ ਇੱਥੋਂ ਸ਼ੁਰੂ ਕਰ। ਚਲੋ ਬਿਹਤਰ ਹੈ ਸਾਜੀ। ਹਾਂ ਨਾਲੇ ਭਲਵਾਨ ਨੂੰ ਥੋੜਾ ਰਿਸ਼ਤੇ ਸਮਝਾਓ, ਇਹ ਮਾਂ ਨਹੀਂ ਸਭ ਦੀ ਸਾਂਝੀ ਹੁੰਦੀ, ਉਹ ਹੋਰ ਹੁੰਦੀ ਆ। ਸਾਜੀ ਘੋੜੇ ਦੇ ਆਇਆ ਕਰਨਾ ਮੈਂ, ਘੋੜੇ ਦੇ। ਅੱਛਾ ਹਾਂ ਉਸਤਾਦ ਜੀ ਮੈਨੂੰ ਨਾ ਕਿੱਥੋਂ ਆਇਆ ਕਰਨਾ ਘੋੜੇ ਤੇ? ਘੋੜੇ ਤੋਂ ਕਰੋ ਘੋੜੇ ਤੇ ਆਇਆ ਕਰਨਾ। ਘਰੋਂ ਹੀ। ਆ ਵੀ ਘੋੜੇ ਤੇ ਆਇਆ ਬਦਮਾਸ਼ ਕਿ ਨੀਲੀ ਕੈਨ ਵੀ ਰੱਖੀ ਹੋਊਗੀ, ਪਾਣ ਨਾਲ ਭਰੀ ਲਿਆ ਹੁੰਦਿਆ। ਪਾਣੀਆਂ ਵਾਲੀ ਰੂਮ ਚ ਹੀ ਘੋੜੇ ਤੋਂ ਨਿਕਲਣਾ ਵਾ। ਘੋੜੇ ਤੇ ਆਇਆ ਕਰਨਾ। ਹਾਂਜੀ ਤੇ ਦਫ਼ਤਰ ਪਤਾ ਤਾਂ ਫਿਰ ਲੱਗੇ ਨਾ ਸਾਜੀ ਵੀ ਕੋਈ ਬਦਮਾਸ਼ੀ ਸ਼ੁਰੂ ਕੀਤੀ ਹੈ। ਨਾਲੇ ਉਹ ਘਾਹ ਕੱਟਣ ਦੇ ਵੀ ਪੈਸੇ ਮੁੱਕ ਗਏ ਤੁਹਾਡੇ। ਇੰਜ ਕਰਕੇ ਘੋੜਾ ਕੱਢਿਆ ਕਰਨਾ, ਅੱਗੇ ਨਿੱਕਾ ਨਿਆਣਾ ਬਣਾ ਚੀਜ਼ ਦਵਾਨ ਜਾ ਰਿਹਾ ਘੋੜੇ ਤੇ। ਵੀ ਤੁਸੀਂ ਉੱਠੇ ਆ, ਤੁਹਾਡੇ ਦਰਵਾਜ਼ੇ ਚੋਂ ਪਹਿਲੇ ਇੰਜ ਕਰਕੇ ਘੋੜੇ ਦਾ ਮੂੰਹ ਆਂਡਾ। ਪਤਾ ਲੱਗੇ ਵੀ ਉਸਤਾਦ ਜਾਨੀ ਦਾ ਸ਼ਾਗਿਰਦ ਆਇਆ, ਵੀ ਘੋੜੇ ਦਾ ਬਦਮਾਸ਼ ਆਇਆ, ਵੀ ਗੜਗੀਲਾ ਜੱਗਾ। ਘੋੜਾ ਸ਼ਾਗਿਰਦ ਕਰਾ ਦੀ। ਗੜਗੀਲਾ ਜੱਗਾ। ਇੱਥੋਂ ਕੋ ਨਾਸਾਂ ਬਾਹਰ ਕਢਾ ਦੇਵੇ, ਘੋੜਾ ਹੀ ਆ। ਅੱਛਾ ਆਹੋ ਇਹ ਤਾਂ ਲੱਤ ਯਾਰ ਪਹਿਲੇ ਇਨਵੈਸਟਮੈਂਟ ਨਾ ਕਰ। ਹਾਂਜੀ 5-7 ਲੱਖ ਦਾ ਘੋੜਾ ਤੂੰ ਪਹਿਲੇ ਹੀ ਲੈ ਕੇ ਉਹ ਇਨਵੈਸਟਮੈਂਟ 5-7 ਕਰ। ਲੱਖ ਵਾਲਾ ਨਹੀਂ, ਉਹ ਫਨਲੈਂਡ ਵਾਲੇ ਤੇ ਆਇਆ ਕਰਨਾ ਇਹਨੇ। ਸਾਡੀ ਮੈਂ ਥੋੜਾ ਲੈਣਾ ਵਾ, ਕਿਹਨੇ ਲੈਣਾ? ਉਹ ਤੇ ਜਿਹਨੂੰ ਫਟੀਕ ਪਾਉਣੀ ਉਹਦੇ ਕੋਲ ਕਢਾਉਣਾ। ਪਹਿਲੇ ਬੁਟੀਕ ਤੇ ਪਾ, ਹਾਂ ਬਦਮਾਸ਼ ਆ ਤੇ ਫਟੀਕਾ ਪਾਉਂਦੇ। ਔਰ ਪਹਿਲੀ ਬੁਟੀਕ ਤੇ ਘੋੜਾ ਲੈ ਲੈਣਾ, ਤੇ ਪੰਪ ਜਿਹੜਾ ਵਾ ਪੰਪ ਤੇ ਚੇਂਜ ਕਰਾ। ਪਾਉ ਸਾਜੂ ਵੀ ਪੰਪ ਕਿਹੜਾ? ਨਾਲ ਪੰਪ ਸੜਿਆ ਵਾ, ਨਾਲ ਜਿਹਦੇ ਘਰੋਂ ਪੈਪ ਲਿਆ ਵਾ, 3000 ਰੁਪਏ ਮਹੀਨਾ ਉਹਨੂੰ ਦੇ ਰਹੇ ਆ। ਪਾਣੀ ਵਾਲਾ। ਹਾਂਜੀ ਇੱਥੇ ਤਾਂ ਨਾ ਬਦਮਾਸ਼ ਦੱਸੋ, ਇੱਥੇ ਤਾਂ ਨਾ ਦੱਸੋ। ਬਦਮਾਸ਼ ਸਾਹਿਬ। ਨਹੀਂ ਇੱਥੇ ਹੀ ਤੇ ਦੱਸ ਦਈਦਾ ਵਾ। ਬਦਮਾਸ਼ ਬੁੱਗਾ ਹਦਾਇਤ ਨਾਲ ਬਣਾ ਪੁੱਛੇ ਤਾਂ ਭਾਰੀ ਨਹੀਂ ਰੱਖਣਾ। ਮੁੱਛ ਐਸੀ ਰੱਖਾਂਗਾ, ਲਾਚਾ ਇਸ ਕਿਸਮ ਦਾ ਪਾਵਾਂਗਾ, ਥੱਲੇ ਪੇਟਨ ਜੁੱਤੀ, ਸੋਹਣੀ ਮੁੱਛ ਨਾਲ, ਸੋਹਣਾ ਘੋੜਾ ਨਾਲ ਖਲੋਤਾ ਹੈਗਾ। ਹਾਂ ਲੁੱਕ ਲੱਗੇ, ਇਹ ਨਾ ਵੀ ਬਦਮਾਸ਼ ਆਵੇ ਅਸੀਂ ਉੱਤੇ ਦੇਖਦੇ ਹਾਂ ਥੱਲੇ ਬਦਮਾਸ਼ ਕੂੜੇ ਵਾਲਾ ਕ੍ਰੇਟ ਵੇਲਾ ਕਰਕੇ ਆ ਜਾਂਦਾ ਹੋਵੇ। ਹਾਂਜੀ ਨਹੀਂ ਤੂੰ ਪਹਿਲੇ ਆ 2 ਕਰੈਕਟਰ ਨਾਲ ਰੱਖ। ਠੀਕ, ਇਹਨਾਂ ਦੀਆਂ ਸਲਵਾਰਾਂ ਕਮੀਜ਼ਾਂ ਜੁੱਤੀਆਂ ਖੇੜੀਆਂ ਮੈਂ ਲੈ ਕੇ ਦਿੰਦਾ ਇਹਨਾਂ ਨੂੰ ਸਾਜ। ਲੈ ਕੇ ਤੇ ਇਹਨਾਂ ਨੂੰ ਤਨਖਾਹ ਵੀ ਮੁੱਕ। ਠੀਕ ਆ। ਠੀਕ ਆ ਜੀ। ਨਹੀਂ ਤਨਖਾਹ ਨਹੀਂ, ਉਹ ਸਾਜੀ ਖੁੱਲਾ ਸਿਸਟਮ ਹੋਣਾ, ਮੈਂ ਉਹਦੇ ਵਿੱਚ ਇਹਨਾਂ ਨੂੰ ਦੇ ਦਿਆ ਕਰਨਾ। ਬਖਰਾ ਹਾਂ ਇੱਕ ਹੀ ਇਹਨਾਂ ਦਾ ਉਹਦੇ ਚ। ਬਖਰਾ। ਬਦਮਾਸ਼ ਹਾਂ ਯਾਨੀ ਅਗਰ ਤੈਨੂੰ 1000 ਰੁਪਏ ਆਇਆ ਹਾਂਜੀ ਤੇ 4 ਹਿੱਸੇ ਉਹਨਾਂ ਚੋਂ 1000 ਚੋਂ 250 ਇਹਨਾਂ ਦਾ ਤੇ 1250 ਨਹੀਂ ਨਹੀਂ ਉਸਤਾਦ ਜੀ ਕੁਛ ਉੱਤੋਂ ਵੀ ਹੋਇਆ ਕਹਿੰਦੇ, ਕੋਈ ਥੱਲਿਓਂ ਵੀ ਸਾਜੀ। 600 ਰੁਪਇਆ ਇਹਨਾਂ ਦਾ, 200 ਰੁਪਇਆ ਸਾਡਾ। ਹਾਂ ਚਲੋ ਇਦਾਂ ਕਰ। 1000 ਚੋਂ 1250 ਕਿੱਦਾਂ ਜਾਣਾ? 40% ਇਹਨਾਂ ਦਾ। ਹਾਂ ਸਹੀ ਹੈ, ਸਾਜੀਆਂ ਨੇ ਲੇਕਿਨ ਫੈਸਲਾ। ਇਹਨਾਂ ਦਾ ਵੀ ਟੈਲੈਂਟ ਦੇਖ ਲਈ, ਜਿਹੜਾ ਹੱਕ ਨਾਲ ਰੱਖੀ ਬਦਮਾਸ਼ੀ ਸ਼ੁਰੂ ਕਰਨ ਲੱਗਾ, ਜਿਹੜਾ ਤੇਜ਼ ਹੋਵੇ ਉਹਨੂੰ ਜ਼ਿਆਦਾ ਪੈਸੇ ਦੇਈ। ਹਾਂ ਤੇ ਹੁਣ ਕੋਈ ਦਵਾ ਕਰਾ ਦਿਓ, ਕੋਈ ਮੈਨੂੰ ਕੋਈ ਪਤਾ ਲੱਗੇ ਵੀ ਮੈਂ ਜਾਂ ਉਸ ਦਿਨ ਰੱਖ ਲਓ, ਉਸ ਦਿਨ ਕਰਵਾ ਲਾਂਗੇ। ਪਤਾ ਕੀ ਆ, ਤੂੰ ਜਿਹਦੇ ਨਾਲ ਬਦਮਾਸ਼ੀ ਕਰਨੀ ਉਹਨੇ ਹੀ ਤੈਨੂੰ ਬੜੀਆਂ ਦਵਾਵਾਂ ਦੇਣੀਆਂ। ਅੱਲਾ ਦੇ ਬੰਦੇ ਕੀ ਹੋਇਆ। ਸਾਰੀਆਂ ਦੇ ਦਿੰਦੇ। ਉਸਤਾਦ ਜੀ ਮੈਨੂੰ ਆ ਨਾ ਭਾਈ ਗੜਗੀਲੇ ਵਾਲ ਵੇਖ ਕੇ ਨਾ ਤੁਹਾਡਾ ਇੱਕ ਕਲਿੱਪ ਯਾਦ ਆ ਜਾਂਦਾ। ਭਾਈ ਗੜਗੀਲਾ ਨਹੀਂ ਕਹਿਣਾ, ਹਾਂ ਗੜਗੀਲਾ ਚੱਕਰ। ਗੜਗੀਲਾ ਬਾਦਸ਼ਾਹ। ਖੈਰਾਂ ਮੇਰੇ ਉਸਤਾਦ ਦੀਆਂ। ਬਹੁਤ ਤੇਰੀ ਉਸਤਾਦ ਜੀ ਮੈਨੂੰ ਭਾਈ ਗੜਗੀਲਾ ਬਾਦਸ਼ਾਹ ਦੇਖ ਕੇ ਨਾ ਤੇ ਤੁਹਾਡਾ ਇੱਕ ਕਲਿੱਪ ਯਾਦ ਆ ਜਾਂਦਾ, ਜਦੋਂ ਇੱਕ ਅੰਗਰੇਜ਼ ਪਿੱਛੇ ਉਹ ਬਦਮਾਸ਼ ਪਾ ਕੇ ਜਾਣ ਡਿਆ, ਕਹਿੰਦਾ ਧੱਕਾ ਲਾ ਇਹਨੂੰ ਧੱਕਾ, ਕਹਿੰਦਾ
ਕਹਿੰਦਾ ਜੇ ਬਹੁਤਾ ਦੂਰ ਦਾ ਸਫ਼ਰ ਆ ਤੇ ਮੇਰੇ ਨਾਲ ਬਹਿਓ। ਤੇ ਉਹ ਬਦਮਾਸ਼ ਕਹਿੰਦਾ ਓਏ ਮੈਂ ਨਹੀਂ ਪਾਉਣਾ ਓਏ। ਅੱਜ ਇਹ ਚੱਲਣਾ ਮੇਰੇ ਸਾਜੀਓ ਨਾਲ ਸੁਣਾਇਓ ਜ਼ਰਾ। ਬੇਬੀ ਡੇ ਨਵੀਂ ਬਦਮਾਸ਼ੀ ਸ਼ੁਰੂ ਨਹੀਂ ਜਾਲੀ ਗੱਲਾਂ ਕਰਨ ਡਿਆ ਮੇਰੇ ਨਾਲ ਸਾਜੀਓ ਸੁਣਾ ਦੇ ਇੱਕ। ਨੇ ਉਹ ਪਹਿਲਵਾਨ ਬੱਚਾ ਵਾ ਚੱਲ ਕੋਈ ਨਾਲ ਤੈਨੂੰ ਪਤਾ ਪਹਿਲਵਾਨਾਂ ਦੇ ਤੂੰ ਫਿਲਮਾਂ 'ਚ ਦੇਖਿਆ ਬਦਮਾਸ਼ਾਂ ਦਾ ਕਾਮੇਡੀ ਨਹੀਂ ਹੁੰਦੇ ਸੁਲਤਾਨ ਹੀ ਸਾਰਾ ਸੀ ਓਏ ਜੇ ਅੱਗੇ ਨੂੰ ਜੁਗਤਾਂ ਕਰਨਾ ਉਹ ਰੱਖ ਬੱਚੇ ਨਾਲ ਹਵਾਰੀ ਰੱਖ ਹਮਾਰੀ ਜਿਹੜੇ ਗੱਲ ਉਹ ਤੇਰੀ ਰਾਤੀ ਕੋਈ ਨਹੀਂ ਜੰਮਿਆ ਭੂਆਨ ਉਹ ਰੱਖ ਅਸਲ ਉਹ ਬਦਮਾਸ਼ ਬਣਾਉਂਦੇ ਬੰਦੇ ਨੂੰ। ਓਕੇ ਸਾਜੀ ਉਹੀ ਕੀ ਦੁਬਾਰਾ ਕਰੀ ਜਰਾ ਉਹ ਭੂਆਨ ਦੀ ਰਾਤੀ ਕੋਈ ਨਹੀਂ ਜੰਮਿਆ। ਤੂੰ ਆਪਾਂ ਨੂੰ ਕਿਹਦਾ ਕਹਿਣਾ ਭਲਾ? ਨਹੀਂ ਤੂੰ ਬੱਕ ਨਾ ਏ ਬੱਕ ਨਾ ਓਏ ਬਣਿਆ ਪਿਆ ਬਦਮਾਸ਼। ਬੱਕ ਦਿਨਾਂ ਦਿਨ ਉਹ ਜਿਹੜੇ ਕਹਿੰਦੇ ਨਹੀਂ ਪਹਿਲਵਾਨ ਸ਼ਹਜ਼ਾਦਾ ਇਧਰੋਂ ਪਹਿਲਵਾਨ ਨਿਕਲਿਆ ਇਧਰੋਂ ਦੂਜਾ ਪਹਿਲਵਾਨ ਨਿਕਲਿਆ ਪਿੱਛੋਂ ਪਹਿਲਵਾਨ ਦੀ ਘੋੜੀ ਨਿਕਲ ਗਈ। ਇਹ ਥੀਏਟਰ ਨਾ ਸ਼ੁਰੂ ਕਰ। ਅਸੀਂ ਜੈਨੂਇਨ ਗੱਲ ਕਰ ਰਹੇ ਯਾਰ ਮੈਂ ਘੋੜਾ ਲੈ ਰਿਹਾ ਤੁਸੀਂ ਘੋੜੀ ਕਹਿ ਰਹੇ ਹੋ ਪਿੱਛੋਂ ਘੋੜਾ ਨਿਕਲ ਗਿਆ। ਨਹੀਂ ਅਸੀਂ ਆਪਣਾ ਸਕ੍ਰਿਪਟ ਕਰ ਰਹੇ। ਘੋੜਾ ਲੈ ਗਿਆ ਉਸਤਾਦ ਜੀ ਬਦਮਾਸ਼ੀ ਵਾਸਤੇ ਤੇ ਪੈਸੇ ਥੋੜ ਗਏ ਤੇ ਪਿਸਤੌਲ ਵਾਲਾ ਲੈ ਕੇ ਆ ਗਿਆ ਕੱਲਾ। ਉਸਤਾਦ ਜੀ ਕੀ ਕੋਈ ਪਾਣੀ ਵਾਲੀ ਬਦਮਾਸ਼ੀ ਕਰਨੀ ਹੈ ਇਹ ਤੇ ਕਹਿਣ ਹੋਏ ਹਵੇਲੀ ਖਾਲੀ ਕਰਦੇ ਹੋ ਕੋਈ ਥੋੜਾ ਕੋਈ ਬੋਲ ਕੇ ਦੁਕਾਨ ਕੋ ਡਾਇਲੌਗ ਆਦਰ ਥੋੜਾ ਬੋਲ ਕੇ। ਤੁਸੀਂ ਕਹਿਣਾ ਜਗਿਆ ਕਾਲੇ ਤਿੱਤਰ ਕਮਾਦ ਖਲੋਤੇ ਕਾਲੇ ਤਿੱਤਰ ਕਮਾਦੇ ਖਲੋਤੇ ਹੀ ਦੁਸ਼ਮਨ ਰਾਹ ਡਾਕੇ ਖਲੋਤੇ ਇਹ ਕਹਿਣਾ ਬਸ ਕਹਿ ਦਰਾ ਜਗੇ ਓਏ ਗੜਗੀ ਮੈਂ ਲਿਆ। ਕਹਿੰਦਾ ਹਾਂਜੀ ਹਾਂ ਦੁਸ਼ਮਨ ਰਾਹ ਡਾਕੇ ਓਏ ਗੜਗੀਲਿਆ ਤਿੱਤਰ ਦੁਸ਼ਮਨਾਂ ਦਾ ਤਿੱਤਰ ਨਹੀਂ ਕੀ ਕਹਿਣਾ ਦੁਸ਼ਮਨ ਰਾਹ ਡਾਕੇ ਖਲੋਤੇ ਇਹ ਬਦਮਾਸ਼ ਵੀ ਆਪਣੇ ਉਹਨੇ ਕੁੱਟਿਆ ਨਾ ਸਰ ਪੈਸੇ ਦੁਸ਼ਮਨ ਰਾਹ ਡਾਕੇ ਖਲੋਤੇ ਯਾਰ ਮੈਂ ਕਰਦਾ। ਦੁਸ਼ਮਨ ਠੀਕ ਆ ਤੂੰ ਗੱਲ ਓਏ ਇਹ ਇਹਨਾਂ ਜਦੋਂ 4-5 ਵਾਰੀ ਭੁੱਲ ਜੇ ਨਾ ਉਦੋਂ ਇਹਨਾਂ ਕਰੀਦਾ। ਹੁਣ ਨਹੀਂ ਪਤਾ ਲੱਗਣਾ ਪਹਿਲੀ ਵਾਰੀ ਭੁੱਲੇ ਤੇ ਇਹਨਾਂ ਕਰਦੇ। ਗੁੱਸੇ ਚ ਆਇਆ ਹੋਇਆ ਨਾ ਸਾਜੀ ਮੇਰੀ ਬਦਮਾਸ਼ੀ ਲੀਕ ਹੋਣ ਡਈ ਸੀ ਸਾਰੀ ਉਸ ਲੈਵਲ ਉਹ ਪਹਿਲੀ ਵਾਰੀ ਦੂਜੀ ਵਾਰੀ ਤੀਜੀ ਵਾਰੀ ਫਿਰ ਐਂਡ ਤੇ ਇੱਥੇ ਜਾ ਨਾ। ਪਹਿਲੇ ਉਸ ਲੈਵਲ ਤੇ ਜਾ ਕੇ ਆਪਣੇ ਓਏ ਇਹਨਾਂ ਨੂੰ ਤਾਂ ਵੈਸੇ ਵੀ ਪਤਾ ਤੇ ਜ਼ੇਨ ਚੋਂ ਨਿਕਲ ਜਾਂਦਾ। ਪਹਿਲੇ ਇਹਨਾਂ ਦਾ ਪਤਾ ਕਰ ਲਾ ਵੀ ਉਹ ਵਾਕਈ ਚ ਨਹੀਂ ਨਿਕਲਣਾ ਨਹੀਂ ਚਾਹੀਦਾ ਅੱਛਾ, ਕਹਿਣਾ ਕੀ ਆ? ਜਿਹੜਾ ਬੰਦਾ ਮੇਰੇ ਨਾਲ ਰਵੇ ਉਹ ਚੌਕਸ ਹੋ ਕੇ ਰਵੇ ਕਹਿਣਾ ਕੀ ਹੈ? ਕਹਿ ਯਾਰ ਕੀ? ਦੁਸ਼ਮਨ ਰਾਹ ਡਾਕੇ ਖਲੋਤੇ ਹੋਏ ਜੱਗਿਆ ਓਏ ਜੱਗਿਆ ਨਹੀਂ ਗੜਗੀ ਲਿਆ। ਹਾਂ ਕੜਕੀ ਲਿਆ ਓਏ ਦੁਸ਼ਮਣ ਗੜਗੀਲੇ ਰਾਹ ਡੱਕ ਕੇ ਖੜੇ ਈ। ਉਹ ਕਾਲੇ ਤਿੱਤਰ ਕਮਾਦੋ ਕੱਢਣੇ ਪੈਣੇ ਨੇ ਬਾਜੂ ਯਾਰ ਇਹ ਡਿਸ਼ਵਾ ਜਿਹੜਾ ਇੱਕ ਵਾਰੀ ਦੁਬਾਰਾ ਹਾਂਜੀ ਕਾਲੇ ਤਿੱਤਰ ਪੂਰਾ ਉਹ ਕਾਲੇ ਤਿੱਤਰ ਕਮਾਦੋ ਕੱਢਣੇ ਪੈਣੇ ਨੇ ਰਾਜੂ ਬੜਾ ਮਜ਼ੇਦਾਰ ਇਹ ਬੇਸਿਕਲੀ ਗੁਰੂ ਗੜਗੀਲਾ ਵਾ ਸ਼ਰੀਫ ਜੱਗਾ ਸਾਡੀ ਸ਼ਰੀਫ ਨੱਚ ਕੇ ਕੱਢਣੇ ਕਹਿੰਦਾ 100 ਬਦਮਾਸ਼ ਹਾਂਜੀ ਇੱਕ ਸ਼ਰੀਫ 100 ਬਦਮਾਸ਼ਾਂ ਦੇ ਭਾਰੀ ਹੁੰਦਾ ਹੀ ਓਏ। ਇਹ ਕਿਦਾਂ ਉਸਤਾਦ ਜੀ? ਕਿ ਇੱਕ ਸ਼ਰੀਫ ਜਦੋਂ ਬਦਮਾਸ਼ ਬਣਦਾ ਨਾ ਆਹੋ ਸ਼ਰੀਫ ਨੂੰ ਜਦੋਂ ਦੁਨੀਆ ਸਤਾਉਂਦੀ ਆ ਆ ਬਦਮਾਸ਼ ਸਤਾਉਂਦੇ ਆ ਤੇ ਉਹ ਪਹਿਲੇ ਵਿਚਾਰਾ ਦਰਗੁਜ਼ਰ ਕਰਦਾ ਰਹਿੰਦਾ। ਜਦੋਂ ਉਹ ਹੁੰਦਾ ਨਾ ਆਪਣੀ ਆਈ ਤੇ ਕਿ ਲਓ ਫਿਰ ਵੀ ਹੁਣ ਜੋ ਦੇਖ ਉਹ ਸ਼ਰੀਫ ਜਦੋਂ ਬਦਮਾਸ਼ ਬਣਦਾ ਨਾ ਤੇ 100 ਜਿਹੜੇ ਸੱਜੀ ਮੁਜੀ ਦੇ ਬਦਮਾਸ਼ ਹੁੰਦੇ ਉਹਨਾਂ ਤੇ ਭਾਰੀ ਹੁੰਦਾ। ਭਾਰੀ ਹੁੰਦਾ ਤਾਂ ਇੱਕ ਪਾਸੇ 100 ਬੰਦੇ ਖਲੋਤੇ ਹੋ ਇੱਕ ਪਾਸੇ ਨਹੀਂ ਉਹ ਇਕੱਲਾ ਕੱਲਾ ਭਾਰੀ ਹੁੰਦਾ। ਡਾਇਲੌਗ ਕਰਾਓ ਜਰਾ ਅੱਛਾ ਜੀ ਸਾਡੀ ਇਹ ਕਾਲਾ ਹੈ। ਕੋਈ ਹੋਰ ਡਾਇਲੌਗ ਇਹ ਖਾੜਾ ਹੈ ਨਹੀਂ ਇੰਸਪੈਕਟਰ ਉਸਤਾਦ ਜੀ ਦੇਖੋ ਬਦਮਾਸ਼ੀ ਤੋਂ ਨਿਕਲਣ ਲਿਆ ਵਾ ਏਦਾਂ ਨਹੀਂ ਕਰਨਾ ਉਹ ਭਾਈ ਇਹ ਮੰਗਲ ਬੁੱਧ ਨੂੰ ਸ਼ੁਰੂ ਕਰਨੀ ਤੇ ਇਹ ਦੱਸਣ ਆ ਉਹ ਸਾਡੀ ਭਾਈ ਤਾਰੀ ਕਰ ਆਪਣੇ ਆਪ ਤੇ ਬਦਮਾਸ਼ ਨਹੀਂ ਅਸੀਂ ਤੈਨੂੰ ਕੀ ਤਾਰੀਖ ਕਹਿਣਾ ਹੈ। ਅਸੀਂ ਕੀ ਕਹਿਣਾ ਤੈਨੂੰ ਆ ਉਹ ਨਹੀਂ ਇਦਾਂ ਦੀ ਬਦਮਾਸ਼ੀ ਤੇ ਮੇਰੇ ਕੋਲ ਕਰਾ ਲਓ। ਇਹ ਕਿੱਡਾ ਫਿੱਕਾ ਜਿਹਾ ਬਦਮਾਸ਼ ਆ। ਨਹੀਂ ਫਿੱਕਾ ਨਹੀਂ ਹੈਗਾ। ਓਏ ਭਾਈ ਤੁਹਾਨੂੰ ਪਤਾ ਨਹੀਂ ਅੱਲਾ ਨੇ ਉਹਦਾ ਕੰਮ ਚਲਾਤਾ ਬੜਾ ਕਿੰਨਾ ਚਲਾਣਾ ਉਹ ਨਹੀਂ ਇਦਾਂ ਦੀ ਸਾਡੀ ਸਿਹਤ ਹੁੰਦੀ ਅਸੀਂ ਆਪ ਧਮਕਾਈਆਂ ਕਰ ਦੇਣੀਆਂ ਸੀ ਸਾਰੀ। ਨਹੀਂ ਗੈਟਅਪ ਤੇ ਕਰ ਕੋਈ ਬਦਮਾਸ਼ ਉਹ ਵਾਲਾ ਗੈਟ ਬੈਠੇ ਕਰਦੀ ਹੈ ਤੇ ਸਾਜੇ ਨੂੰ ਬੈਠੇ ਗੱਲਬਾਤ ਹੋਣ ਨਹੀਂ ਕਰੇਗਾ ਗੈਟਅਪ ਕਰੇਗਾ ਪੂਰੀ ਮੋਟੀ ਰੱਖਾਂਗੇ ਲਾਚਾ ਕੁੜਤਾ ਯਾਰ ਗੜਗੀਲੇ ਲੇਕਿਨ ਇੱਕ ਰੌਲਾ ਇਹਦੇ ਚ ਇਹ ਆ ਕੀ ਸਾਜੀ ਤੂੰ ਬਾਹਰ ਕਿਸੇ ਨਾਲ ਬਦਮਾਸ਼ੀ ਕਰੇ ਉਹਨੂੰ ਪਤਾ ਵਾ ਵੀ ਗੜਗੀਲਾ ਇੱਥੇ ਹੁੰਦਾ ਉਹ ਮੇਰੇ ਕੋਲ ਆ ਕੇ ਸਾਜੀ ਜਰਾ ਗੜਗੀਲੇ ਨੂੰ ਰੋਕੋ ਹਾਂਜੀ ਤੇ ਇਹ ਤੇਰੇ ਕੰਮ ਖਰਾਬ ਆ। ਮੈਂ ਤੈਨੂੰ ਫੋਨ ਕਰਾਂਗਾ ਤੂੰ ਫੇਰ ਉਹਦੇ ਛੱਡ ਦੇਗਾ ਇੰਨੀ ਮਿਹਨਤ ਕਰਕੇ। ਰੌਲਾ ਇਹ ਆ ਨਾ ਮੇਰੇ ਸਾਰੇ ਸ਼ਹਿਰ ਨਾਲ ਤੇ ਤਲਕ ਆ। ਉਸਤਾਦ ਜੀ ਕਿਸੇ ਨੇ ਮੈਨੂੰ ਪਛਾਣਨਾ ਨਹੀਂ ਮੈਂ ਉਹ ਗੈਟੇ ਵੀ ਹੋਰ ਰੱਖਣਾ ਹਾਂ ਇੱਥੇ ਮੁੱਛ ਸੋਹਣਾ ਪੈਟਰਨ ਜੁੱਤੀ ਲਾਚਾ ਕੁੜਤਾ ਨਾਲ 2 ਭਾਰੀ ਸੋਹਣਾ ਘੋੜਾ ਹੱਥ ਚ ਗੰਨ ਲੇਕਿਨ ਨਾ ਉਸਤਾਦ ਜੀਆਂ ਦੀ ਇਜਾਜ਼ਤ ਨਾਲ ਮੈਨੂੰ ਘਰ ਰਸਤੇ ਇੱਕ ਬਦਮਾਸ਼ ਚਾਹੀਦਾ। ਸੱਚੀ ਮੁਝੇ ਉਸਤਾਦ ਜੀ ਮੈਂ ਉਹਨੂੰ ਇਹ ਤੁਹਾਨੂੰ ਅਸਲ ਵਿੱਚ ਜ਼ਰੂਰਤ ਜਿੰਨੀ ਹੋਏਗੀ ਮੈਂ ਪੇ ਕਰਾਂਗਾ ਸਿਰਫ ਘਰ ਦੇ ਇਹ ਕੰਮ ਜ਼ਿੰਦਗੀ ਇਹ ਪੂਰੀ ਜ਼ਿੰਦਗੀ ਦੀ ਜ਼ੀਅਤ ਆ। ਕਿਉਂ? ਇਹ ਬਦਮਾਸ਼ ਬਦਮੂਸ਼ ਜਿਹਨੇ ਜੋ ਕਰਨਾ ਉਹਨੇ ਕਰ ਦੇਣਾ ਵਾ। ਬਦਮਾਸ਼ ਸਿਗਰਟ ਲੈਣ ਜਾਵੇ ਤੂੰ ਵੇਖਦਾ ਰਵੇਂ ਭਾਈ ਬਦਮਾਸ਼ ਹੈ ਕਿੱਥੇ ਗਿਆ ਸਹੀ ਗੱਲ ਨਹੀਂ ਮੈਂ ਉੱਥੇ ਹੀ ਹੋਣਾ ਘਰ ਹੀ। ਤੇ ਫਿਰ ਬਦਮਾਸ਼ ਕੀ ਕਰਨਾ?
ਕੋਈ ਘਰ ਦੇ 100 ਕੰਮ ਯਾਨੀ ਕਿ ਬੱਚੇ ਨੂੰ ਸਕੂਲ ਛੱਡ ਕੇ ਆਣਾ। ਬਦਮਾਸ਼ ਛੱਡ ਗਿਆ ਵੇ ਆਹੋ ਚਲੋ ਜੀ ਮਤਲਬ ਬਦਮਾਸ਼ ਨੂੰ ਤਾਂ ਜਾਵੇ ਵੀ ਸਹੇਲ ਨੂੰ ਛੋਟੇ ਬੱਚੇ ਨੂੰ ਕਹੇ ਬੈ ਬਸਤਾ ਪਿੱਛੇ ਟੰਗ ਲਾ ਐ ਟਾਈਮ ਦਾ ਬੰਦਾ ਜੀ ਬਦਮਾਸ਼ ਨੇ ਕਿਹਾ ਬਾਜੀ ਹੋਰ ਕੀ ਰਹਿ ਗਿਆ ਹੈ? ਹਾਂ। ਇਹ ਫੜੋ ਟਮਾਟਰ ਲੈਦਾ। ਇਦਾਂ ਦੇ ਬੱਚਿਆਂ ਦੇ ਸਿਰ ਗਲਤ ਪਏਗਾ ਸਾਡੀ। ਬੱਚਿਆਂ ਨੂੰ ਪੜਾਉਣਾ ਚਾਹੀਦਾ ਅੱਛੇ ਤਰੀਕੇ ਨਾਲ। ਉਹ ਯਾਰ ਮੈਂ ਉਹੀ ਕਹਿਣ ਡਿਆ ਕਿ ਬਦਮਾਸ਼ ਦੀ ਜ਼ਰੂਰਤ ਹੈ। ਬੱਚੇ ਉਹ ਸਵੇਰੇ ਬਦਮਾਸ਼ ਤੇ ਨਹੀਂ ਭਾਈ ਗਨ ਲੈ ਕੇ ਦੇਗਾ ਉਹਨੂੰ ਗਨ ਜਾਂ ਗਨ ਉਹਦੀ ਆਪਣੀ ਨਹੀਂ ਸਾਡੀ ਗਨ ਅਸੀਂ ਲੈ ਕੇ ਦਾਂਗੇ, ਸਾਡੇ ਕੋਲ ਹੈ ਵੀ ਵੈਪਨ। ਠੀਕ ਬੱਚਿਆਂ ਤੇ ਨੂੰ ਗਨ ਲੈ ਕੇ ਉਹਦੇ ਚ ਜਿਹੜਾ ਮਟੀਰੀਅਲ ਉਹ ਰੰਗ ਪੈਣਾ ਉਹਦੇ ਚੋਂ ਸਾਰਾ ਉਹ ਸਾਰਾ ਕੁਝ ਉਸਤਾਦ ਜੀ ਅਸੀਂ ਦਾਂਗੇ। ਸਵੇਰੇ ਇਹਨੇ ਉੱਠ ਕੇ ਕੰਪਰੈਸਰ ਵੀ ਪਹਿਲੇ ਬਰਾਮਦੇ ਵਿੱਚ ਪਾਣੀ ਧਰੋਕਣਾ, ਬਾਹਰਲੀ ਜਗ੍ਹਾ ਸਾਫ਼ ਕਰਨੀ। ਬਦਮਾਸ਼ ਨੇ ਬਦਮਾਸ਼ ਨੇ। ਠੀਕ ਹੈ ਠੀਕ ਹੈ। ਉਸ ਤੋਂ ਬਾਅਦ ਸਵੇਰੇ ਬੱਚਿਆਂ ਨੂੰ ਸਕੂਲੇ ਛੱਡ ਕੇ ਆਣਾ, ਬੱਚਿਆਂ ਨੂੰ ਨਾਸ਼ਤਾ, ਦੁੱਧ ਲਿਆ ਕੇ ਦੇਣਾ, ਦਹੀਂ ਲਿਆ ਕੇ ਦੇਣਾ, ਨਾਨ ਵਗੈਰਾ ਲਿਆ ਕੇ ਦੇਣੇ, ਬੱਚਿਆਂ ਨੂੰ ਨਾਸ਼ਤਾ ਕਰਾ ਕੇ ਸਕੂਲ ਛੱਡ ਕੇ ਆਣਾ। ਸਾਡੀ ਬਦਮਾਸ਼ੀ ਇੱਥੇ ਸ਼ੁਰੂ ਹੁੰਦੀ ਬਦਮਾਸ਼ੀ ਹੈ। ਨਹੀਂ ਇਹ ਤਾਂ ਬਕਵਾਸ ਉਸ ਤੋਂ ਬਾਅਦ ਉਸਤਾਦ ਇਹਨੂੰ ਤਾਂ ਕੰਮ ਵਾਲਾ ਕੋਈ ਰਾਮੂ ਕਾਕਾ ਲਾ ਕਾਕਾ ਟੈਪ ਗੱਡੀਆਂ ਧੋ ਲੇਗਾ ਹੈ ਗੱਡੀਆਂ ਧੋ ਲੇਗਾ। ਗੱਡੀਆਂ ਨਹੀਂ ਬੰਦੇ ਵੀ ਧੋ ਦੇਗਾ। ਅੱਛਾ ਜੀ ਮਹਿਰਾਗਿਰੀ ਕਰ ਲੈ। ਭੈੜਿਓ ਯਾਰ ਇੱਕ ਮਿਸਾਲ ਆ ਜੀ ਸਾਹਿਬ ਜੀ। ਇੱਕ ਮਿਸਾਲ ਆ ਇਹ ਸਾਹਮਣੇ ਤੇਰਾ ਦੁਸ਼ਮਣ ਆ, ਇਹਨੂੰ ਕਹਿਣਾ ਕੁਛ ਨਹੀਂ, ਸਿਰਫ ਇਹਨੂੰ ਐਕਸਪ੍ਰੈਸ਼ਨ ਦੇ ਨਾਲ ਡਰਾਉਣਾ। ਕਿਦਾਂ ਡਰਾਏਗਾ? ਇੱਕ ਮਿੰਟ ਦਾ ਨਹੀਂ ਉਹ ਵੀ ਉਦਾਂ ਦਾ ਹੀ ਆ। ਉਹ ਤੇ ਹਸਾਉਂਦੇ ਆ ਨਾ ਉਹਨੂੰ। ਨਹੀਂ ਜੀ ਉਹਨੇ ਬੜਾ ਲਾਸ਼ਾਂ ਢੇਰ ਲਾਤੇ ਮੈਂ ਸਿਰਫ ਉਹਨੂੰ ਕਿਹਾ ਦੁਸ਼ਮਣਾ, ਤੂੰ ਐਵੇਂ ਐਕਟ ਚ ਆ ਗਿਆ, ਤੈਨੂੰ ਮੈਂ ਕਿਹਾ ਹੀ ਕੁਛ ਨਹੀਂ। ਹਾਂਜੀ ਸਰ ਮੈਂ ਉਹਨੇ ਨਾ ਕਰਤੀ ਆ, ਤੂੰ ਇਹਨੂੰ ਕਿਹਾ ਓਏ ਜਾ ਜੋ ਹੁੰਦਾ ਹੀ ਕਰ ਲਾ, ਅਸੀਂ ਨਹੀਂ ਤੈਨੂੰ ਟੈਕਸ ਦੇਣਾ। ਜਾਂ ਤੇਰੇ ਕੋਲ ਜੋ ਹੁੰਦਾ ਕਰ ਲਾ, ਅਸੀਂ ਤੈਨੂੰ ਕੋਈ ਟੈਕਸ ਟੁਕਸ ਨਹੀਂ ਦੇਣਾ। ਮੇਰੇ ਕੋਲ ਗਾਲ ਨਾ ਸੁਣ ਲਈ ਹੁਣ। ਸਾਡੀ ਮੈਂ ਕਹਿੰਦਾ ਆਪਣਾ ਦਫ਼ਤਰ ਆ ਇੱਥੇ, ਮੈਂ ਬਦਮਾਸ਼ੀ ਖਿਲਾਰਤੀ ਨਾ ਤੇ ਸਾਂਭੀ ਨਹੀਂ ਹੋਣੀ ਸਾਡੀ। ਬਾਹਰ ਆਇਆ ਬਹੁਤ ਖਲਾਰਾ ਪੜੀ ਇਹਦੀ। ਬਾਹਰ ਵੀ ਹਾਂਜੀ, ਬਾਹਰ ਮੈਂ- ਧੁੱਪ ਬਹੁਤ ਆ। ਧੁੱਪ ਪਤਾ ਕਿੰਨੀ ਬਾਹਰ? ਬਦਮਾਸ਼ ਸਾਨੂੰ ਬਲੌਕ ਲਾ ਲਵੇ। ਮੈਂ ਕਹਿ ਰਿਹਾ ਵਾਂ ਵੀ ਸਾਜੀ ਮੈਂ ਤੇ ਓਏ ਬਦਮਾਸ਼ ਕਿਤੇ ਤਾਨਾ ਲਾਉਣ ਲੱਗਾ। ਅੱਛਾ ਬੈਕਗ੍ਰਾਉਂਡ ਮਿਊਜ਼ਿਕ ਜਿਹੜਾ ਹਾਂ ਪੂਰੀ ਪਤਾ ਵਾ ਇੱਕ ਹੱਥ ਬੰਦ ਕਰਕੇ। ਸਾਡੀ ਬਦਮਾਸ਼ੀ ਖਿਲਾਰਤੀ ਨਾ, ਤੁਸੀਂ ਕਹਿਣਾ ਗੜਗੀਲੇ ਪੁੱਤਰ ਇਹ ਦਫ਼ਤਰ ਤੂੰ ਇੱਥੇ ਕੀ ਕੀਤਾ ਵਾ? ਯਾਰ ਤੂੰ ਬਦਮਾਸ਼ੀ ਅੱਲਾ ਦਾ ਨਾਂ ਲੈ ਕੇ ਸ਼ੁਰੂ ਕਰ। ਜਿੱਦਾਂ ਤੇਰਾ ਫਸਟ ਡੇ ਹੋਇਆ ਮੇਰੀ ਗਲੀ 'ਚ ਬਦਮਾਸ਼ੀ ਕਰੀ, ਮੈਂ ਤੇਰੇ ਨਾਲ ਤੇਰਾ ਸਾਥ ਦੇਵਾਂਗਾ। ਲੋਕੀ ਡਰਨਗੇ ਵੀ ਐ ਤੈਨੂੰ ਕਹਿਣਗੇ ਵੀ ਦੇਖੀ ਤੂੰ ਯਾਰ ਤੇ ਕੰਮ ਬਦਮਾਸ਼ੀ ਕਰਨ ਦਾ ਸਰ ਮਕਸਦ ਕੀ ਆ? ਕੀ ਕਿਉਂ ਕਰਨੀ ਹੈ? ਪੈਸੇ ਦਾ ਕਰਕੇ, ਸ਼ੋਹਰਤ ਦਾ ਕਰਕੇ, ਨਾਮ ਪੈਦਾ ਕਰਨਾ, ਹਾਂਜੀ ਸਾਜੀ। ਕਿਉਂ ਕਰਨੀ ਉਹ ਹੈ? ਵਾਲਾ ਸਾਹਿਬ ਦੇ ਕਾਤਲ ਦਾ ਬਦਲਾ ਲੈਣਾ ਵਾ ਉਹਨੇ, ਉਹ ਹੋਰ ਕੋਈ ਚੱਕਰ ਨਹੀਂ ਹੈ। ਆ ਜਬਲੀਆਂ ਮਾਰਨ ਡਿਆ ਸਾਜੀ। ਸਾਹਮਣਾ ਤੇ ਉਹਦਾ ਘਰ ਆ, ਰੋਜ਼ ਤੇ ਸਵੇਰੇ ਉਹਦੇ ਨਾਲ ਬਹਿ ਕੇ ਖਾਂਦਾ ਪੀਂਦਾ ਹੈ। ਅੱਲਾ ਦੀ ਮਾਰ ਮਿਹਰ। ਦੇਵੇ ਲੋਕ। ਹਾਂਜੀ ਕੀ ਉਹਨੇ ਮਾਫੀ ਮੰਗੀ, ਇਹਨੇ ਮਾਫ ਕਰਤਾ। ਅੱਛਾ ਓ ਯਾਰ ਇਹਨੇ ਫਿਰ ਉਹ ਤੂੰ ਬਦਮਾਸ਼ੀ ਕਰਨੀ, ਮੁੰਡੇ ਨੇ ਕਬੂਤਰ ਰੱਖੇ ਖੋਡੇ 'ਚ ਬਦਮਾਸ਼ੀ ਕਰਨੀ 2 ਟਾਈਮ। ਠੀਕ ਹੈ ਪੈਸੇ ਮੁੱਕ ਚਲੋ ਇਸ ਗੱਲ ਨੂੰ ਛੱਡੋ ਸਾਜੀ, ਤੁਸੀਂ ਇਹ ਦੱਸੋ ਵੀ ਕਿਸ ਦਿਨ ਸਹੀ ਰਹੇਗਾ ਉਸ ਦਿਨ ਮੈਂ ਸ਼ੁਰੂ ਕਰਾਂ ਬਦਮਾਸ਼ੀ ਦਾ। ਚੰਦ ਦੀ 14ਵੀਂ ਤੇ ਹਾਏ ਰਾਤ ਮਹਿਰਮਾ ਹਾਂ ਸੂਰਜ ਗਰੂਬਨ ਤੋਂ ਪਹਿਲੇ ਜੱਗੇ ਨੇ ਜੇਲ੍ਹ ਦੀਆਂ ਕੰਧਾਂ ਟੱਪ ਜਾਣੀਆਂ ਨੇ ਸਾਹਿਬ। ਸਹੀ ਹੈ ਸਾਜੀ। ਸੰਤਰ ਓ ਯਾਰ ਆ ਠੀਕ ਤਾਜ ਤੇ ਜੱਗਾ ਨਾ ਆਪਣੇ ਆਪ ਨੂੰ ਕਹਿ ਗੜਗੀਲਾ। ਜੱਗਾ ਪੁਰਾਣੀ ਗੱਲ ਹੋ ਗਈ, ਗੜਗੀ ਅੱਜ ਦੀ ਗੱਲ ਕਰ। ਤੂੰ ਹੁਣ ਆਪਣੇ ਆਪ ਨੂੰ ਗੱਗਾ ਕਹਿ ਲੈ ਗੜਗੀਲੇ ਤੋਂ। ਗੱਗਾ ਗੱਗਾ ਉਹ ਜੇਲ੍ਹ ਦੀਆਂ ਕੰਧਾਂ ਸੂਰਜ ਗਰੂਬਨ ਤੋਂ ਪਹਿਲੇ ਗੱਗਾ ਗੱਗਾ ਕੀ ਹਾਂ, ਗੱਗਾ ਗੱਗਾ। ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਦਾ ਜੀ ਸਰ। ਗੜਗੀਲਾ ਜੀ, ਹਰ ਕੰਮ ਦਾ ਨਾ ਇੱਕ ਤਰੀਕਾ ਹੁੰਦਾ। ਹਾਂਜੀ ਇਹ ਵੀ ਇੱਕ ਬਿਜ਼ਨਸ ਆ। ਤੂੰ ਬੇਸਿਕਲੀ ਤੂੰ ਬਿਜ਼ਨਸ ਕਰਨਾ ਚਾਹ ਰਿਹਾ, ਜਿੱਥੇ ਤੱਕ ਮੈਂ ਸਮਝਿਆ। ਅੱਲਾ ਦਾ ਲਿਖਿਆ ਕਰੇ ਠੀਕ ਹੈ ਨਾ? ਹਾਂਜੀ। ਸਭ ਤੋਂ ਪਹਿਲੇ ਇਹਦਾ ਇੱਕ ਜਿੰਗਲ ਬਣਵਾ ਆਡੀਓ। ਜ਼ਿੰਗਰ जिंगल 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 लाला ऑडियो बना जितना नहीं अंधेरी रातों में सुनसान राहों पर हर जुल्म मिटाने को एक मसीहा निकलता जिसे लोग गड़गीला कहते हैं। लो ਇਹ ਬੜੇਗਾ ਤੇਰਾ। ਤੂੰ ਜਾਵੇਂ ਇਹ ਪਹਿਲੇ ਇੱਕ ਸਾਊਂਡ ਵਾਲਾ ਨਾਮ ਰੱਖਣਾ। ਸਹੀ ਹੈ। ਜਿੱਦੋਂ ਤੂੰ ਬਦਮਾਸ਼ੀ ਕਰਨ ਜਾਣੀ ਅੱਧਾ ਘੰਟਾ ਪਹਿਲਾਂ ਜਾ ਕੇ ਡੱਬੇ ਲਾ ਕੇ ਪਲੇ ਕਰੇ। ਕੈਸ਼ ਵੀ ਨਾਲ ਲੈ ਕੇ ਜਾਣਾ ਸਾਜੀ। ਨਹੀਂ ਪਿੱਛੇ ਉਸਤਾਦ ਜੀ ਵੈਸੇ 2 ਸਿੰਗਰ ਰੱਖ ਲਏ ਜਿਹੜੇ ਇਕੋ ਦਿਨ ਗੜਗੀਲਾ ਉਹ ਮੈਂ ਉਹੀ ਦੱਸਣ ਲੱਗਾ ਨਾ, ਇੱਕ ਸਾਊਂਡ ਵਾਲਾ ਚਾਹੀਦਾ ਤੈਨੂੰ, ਜੀ। 4 ਘੋਰ ਸੀਏ। ਠੀਕ ਹੈ ਸਰ। ਠੀਕ ਹੈ ਨਾ? ਹਾਂਜੀ ਜਿੱਦਾਂ ਤੂੰ ਜਿੱਥੇ ਜਾਣਾ ਵਾ ਉੱਥੇ ਜਾ ਕੇ ਪਹਿਲੇ ਸਾਊਂਡ 'ਚ ਇਹ ਗਾਣਾ ਚੱਲੇ, ਅੰਧੇਰੀ ਰਾਤੋਂ 6 ਪੱਖੇ ਲੈਣੇ ਤੂੰ ਜਿਨ੍ਹਾਂ ਨੇ ਹਵਾ 'ਚ ਮਿੱਟੀ ਡਾਉਣੀ ਆ। ਆ ਗਿਆ ਜੇ ਨਿੱਕੇ। ਇਹਨੂੰ ਕਹਿੰਦੇ ਉਸਤਾਦ ਭੈੜਿਓ ਵੇ ਪ੍ਰੋਟੋਕਾਲ ਬਣਾ ਲੈ ਸਾਜੀ। ਢੇਰੀਆਂ ਵੀ ਇੰਜ ਕਰਕੇ ਅੰਧੇਰੀ ਰਾਤੋਂ ਮੈਂ ਡੜਨਾ ਡੜਨਾ ਤੇ ਇੰਜ ਕਰਕੇ
6 ਪੱਖੇ ਤੇ ਲੋਕੀ ਕਹਿਣ ਵੀ ਪਤਾ ਨਹੀਂ ਭੁਚਾਲ ਆ ਗਿਆ ਕੀ ਆ ਗਿਆ। ਠੀਕ ਹੈ ਨਾ। ਉਸ ਤੋਂ ਬਾਅਦ ਇਦਾਂ ਦੇ 5-7 ਕਰੈਕਟਰ ਨਾਲ ਜਿਹੜੇ ਨੱਸ ਕੇ ਕਹਿਣ ਗੜਗੀਲਾ ਆ ਗਿਆ, ਗੜਗੀਲਾ ਆ ਗਿਆ, ਗੜਗੀਲਾ ਆ ਗਿਆ, ਇਹ ਨੱਸ ਰਿਹਾ, ਉਹ ਨੱਸ ਰਿਹਾ, ਉਹ ਬੰਦ ਕਰ ਰਿਹਾ, ਗੜਗੀਲਾ ਆ ਗਿਆ, ਉਹ ਗੜਗੀਲਾ, ਉਹ ਗੜਗੀਲਾ, ਇਹ ਟੈਪ। ਸਹੀ ਹੈ ਲੋਕੀ ਸਰ। ਬੂਹੇ ਖੋਲ ਕਹਿਣ ਗੁਰਗੀਲਾ ਹੁਕੂ। ਉਸ ਤੋਂ ਬਾਅਦ ਤੇਰੀ ਐਂਟਰੀ ਹੋਵੇ, ਠੀਕ ਹੈ ਨਾ। ਇਹ ਘੋੜੇ ਦੀਆਂ ਜੀਪ ਦੇ ਆਵਾਂ ਇਹ ਕੋ ਹੁਣ ਲੋਕੇਸ਼ਨ ਪਤਾ ਨਹੀਂ ਕਿੱਦਾਂ ਦੀ ਜਿੱਥੇ ਤੂੰ ਜਾਣਾ। ਜਿਹੜੇ ਥੱਲੇ ਮਾਰਬਲ ਲਵਾਇਆ ਹੋਵੇ, ਹਾਂਜੀ ਘੋੜਾ ਇੰਜ ਕਰਕੇ ਤਿਲ ਕੇ ਵੀ ਦਿਲ ਕਰੇ ਬਦਮਾਸ਼, ਉੱਥੇ ਮਾਰਜਨ ਨਹੀਂਗਾ। ਘੋੜਾ ਉੱਥੇ ਜਾਣਾ ਜਿੱਥੇ ਥੱਲੇ ਜਗ੍ਹਾ ਉਦਾਂ ਦੀ ਹੋਵੇ, ਘੋੜੇ ਦੇ ਪੈਰ ਮਿੱਟੀ ਟੈਪ ਵਾਲਾ। ਯਾਰ ਵੈਸੇ ਮਜ਼ਾ ਆ ਜਾਵੇ ਉਸਤਾਦ ਜੀ। ਇਹਦਾ ਪਹਿਲੀ ਬਦਮਾਸ਼ੀ ਹੈ ਕਿ ਦੁਪੱਟਾ ਲੈਣ ਗਿਆ ਚੌਧਰੀ ਓ ਯਾਰ ਤੇ ਉਸਤਾਦੀ ਸਕ੍ਰਿਪਟਡ ਸਾਰਾ ਕੰਮ ਨਹੀਂ ਯਾਰ, ਨਵਾਂ ਕੰਮ ਜਿੱਦਤ ਲੈ ਕੇ ਆਵੇ ਉਹ ਆਪਣੇ। ਇਹ ਬਹੁਤ ਕਹਿਰ ਹੋਵੇ ਸਾਰਾ ਮਿੱਟੇ ਸਟੋਲਰ ਲੈਣ ਭੇਜ ਦੋ। ਨਹੀਂ ਉਸਤਾਦ ਉਧਰੋਂ ਜੀ, ਅਗਰ ਇਹ ਆਪ ਨਹੀਂ ਨਾ ਰੱਖ ਸਕਦਾ 6 ਪੱਖੇ ਮਿੱਟੀ ਵਾਲੇ, ਨਹੀਂ ਆਪ ਘੋੜੇ ਤੇ ਆ ਤੇ ਮੁੱਠਾ ਪਾਈ ਜਾ ਮਿੱਟੀ ਦੇ ਆਪਣੇ ਤੇ। ਨਹੀਂ ਇਹ ਤੇ ਹੋਣ ਤੋਂ ਪਹਿਲੇ ਦਾ ਮੈਂ ਹਿਸਾਬ ਦੱਸ ਰਿਹਾ, ਹਾਂ ਫੇਰ ਠੀਕ। ਜਿਹੜਾ ਇਹਦਾ ਮਾਹੌਲ ਬਣਾਉਣਾ। ਪ੍ਰੋਟੋਕੋਲ 3 ਬਿਲਟ ਕੋਰਸ ਵਾਲੇ ਇੱਧਰ, 3 ਕੋਰਸ ਵਾਲੇ ਇੱਧਰ, ਸਾਊਂਡ ਵਾਲਿਆਂ ਨੇ ਗਾਣਾ ਲਾਇਆ ਵਾ। ਹਾਂਜੀ ਹਾਂ ਬਈ ਹਾਂ, ਕੋਰਸ ਵਾਲੇ ਜਿਹੜੇ ਨੇ ਉਹ ਮਤਲਬ ਸੈਟਅਪ ਕਰ ਰਹੇ ਨੇ, ਪੂਰਾ ਇੱਕ ਮਾਹੌਲ ਬਣਾ ਰਹੇ ਬੇਸ ਦੇ ਵਿੱਚ। ਸਹੀ ਹੈ ਬਿੱਲੂ ਜੈਕਸਨ ਟੈਪ ਬਿੱਲੂ ਜੈਕਸਨ ਗੜਗੀਲਾ ਅੰਧੇਰੀ ਰਾਤੋਂ, ਗੜਗੀਲਾ ਨੇਰੀ ਪੱਕੇ, ਲੋਕੀ 5-7 ਮੁੰਡੇ ਤੇ ਇੰਜ ਗੜਗੀਲਾ ਗਿਆ ਤੇ ਜਾ ਕੇ ਤੂੰ ਮੈਰ ਨੂੰ ਪੁੱਛਣਾ, ਓਏ ਕਿੰਨੇ ਕਿੰਨੇ ਹਫਤਾ ਦਿੱਤਾ ਹੁਣ ਤੱਕ ਤੇ ਕਿੰਨੇ ਕਿੰਨੇ ਨਹੀਂ ਦਿੱਤਾ, ਤੇ ਇਹ ਵੀ ਕਹੇਗਾ ਸਰਪੰਚ ਸਾਰਿਆਂ ਨੇ ਦਿੱਤਾ, ਉਹ ਇੱਕ ਬੰਦਾ ਨਹੀਂ ਦੇ ਰਿਹਾ। ਕਿਹੜਾ ਰਹਿ ਗਿਆ ਹੈ? ਹਾਂ ਇਹ ਉਹ ਰਹਿ ਗਏ ਭਾਜੀ, ਇਹ ਰਹਿ ਗਿਆ ਭਾਜੀ। ਇਹ ਕਹਿ ਰਿਹਾ ਜੀ ਮੈਂ ਤੇ ਸਭ ਤੋਂ ਭਾਜੀ ਉਹ ਓਏ ਓਏ ਯੋ ਉਹ ਪਹਿਲਵਾਨ ਤੇਰੀ ਮਾਂ ਦਾ ਵਾਸਤਾ ਹੀ ਚਾਪਾ ਫਿਰ ਰਹਿੰਦੇ ਚੱਲ ਪਿਆ ਪਰ ਯਾਰ ਸਾਡੀ ਜਿੱਥੇ ਮਾਤਾ ਵਾਸਤੇ ਗੱਲ ਹੀ ਮਾਰ ਰਹੀ ਹਾਂਜੀ ਉਹ ਕਹਿ ਰਿਹਾ ਕਿ ਮੈਂ ਨਾ ਵਟਿਆ ਕੁਛ ਨਹੀਂ, ਦੁਕਾਨਦਾਰੀ ਕੰਮ ਕਰ ਰਿਹਾ, ਜਿੰਨਾ ਸੀ ਉਹ ਮੈਂ ਬਿੱਲ ਤਾਰਤਾ, ਕੀ ਕਰਨਾ ਹੁਣ ਇਹਦਾ। ਸੱਚੀ ਦੀ ਮਾਂ ਦਾ ਵਾਸਤਾ ਵਿੱਚ ਪਾਉਂਦਿਆ ਨਾ ਤੇ ਕੰਮ 'ਚ ਤੁਸੀਂ ਮਾਂ ਨੂੰ ਨਾ ਅੱਗੇ ਲੈ ਕੇ ਆਓ, ਮਾਂ ਨੂੰ ਪਿੱਛੇ ਸੁੱਟੋ। ਮਾਂ ਘਰ ਨਾ 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 ਮਾਂ ਦੇ ਪਿੱਛੇ ਛੁੱਟੀ ਜਾਣੀ ਨਹੀਂ। ਵੀ ਤਾਂ ਇਦਾਂ ਮਾਂ ਦੇ ਵਾਸਤੇ ਤੇ ਬੈਨਰ ਲੱਗ ਜਾਣਗੇ, ਬੈਨਰ ਪੜ ਕੇ ਤੂੰ ਵਾਪਸ ਆ ਜਾ ਕਰੇਗਾ। ਨਹੀਂ ਨਹੀਂ ਇਹ ਤੂੰ ਆਪਣੀ ਖਬਰ ਨਹੀਂ ਫੈਲਾਉਣੀ, ਇਹ ਜਿੱਥੇ ਤੂੰ ਜਾਣਾ ਲੋਕਾਂ ਨੂੰ ਪਤਾ ਲੱਗੇ ਨਾ ਕਿ ਬਦਮਾਸ਼ ਮਾਂ ਦੇ ਨਾਂ ਤੋਂ ਮਿੱਟੀ ਹੁੰਦਾ, ਲੋਕਾਂ ਨੇ ਜਾਣ ਕੇ ਕਹਿਣਾ ਜੀ ਗੜਗੀਲਾ ਜੀ ਕੀ ਦਈਏ, ਮਾਂ ਬਿਮਾਰ ਪਈ ਕਰ, ਤੂੰ ਮਿੱਟੀ ਹੋਈ। ਹਾਂ ਟਰੈਕ ਬਣ ਜਾਣਾ ਇੱਕ। ਆ ਦੇ ਹਾਂ ਨਹੀਂ ਉਸਤਾਦ ਜੀ ਤੁਹਾਡੀਆਂ ਗੱਲਾਂ 'ਚ ਇੱਕ ਬੰਦੇ ਨੂੰ ਬੜਾ ਪਰਵਾਹ ਜਿਹਾ ਛੇੜਿਆ, ਤੁਹਾਨੂੰ ਪਤਾ ਲੱਗਾ? ਤੁਸੀਂ ਕਿਹਾ ਸਾਊਂਡ ਵਾਲੇ ਨੇ ਗਾਣਾ ਲਾਉਣਾ, ਭਾਈ ਦਾਸ ਭਾਈ ਮੈਂ ਓਏ ਆਹੋ ਯਾਰ ਉਹ ਸੌਣ ਦਾ ਕੰਮ ਕਰਦਾ ਸੀ ਤਾਂ ਤੂੰ ਤਾਂ ਮੈਨੂੰ ਦੱਸ। ਇਹ ਵੀ ਉਸਤਾਦ ਜੀ ਗੱਲ ਵਧਾਈ ਜਾਂਦਾ। ਉਹ ਤਾਂ ਮੈਂ ਵੀ ਕਰਦਾ ਬਦਮਾਸ਼ ਨੇ ਮਨੋਸ਼ਨ ਹੋ ਜਾਣਾ ਵਾ, ਹੈ। ਬਦਮਾਸ਼ ਨੇ ਮਨੋਸ਼ਨ ਹੋ ਜਾਣਾ ਵਾ ਤੇ ਉਹ ਫਿਰ ਹਿਸਾਬ ਨਹੀਂ ਰਹਿਣਾ, ਇਹਨੇ ਪੈਰੀ ਪੈ ਜਾਣਾ। ਉਹ ਨਹੀਂ, ਇਹਨੂੰ ਹੁਣ ਉਸਤਾਦ ਜੀ ਇੱਕ ਸਪੀਕਰ ਲੈ ਕੇ ਦਵੋ, ਇਹ ਗਲੀਆਂ ਮਹੱਲੇ 'ਚ ਜਾਵੇ, ਬਦਮਾਸ਼ੀ ਕਰਾ ਲੋ, ਉਹਦੇ ਹਾਂਜੀ। ਇਫੈਕਟ ਦੇ। ਨਹੀਂ ਨਹੀਂ, ਜਿੱਥੇ ਬਦਮਾਸ਼ੀ ਕਰਨ ਜਾਵੇ ਨਾ, ਲੋਕਲ ਕਰ ਰਿਹਾ ਤੈਨੂੰ। ਜਿੱਥੇ ਉਸਤਾਦ ਜੀ ਬਦਮਾਸ਼ੀ ਕਰਨ ਜਾਵੇ, 5-7 ਔਰਤਾਂ ਇੱਧਰ ਖੜ ਜਾਣ, ਇੱਧਰ ਖੜ ਜਾਣ, ਨਾਲੇ ਪੱਤੀਆਂ ਸੁੱਟਣ, ਨਾਲੇ ਕਹਿਣ ਗੜਗੀਲਾ ਦਿਲੋਂ ਕਾ ਆਤਾ ਹੈ ਕਿਉਂ ਕਿਉਂ ਸ਼ਰਮਾਇਆ ਕਿ ਨਹੀਂ? ਹਾਂਜੀ ਸੁਣਾਓ। ਸ਼ਰਮਾਉਂਦਾ ਦੁਨੀਆ 'ਚ ਆਪਣਾ ਗਾਣਾ ਬਣਵਾਵੇ, ਗੜਗੀ ਲਗੀ ਰੇ ਗੜ ਗੀਲਾ ਰੇ। ਜਾਂ ਫਿਰ ਉਹ ਕਰੇ, ਗਿਲਾ ਆਹ ਜਾਂ ਫਿਰ ਅਲ ਗੜਗੀਲਾ ਸਜਣ ਆਇਓ ਰੇ। ਸਜਣ ਆਇਓ ਗੜਗੀਲਾ ਸਜਣ ਆਇਓ ਰੇ ਗੜਗੀਲਾ ਏਦਾਂ ਹਾਂ ਐ ਆਹਾ ਕੀ ਪੰਜਵੇਂ ਨਹੀਂ ਤਾਂ ਸਾਜੀ ਵਿੱਚ ਫਿਰ ਉਹ ਘੋੜਾ ਜਿੱਥੋਂ ਉਹ ਗੜਗੀਲਾ ਤੇ ਚੱਲਦਾ ਹੈਗਾ ਘੋੜਾ ਲਾਜ਼ਮੀ ਰੱਖਣਾ ਤੂੰ। ਪੁਰਾਣਾ ਹੋ ਗਿਆ ਕੰਮ। ਉਹ ਘੋੜਾ ਰਹਿਣਗੇ ਯਾਰ ਮੁਰਸ਼ਦ। ਹੈਵੀ ਬਾਈਕ ਲੈ, ਹੈਵੀ ਬਾਈਕ। ਹੈਵੀ ਤੇਰੇ ਕੋ ਹੈਵੀ ਬਾਈਕ ਬੈਗ ਸਾਜੀ ਨਹੀਂ ਹੈਵੀ? ਨਹੀਂ ਹੈ ਐਵੇਂ ਬਦਮਾਸ਼ ਨੂੰ ਭੂਏ ਨਾ ਕਰੋ, ਪਹਿਲਾਂ ਸੋਹਰਾਬ ਦਾ ਵੱਡੇ ਡੰਡੇ ਵਾਲਾ ਸਾਈਕਲ ਲੈ ਪੁੱਤਰ, ਐ ਪੈਸੇ ਨਾ ਲਾ ਬੈਠੇ ਸਾਡੀ ਕੰਮ ਚੱਲੇ। ਬਦਮਾਸ਼ੀ ਮੇਰੀ ਕਮਜ਼ੋਰੀ ਕਰਨ ਡੇ ਨੇ। ਨਹੀਂ ਤੂੰ ਪੈਦਲ ਫਿਰ ਕੇ ਬਲਕਿ ਬਦਮਾਸ਼ੀ ਕਰ, ਹਾਂ। ਆਪਣਾ ਏਰੀਆ ਕਵਰ ਕਰ ਪਹਿਲੇ। ਟੋਟੇ ਇਕੱਠੇ ਕਰ ਪਹਿਲੇ ਕੈਪਟਨ ਦੇ ਗੋਲ ਲੀਫ ਤੇ ਲਿਆ ਕੇ ਸ਼ਾਮ ਨੂੰ ਰਾਤ ਨੂੰ ਲੈਦਾ ਕਰ, ਤੈਨੂੰ ਬਦਮਾਸ਼ੀ ਦਾ ਪਤਾ ਲੱਗੇ। ਨਿਰੀ ਬਦਮਾਸ਼ੀ ਜੈਲਸ ਹੋ ਰਹੇ ਤੁਸੀਂ ਮੇਰੀ ਬਦਮਾਸ਼ੀ ਤੋਂ। ਮਿੱਠਾ ਜੀ ਨਿਰੀ ਬਦਮਾਸ਼ੀ ਨਾ ਕਰੇ, ਨਾਲ ਹਲਕਾ ਜਿਹਾ ਸੋਸ਼ਲ ਵਰਕ ਵੀ ਕਰੇ ਤਾਂ ਕਿ ਮਹੱਲੇਦਾਰ ਆਪਣਾ ਫੇਸਬੁੱਕ ਦਾ ਅਕਾਊਂਟ ਬਣਾ, ਹਾਂਜੀ ਠੀਕ ਹੈ ਸਾਜੀ, ਗੜਗੀਲਾ ਬਦਮਾਸ਼ ਆਫੀਸ਼ੀਅਲ। ਠੀਕ ਹੈ ਸਾਜੀ, ਇੰਸਟਾ ਦਾ ਬਣਾ, ਟਿਕਟੌਕ ਤੇ ਬਣਾ, YouTube ਤੇ ਬਣਾ। ਓਕੇ ਸਾਜੀ। 5 ਤੋਂ 6 ਰੋਜ਼ ਬਦਮਾਸ਼ੀ ਦੀਆਂ ਵੀਡੀਓ ਉੱਤੇ ਅਪਲੋਡ ਕਰ। ਬਸ ਬਦਮਾਸ਼ੀ ਨਹੀਂ ਤੂੰ ਕਰਨੀ, ਤੂੰ ਐਕਟਰ ਹੁਣ ਤੂੰ ਸਾਰੀ ਦਿਹਾੜੀ ਨਹੀਂ ਕਰ ਨਹੀਂ ਲੈ ਤੂੰ ਲੋਕਾਂ ਦਾ ਭਲਾ ਕਰ,
ਕੋ ਤੇਰੇ ਕੋ ਬੁੱਢੀ ਹੁੰਦੀ ਗੜਗੀਲਿਆ ਦੁਪੱਟਾ ਸਿੱਟਦਾ ਤੇਰੇ पे ਗੜਗੀਲਿਆ ਮੇਰੇ ਪੁੱਤਰ ਨੂੰ ਫਲਾ ਮੁੰਡਾ ਤੰਗ ਕਰ ਰਿਹਾ ਉਹਦੀ ਵੀਡੀਓ ਬਣਾ ਪੂਰੀ ਸਿਰ ਕੱਜ ਕੇ ਘਰ ਚਲ ਜਾ ਪੈਣਾ ਹਾਂ ਮੈਨੂੰ ਮਸਲਾ WhatsApp ਕਰ ਦੀ ਹਾਂ ਤੇ ਮੈਂ ਉਹਨਾਂ ਦੇ ਟੋਪੇ ਢੇੜ ਦਿਆਂਗਾ ਆ ਸਹੀ ਆ ਜੀ ਓਏ ਉਹ ਬਦਮਾਸ਼ ਲੱਗਾ ਬਦਮਾਸ਼ੀ ਉੱਠ ਕੇ ਲੈ ਗਿਆ ਯਾਰ, ਅੱਧੀ ਰੇੜੀ ਬਦਮਾਸ਼ੀ ਲੈ ਗਿਆ। ਸਹੀ ਗੱਲ। ਕਿਸੇ ਨਾਲ ਜ਼ਿਆਦਤੀ ਨਹੀਂ ਮਾਉਣ ਦੇਣੀ ਫੇਰ ਕਾਹਦਾ ਮਜ਼ਾ ਲੈ ਸ਼੍ਰੀ ਬਦਮਾਸ਼ ਲੇਕਿਨ ਖਾਏ ਪੀਏਗਾ ਕਿਤੋਂ ਸਾਰੇ ਖਰਚੇ ਕਿਤੋਂ ਪੂਰੇ ਕਰਨੇ ਸੌਂਡਾਂ ਦਾ ਇਹਦਾ ਸਾਰੇ ਕਿਤੋਂ ਕਰਨੇ ਪੂਰੇ ਸਾਡੀ ਬਦਮਾਸ਼ੀ ਤੋਂ ਹੀ ਹੋਣੇ ਸਾਰਾ ਕੁਝ ਤੇ ਉਹ ਤਾਂ ਕਈ ਲੋਕੀ ਹੁੰਦੇ ਜਿਹੜੇ ਸ਼ਰੀਫਾ ਬੰਦੇ ਨੂੰ ਮੋਢਾ ਲਾਉਣ ਵਾਲੇ ਹੁੰਦੇ ਅੱਛਾ ਤੂੰ ਉਹਨਾਂ ਨੂੰ ਬਦਮਾਸ਼ੀ ਕਰਨੀ ਆ ਜਿਹੜੇ ਤੇਰਾ ਨਜਾਇਜ਼ ਖੋਟ ਹੈ ਉਹਨਾਂ ਦੇ ਸਿਰ ਹੋਣਾ ਵਾ ਸਾਜੀ ਅੱਛਾ। ਉਹਨਾਂ ਨੂੰ ਦੱਸਣਾ ਵਾ ਵੀ ਇਹ ਕੰਮ ਬੁਰਾ ਵਾ ਅੱਛੇ ਰਾਹ ਤੇ ਚੱਲੋ ਅੱਲਾ ਤੁਹਾਨੂੰ ਅੱਛਾ ਅਸਰ ਦੇਗਾ ਨਾਲ ਹੀ ਉਸ ਨੂੰ ਖਤਮ ਕਰਨਾ ਚਾਹੁੰਦਾ। ਨਹੀਂ ਸੱਚ ਨਹੀਂ ਓਕੇ ਮੈਂ ਸਮਝ ਗਿਆ ਉਸਤਾਦ ਜੀ ਆਮ ਬੰਦੇ ਤੇ ਅੱਜ ਕੱਲ ਪ੍ਰੈਸ਼ਰ ਪਾਉਣਾ ਔਖਾ ਵਾ, ਇਹ ਬਦਮਾਸ਼ਾਂ ਦੇ ਪ੍ਰੈਸ਼ਰ ਪਾਉਣਾ ਚਾਹੁੰਦਾ। ਅੱਛਾ ਇਹ ਜਿਹੜਾ ਦੌਰ ਹੈ ਨਾ ਮੈਂ ਤੈਨੂੰ ਸਹੀ ਦੱਸਾਂ ਹਾਂਜੀ ਇਹਦੇ ਬਦਮਾਸ਼ੀ ਇਹਨਾਂ ਨਹੀਂ ਹੈ ਹਾਂ ਕਿਉਂਕਿ ਇੱਥੋਂ ਹਰ ਬੰਦਾ ਕੋਈ ਇਸ ਕਿਸਮ ਦੀ ਭਰਵੀਂ ਚਪੇੜ ਕਰਾਉਂਦਾ ਨਾ ਸਹੀ ਤੁਸੀਂ ਵੀ ਚੈਨਲ ਉਹ ਨਹੀਂ ਉਹ ਇਹ ਨਹੀਂ ਉਹ ਇੱਕ ਦੌਰ ਸੀ ਖੁਸ਼ਹਾਲ ਦੌਰ ਸੀ ਡਰੇ ਲੋਕ ਸੀ ਇੱਕ ਵਿੱਚੋਂ ਸਿਰ ਕੱਢਵਾ ਜਿਹਾ ਆਇਆ ਤੇ ਉਹ ਬਾਕੀ ਡਰ ਗਏ ਹਾਂ। ਹੁਣ ਹਾਲਾਤ ਇਦਾਂ ਦੇ ਆ ਹਰ ਬੰਦਾ ਮਾਰਨ ਨੂੰ ਫਿਰਦਾ ਕਿਸੇ ਨੂੰ ਪਿਸਤੌਲ ਲੈ ਕੇ ਵਾਹ ਫਿਰਦੇ। ਵਾਹ ਵਾਹ ਹਰ ਬੰਦਾ ਮਾਰਨ ਨੂੰ ਫਿਰਦਾ ਹੁਣ ਬਦਮਾਸ਼ੀ ਵਾਲਾ ਕੰਮ ਮੁੱਕ ਗਿਆ ਉਸਤਾਦ ਜੀ ਇਹੀ ਤਾਂ ਮੱਥਾ ਲਾਉਣਾ ਵਾ ਇਧਰ ਮੇਰੇ ਨਾਲ ਕਰਿਆ ਬਦਮਾਸ਼ੀ ਮੈਂ ਦੱਸਾਂ। ਆ ਲੈ ਬਸ ਆ ਲੈ। ਉਹ ਜਿਹੜਾ ਅੱਗੇ ਦੇ ਹਾਲਾਤ ਇਦਾਂ ਦੇ ਹੋਏ ਪਏ ਉਹ ਅੱਗੇ ਹੀ ਕਿਸੇ ਦੇ ਸਿਰ ਪੈਣ ਨੂੰ ਫਿਰਨ ਦਿਆ ਹਰ ਬੰਦਾ ਸਾਜੀ ਉੱਤੇ ਬੰਦਾ ਜਾਵੇ ਹੀ ਨਾ ਐਵੇਂ ਬਦਮਾਸ਼ੀ ਲੂਜ਼ ਕਰਾਉਣੀ ਬਦਮਾਸ਼ੀ ਜਿੱਥੇ ਭਰਵੀਂ ਰਵੇ ਉੱਥੇ ਚੱਲ ਜਾਏ ਬੰਦਾ ਹਾਂ ਸਹੀ ਗੱਲ ਲੇਕਿਨ ਤੈਨੂੰ ਉਸਤਾਦ ਜੀ ਸਿਖਾਉਣਗੇ, ਉਸਤਾਦ ਜੀ ਤੇਰਾ ਬੌਦਾ ਕਿੱਦਾਂ ਵਾਉਣਾ ਵਾ, ਔਰ ਬੁੱਗਾ ਥੋੜਾ ਹਦਾਇਤ ਨਾਲ ਮੁੱਛ ਰੱਖ ਲਾ, ਪੱਠੇ ਤੋਲਣ ਵਾਲੇ ਕੰਡੇ ਵਰਗਾ ਮੂੰਹ ਤੇਰਾ ਥੋੜਾ ਜਿਹਾ ਹੱਥ ਬੋਚੋ ਕਿ ਉਹ ਚਾਹਦਾ ਜਿਹੜਾ ਇਹ ਕਰਕੇ ਹਾਂਜੀ ਤੁਸੀਂ ਮੰਨੋ ਨਾ ਮੰਨੋ ਇਹ ਮੇਰੀ ਬਦਮਾਸ਼ੀ ਤੋਂ ਜੈਲਸ ਹੋ ਰਹੇ ਆ। ਨਹੀਂ ਮੈਂ ਤੇਰੀ ਬਦਮਾਸ਼ੀ ਮੈਂ ਤੇਰੀ ਵਾਰ ਨਹੀਂ ਤੈਨੂੰ ਖਾਦੀ ਤੈਨੂੰ ਲੂਜ਼ ਬਦਮਾਸ਼ੀ ਲੱਗੀ ਇਸ ਲਈ ਪਤਲੀਆਂ ਆ ਰਹੀਆਂ ਤੂੰ ਬਦਮਾਸ਼ੀਆਂ। ਚੌਧਰੀ ਨੇ ਤੂੰ ਜਦੋਂ ਵੀ ਕਿਤੇ ਕਬਜ਼ਾ ਲੈ ਜਾਣਾ ਇੰਨਾ ਇਸਮ ਕੋਲ ਤਾਂ ਛਿਲਕਾ ਖਾ ਕੇ ਜਾਈਂ। ਹਾਂਜੀ ਤੁਸੀਂ ਬਦਮਾਸ਼ੀ ਲੈ ਕੇ ਵੱਡੇ ਦਵਾਖਾਨੇ ਤੇ ਜਾਓ ਅੱਛਾ। ਤੇ ਅੱਛੀ ਵਾਲੀ ਦਵਾਈ ਬਣਾ ਕੇ ਦੇਣਗੇ ਤੁਹਾਨੂੰ ਬਦਮਾਸ਼ੀ ਕੋ ਸੁੱਟ ਬਣ ਕੇ ਆਓ ਉਹਦੇ ਤਰੀਕੇ ਨਾਲ। ਇੱਥੇ ਕੜੀ ਅੱਖ ਲਾਓ ਇਧਰ ਆ ਜਾਓ ਨਹੀਂ ਜਿਹੜੇ ਤੇਰੇ ਤੋਂ ਇਲਾਵਾ ਕੋਈ ਪਤਾ ਲੈ ਰਹੇ ਨੇ ਟੈਕਸ ਲੈ ਰਹੇ ਨੇ ਉਹਨਾਂ ਦਾ ਕੀ ਕਰੇਗਾ? ਉਹਨਾਂ ਨਾਲ ਵੀ ਹਿਸਾਬ ਲਾਵਾਂਗੇ ਨਾ ਵੀ ਯਾਰ ਜੇ ਇਦਾਂ ਕੰਮ ਮੈਨੂੰ ਨਹੀਂ ਕਰਨ ਦੇ ਤੁਸੀਂ ਮੇਰੇ ਏਰੀਆ ਜਾਓਗੇ ਤਾਂ ਮੈਂ ਵੀ ਤੁਹਾਨੂੰ ਤੰਗ ਕਰਾਂਗਾ ਇਹ ਬਿੱਲਾਂ ਰਲ ਮਿਲ ਕੇ। ਬਿੱਲਾਂ ਤੇ ਜਿਹੜਾ ਟੈਕਸ ਵਾ ਇਹਨਾਂ ਨੂੰ ਤੇ ਰੋਕ। ਬਿੱਲਾਂ ਦਾ ਟੈਕਸ ਭਲਵਾਨ ਆਪ 200 ਯੂਨਿਟ ਤੋਂ ਵੱਧ ਚਲਾਈ ਬੈਠਾ। ਆ ਜਿਹੜੀ ਕਚਹਿਰੀ ਬਾਜ਼ਾਰ ਮੋਟਰਸਾਈਕਲਾਂ ਚੁੱਕ ਕੇ ਲੈ ਗਏ ਉਹ ਵੀ ਬੰਦ ਕਰੋ। ਯਾਰ ਇਹ ਡਾਇਰੈਕਟ ਤੇਰਾ ਗਵਰਨਮੈਂਟ ਨਾਲ ਮੱਥਾ ਲਵਾ ਰਹੇ ਸਾਜੀ ਆਪਾਂ ਉਹਨਾਂ ਦੀ ਰਿਕੁਐਸਟ ਕਰਾਂਗੇ ਵੀ ਸਰ ਥੋੜਾ ਜਿਹਾ ਮੁਹੱਬਤ ਕਰੋ ਉਧਰ ਨੂੰ ਸਾਰੇ ਜਾਣਾ ਹੀ ਨਹੀਂ ਆ ਜਾਣਾ ਹੀ ਹੈ ਗੱਲ ਵੱਡੀ ਤੁਹਾਡੀ ਯਾ ਤੂੰ ਸਵੇਰੇ ਸਵੇਰੇ ਵੱਡੀ ਸੋਟੀ ਲੈ ਕੇ ਨਾ ਗੇਟਾਂ 'ਚ ਮਾਰ ਲੋਕਾਂ ਦੇ, ਤੂੰ ਕਹ ਬਾਬਾ ਗੜਕੀਲਾ ਆਇਆ ਵਾ ਬਦਮਾਸ਼ੀ ਕਰਨ ਆਇਆ ਮਾਂ ਕੋ ਹੱਲਾ ਏਦਾਂ ਅਗਰ ਲੋਕੀ ਡਰ ਗਏ ਨਾ ਤੇਰਾ ਗੈਟਅਪ ਦੇਖ ਕੇ ਫੇਰ ਆ ਸਹੀ ਹੈ ਯਾਰ ਤੂੰ ਬਦਮਾਸ਼ੀ ਕਰਕੇ ਖੁਸ਼ਹਾਲੀ ਲੈਣਾ ਚਾਹੁੰਦਾ ਨਾ ਹਾਂਜੀ ਤੂੰ ਬਸੰਤ ਭੋਗ ਕੇ ਕਰਾ ਦੇ ਦੁਬਾਰਾ ਓਪਨ ਕਰਾ ਦੇ। ਓਏ ਭੈੜਿਆ ਛੱਡ ਦੇ ਇਸ ਗੱਲ ਇਹ ਬਸੰਤ ਚੰਗੀ ਸ਼ੈ ਹੈ ਹੀ ਹੈ ਹੀ ਨਹੀਂ ਨਹੀਂ। ਨਵਾਂ ਕੰਮ ਤੇ ਕੋਈ ਕੰਮ ਕਰਵਾਉਣ ਲੱਗਾ ਭਾਈ ਗੜਕੀਲੇ ਵਰਗੇ ਬੰਦੇ ਨਾ ਚੌਧਰੀਆਂ ਨੇ ਰੱਖੇ ਹੁੰਦੇ ਉਹ ਟੋਕਾ ਘਮਾਉਣ ਲਈ। ਨਹੀਂ ਐਵੇਂ ਆਪਸ ਦੀ ਗੱਲ ਹੈ, ਬੱਚੇ ਨੇ ਸਹੀ ਗੱਲ ਕੀਤੀ, ਗੁੰਮਰਾਹ ਗੈਂਡੇ ਵਰਗੇ ਨੰਦਕਸ਼ਾ ਆਪਣਾ ਤੁਸੀਂ ਤਾਂ ਤਰਸਣਾ ਵਾ ਵੀ ਇਹ ਬੰਦੇ ਨਾਲ ਅਸੀਂ ਵੀ ਲੱਗ ਜਾਂਦੇ ਵੀ ਬਦਮਾਸ਼ ਤੁਹਾਨੂੰ ਸਾਡੇ ਜ਼ਿੰਦਗੀ 'ਚ ਕੋਈ ਬੰਦਾ ਉਨੀ ਕੀ ਗੱਲਬਾਤ ਕਰੇ ਤੁਹਾਨੂੰ ਤੁਹਾਡੇ ਘਰ ਦਾ ਪਲਿਆ ਬਦਮਾਸ਼ ਹਰਿਆ ਬਾਗਾਂ ਦਾ। ਹਾਂ ਇਹਨਾਂ ਨੇ ਤਰਸਣਾ ਵਾ ਸਾਜੀ ਵੀ ਇਹ ਬਦਮਾਸ਼ ਨੂੰ ਅਸੀਂ ਵੀ ਮੋਢਾ ਦਾਲ ਨਹੀਂ ਉਦੋਂ ਹਾਂ ਅੱਛਾ ਨਹੀਂ ਬਦਮਾਸ਼ ਨੇ ਬਿਰਿਆਨੀ ਬਣਾਣੀ ਸੀ ਉਹ ਬਣਾਉਣਾ ਸੀ। ਇਸ ਦਫ਼ਤਰ ਤੇ ਬਾਰ-ਬਾਰ ਬਦਮਾਸ਼ੀਆਂ ਦਾ ਘਰ ਆ ਹਰ ਬਦਮਾਸ਼ ਦਾ ਘਰ ਵੀ ਹੁੰਦਾ ਇਹ ਮੇਰਾ ਘਰ ਆ ਇੱਕ ਬੰਦਾ ਬਦਮਾਸ਼ਾਂ ਨੇ ਭੈਣਾਂ ਵੀ ਵਿਆਹੀਆਂ ਹੁੰਦੀਆਂ ਬਦਮਾਸ਼ਾਂ ਦੇ ਵਿਆਹ ਵੀ ਹੋਏ ਹੁੰਦੇ ਆ ਹਾਂਜੀ ਬਦਮਾਸ਼ਾਂ ਦੀ ਇੱਕ ਫੈਮਿਲੀ ਹੁੰਦੀ ਲੈਦਾ ਹਾਂਜੀ ਬਾਜੀ ਮੁੱਛ ਦਾ ਪਹਿਲੇ ਕੋਈ ਗੈਟਅਪ ਤਾਂ ਉਹ ਕਰੋ। ਮਿੱਠਾ ਜੀ ਮੁੱਛ ਕੱਲੀ ਤਾਂ ਕੰਮ ਨਹੀਂ ਹੋਣਾ ਮੂੰਹ ਦਾ ਕਿੰਨਾ ਹੀ ਕੰਮ ਹੋਣ ਵਾਲਾ ਵਾ। ਉਹ ਬਾਜੀ ਮੂੰਹ ਦੇ ਮੁੱਛ ਮੈਂ ਸ਼ਾਹਦ ਕੋ ਮੰਗਾ ਲੈਣੀ ਹੈ ਤੋਂ ਚਰਮੇ ਚੋਂ ਉਹਦੇ ਪੀਲੇ ਵੀ ਦੇਣੇ ਆ ਤੂੰ। ਮੁੱਛਾਂ ਦਾ ਪ੍ਰੋਬਲਮ ਆ ਉਹ ਫਿਰ ਐ ਕਰਕੇ ਵੱਟ ਦੇਣਾ ਪੈਣਾ ਇਹਨੂੰ ਐਂ। ਅੱਲਾ ਮਾਫੀ ਦੇਵੇ, ਉਹ ਮੱਛੀ ਕੱਟ ਕੇ ਇੰਜ ਕਰਕੇ ਮਿਕਸ ਕਰਕੇ ਜਿਸ ਪਾਟੇ 'ਚ ਮਸਾਲਾ ਲਾਉਂਦਾ ਨਾ ਅੱਜ ਉਹ ਬਾਟੇ ਵਰਗਾ ਮੂੰਹ। ਆਰਾਮ ਚ ਇਹੋ ਜਿਹੇ ਮੂੰਹ ਵਰਗੇ ਨਾਨ ਲੱਗਦੇ ਉਹ ਲੰਬੇ। ਤਰਸੋਗੇ ਤੁਸੀਂ ਤਰਸੋਗੇ ਪੁੱਤਰ ਤਰਸੋਗੇ ਮੁੱਛਾਂ ਦੀ ਲੋੜ ਹੀ ਨਹੀਂ, ਇਹਨੂੰ ਥੋੜਾ ਜਿਹਾ ਵੱਟਦੇ ਕਿਸੇ ਤੇ ਪਤਰੇ ਕਰ ਲਵੇ ਇੱਥੇ। ਇਧਰ ਆ ਇੱਥੇ ਨਹੀਂ ਗੈਟਅਪ ਬੜਾ ਜਿਹੜਾ ਕਾਊਂਟ ਕਰਦਾ ਵਾ ਜਦ ਐ ਨਹੀਂ ਕਰੇ ਫਸਟ ਪ੍ਰੈਸ਼ਰ ਲਾਸਟ ਪ੍ਰੈਸ਼ਰ ਐ ਜੇ ਲੋਈ ਸਾਜੀ ਅਗਲਾ ਗੈਟਅਪ ਕਰਕੇ ਮੈਂ ਇੱਥੇ ਬਹਿਣਾ ਵਾ ਪੂਰੀਆਂ ਨਥਲੀਆਂ ਛਤਰੀਆਂ ਤੁਹਾਨੂੰ ਨਜ਼ਰ ਆਏਗਾ ਵੀ ਇਹ ਲੱਗ ਰਿਹਾ ਵਾ
ਪੂਰੀ ਪੇਟਨ ਬਦਮਾਸ਼ੀ ਜੁੱਤੀ ਸ਼ੁਰੂ ਕਰ। ਆਹੋ ਉਸਤਾਦ ਜੀ ਇੱਕ ਮਾੜਾ ਜੁਮੇਰਾਤ ਦੇ ਸ਼ੁਰੂ ਕਰੀਏ, ਅੱਲਾ ਖੈਰ ਕਰੇ। ਮਸ਼ਵਰਾ ਹੀ ਆ ਮਸ਼ਵਰਤਨ ਕਿ ਦੇਸੀ ਬਦਮਾਸ਼ ਨਾ ਬਣੇ ਉਸਤਾਦ ਜੀ, ਚਾਈਨੀਜ਼ ਟੈਪ ਬਣੇ ਜਿਨ੍ਹਾਂ ਦੀਆਂ ਐ ਮੁੱਛਾਂ ਨਹੀਂ ਥੱਲੇ ਨੂੰ ਲੰਮੀਆਂ, ਹਾਂ ਕਰਾਸ਼ੇ ਟੈਪ। ਲੈਂਪਰ ਕੀ ਟੋਪੀ ਪਾਈ ਹੁੰਦੀ, ਉਹ ਟੈਪ ਬਣੇ। ਨਹੀਂ ਉਹ ਫਿਰ ਤੇ ਬਦਮਾਸ਼ੀ ਇਹਨਾਂ ਦੀ ਆਪਸ ਚ ਗੱਲਬਾਤ ਹੀ ਨਹੀਂ ਸਮਝ ਆਉਣੀ ਬਦਮਾਸ਼ ਦੀ। ਹਾਂ ਉਸਤਾਦ ਜੀ, ਮੈਂ ਗੈਟਅਪ ਨਹੀਂ ਰਲਣਾ। ਮੈਂ ਵੀ ਅਨਪੜ੍ਹ ਹੀ ਹਾਂ। ਬਦਮਾਸ਼ ਆਪਣੇ ਵਿੱਚੋਂ ਹੀ ਹੋਣਾ ਚਾਹੀਦਾ ਵਾ। ਉਸਤਾਦ ਜੀ ਗੈਟਅਪ ਚੈਨਸ ਰੱਖ ਲੈ, ਗੁਫਤੂ ਆਹੀ ਰੱਖੇ ਗੁਰਵੀਲਾ ਹੈ, ਗੁਫਤੂ ਆਪਣੀ ਰੱਖੇ। ਅਗਲਾ ਭਾਵੇਂ ਮੇਰੇ ਇਧਰੋਂ ਮਾਰ ਕੇ ਸਾਰਾ ਗੜਗੀਲਾ ਬਾਹਰ ਕੱਢ ਦੇ। ਕਰ ਤੇ ਜੋ ਕੁਛ ਹੈਗਾ। ਹਾਂ ਚਾਈਨੀਜ਼ ਓਏ ਪੁਰਾਣੇ ਦੌਰ 'ਚ ਕਾਲੇ ਮੀਟਰ ਇੰਜਦੇ ਹੁੰਦੇ ਸੀ। ਆਹੋ ਵੱਡੇ। ਹੁਣ ਨਵੇਂ ਵੀ ਇਦਾਂ ਦੇ ਹੁੰਦੇ ਆ। ਛੱਡ ਦੇ ਯਾਰ ਗਿਲੇ ਦੀ ਆਪਣਾ ਬਾਰੇ ਦਾ ਕੰਮ ਨਹੀਂ ਕਰ, ਕੰਮ ਕੋਈ ਹੋਰ ਕਰਦੇ। ਇਹ ਛੱਡ ਦਈਏ, ਹਾਂ ਛੱਡ ਦੇ ਇਹ ਇਹਨੇ ਨਹੀਂ, ਸ਼ੁਰੂ ਹੀ ਨਹੀਂ ਕੀਤਾ ਸਾਜ ਜੀ। ਬਸ ਪਹਿਲੇ ਹੀ ਛੱਡ ਦੇ। ਸਾਈ ਤੁਸੀਂ ਵੀ ਜਾਲਸ ਹੋ ਉਹ ਰਹੇ। ਨਹੀਂ ਮੈਂ ਜੈਰਸ ਓਏ ਮੁਹੱਬਤਾਂ ਵੰਡੋ, ਓਏ ਬਦਮਾਸ਼ੀ ਨਹੀਂ ਸੀਰੀਅਸਲੀ ਉਹਨੇ ਕਰਨੀ ਸੀ। ਫਲਾਹੀ ਬਹਿਬੂਦੋ ਕਵਾਤਾ ਦਾ ਕੰਮ ਕਰ ਲਾ। ਬਲਬੂਦੋ ਫਲਬਾਹੀ ਦਾ ਬਹਿਬੂਦੇ ਬਾਤੀ। ਮੈਂ ਬੂਦੇ ਫਲਬਾਦੇ ਬਾਦੇ ਉਹਦਾ ਉਹ ਕੰਮ। ਉਹ ਪਤਾ ਕੀ ਹੁੰਦਾ ਜੀ, ਉਹ ਫਲਾਹੀ ਕੰਮ ਕਰ, ਫਲਾਹੀ। ਹਾਂ ਲੋਕਾਂ ਦੇ ਬੱਚਿਆਂ ਦੇ ਯਾਨੀ ਕਿ ਸਕੂਲ ਛੱਡ ਆਏ, ਇਦਾਂ ਦੇ ਕੰਮ ਸੌਦੇ ਲਿਆ। ਕਿਸੇ ਨੂੰ ਕੋਈ ਲੋੜ ਆ, ਕਿਸੇ ਨੂੰ ਦੁਆਵਾਂ ਲੈ ਲੋਗਾ। ਪਾਣੀ ਦੀ ਸਾਡੀ ਬਦਮਾਸ਼ੀ ਚ ਇਹ ਹੀ ਕਰਨਾ ਵਾ, ਤੁਸੀਂ ਸਾਰੇ ਫਾਲੋ ਹੀ ਨਹੀਂ ਕਰਨੇ। ਜਿੱਥੇ ਕਿਤੇ ਮਾਈਆਂ ਖਾਲੇ ਤੇ ਕੱਪੜੇ ਧੋਂਦੀਆਂ, ਉਹਨਾਂ ਦੇ ਨਾਲ ਬੁਰਸ਼ ਫੇਰਤਾ। ਹਾਂ ਹੀ ਕਰਦੇ ਬਦਮਾਸ਼ੀ ਸਾਜ ਜੀ। ਇਹਨੇ ਅਸਾਸੀ ਬਦਮਾਸ਼ੀ ਕਰਨੀ ਸੀਗੀ, ਅਸਾਸ ਹੀ ਕਰਨਾ ਸੀ ਇਹਨੇ। ਕੋਲ ਲੰਮਾ ਵੀ ਤੇ ਬੰਦੇ ਕੁੱਟਣੇ ਨੂੰ ਸੀ। ਨਜਾਇਜ਼ ਤਜਾਵਜ਼ਾਂ ਜਿਹੜੀਆਂ ਨੇ ਕਬਜ਼ੇ ਕੁਬਜ਼ੇ ਉਹ ਹੀ ਛਡਾਉਣਾ ਸੀ। ਮਾਵਾ ਭੈਣਾਂ ਨੂੰ ਹੱਕ ਲੈ ਕੇ ਦੇਣਾ ਸੀ ਇਹਨੇ। ਕੋਈ ਧੀ ਭੈਣ ਪਰੇਸ਼ਾਨ ਹੋਣੀ ਸੀ, ਮੈਂ ਉਹਦਾ ਮਸਲਾ ਹੱਲ ਕਰਨਾ। ਹਾਂ ਕੋਈ ਭਰਾ ਪਰੇਸ਼ਾਨ ਸੀ, ਮੈਂ ਉਹਦਾ ਮਸਲਾ ਹੱਲ ਕਰਨਾ। ਉਹਨੂੰ ਜਾ ਕੇ ਨਾ ਇੱਕੋ ਹੀ ਸੱਚ ਦੱਸ ਦੇ ਵੀਰਾ, ਰੌਲਾ ਕੀ ਆ। ਭੈਣ ਨੂੰ ਉਹਨੇ ਕਹਿਣਾ ਮੇਰੇ ਕਰਿਆਨੇ ਨਹੀਂ, ਭਰਾ ਨਾਲ ਗੱਲ ਹੋ ਰਹੀ, ਬੰਦੇ ਨਾਲ ਮੁੰਡੇ ਨਾਲ ਗੱਲ ਹੋ ਰਹੀ ਆ। ਓਏ ਲੇਕਿਨ ਅੱਛਾ, ਜਾਂਦੇ ਨੇ ਇੱਕ ਦੀ ਸ਼ਕਲ। ਦਰਦ ਦਿਲ ਬੰਦਾ ਕਿਸੇ ਦਾ ਦਰਦ ਨਹੀਂ ਵੇਖ ਸਕਦਾ। ਦੱਸ। ਅੱਲਾ ਜਾਣਦਾ ਆਪ ਕੰਮ ਆਂਦਾ। ਉਸਤਾਦ ਜੀ ਅੱਲਾ ਦੀ ਦਰਦ ਸਹੀ ਗੱਲ। ਗੁੱਜਰਾਂ ਨੇ ਡਰਾਮਾ ਕਰਨੇ ਸੀ ਦੋਨੇ। 800 ਰੁਪਇਆ ਘੱਟ ਸੀ ਭਾਈ ਕੋ, ਆਹ ਮੈਂ ਦੇ ਕੇ ਭੇਜਿਆ, ਤਦ ਕਹਿ ਰਿਹਾ। ਇਹਨੇ ਕਿਹਾ ਕਹਿੰਦਾ ਮੈਂ ਜਾਂਦਾ, ਮੈਂ 800 ਲਿਆ ਕੇ ਆਉਣਾ। ਇੱਕ ਤੇ ਤੁਹਾਡਾ ਇਹ ਬੜਾ ਰੌਲਾ ਵਾ ਆਪਣਾ। ਸਾਜੀ ਪਿਆਰ ਵੀ ਹੈ ਨਾ ਸਾਡਾ। ਪ੍ਰੋਡਿਊਸਰ ਕੋ ਗਿਆ, ਇਹਨੇ ਪਤਾ ਨਹੀਂ ਕਿਹੜੀ ਗੱਲ ਸੁਣਾਈ, ਉਹਨੇ 800 ਰੁਪਏ ਦੇ ਦਿੱਤਾ। ਬੜੀ ਗੱਲ। ਹੁਣ ਸਾਜੀ ਇੱਕੋ ਹੀ ਗੱਲ ਦੱਸੋ ਵੀ ਸ਼ੁਰੂ ਕਰਾਂ ਜਾਂ ਰਹਿਣ ਦਵਾਂ। ਬਦਮਾਸ਼ੀ ਅੱਲਾ ਦੀ ਕਹਿੰਦੀ ਸਾਜੀ ਫਾਇਦਾ ਤੇ ਹੋਵੇ ਥੋੜਾ ਬਹੁਤਾ। ਚੈੱਕ ਕਰਦੇ ਜੇ ਤੇ ਰਾਸ ਆ ਗਈ ਚੱਲ ਗਿਆ। ਤਾਂ ਠੀਕ ਆ, ਨਹੀਂ ਤੇ ਅਗਲੇ ਮੰਗਲ ਬੁੱਧ ਨੂੰ ਕੋਈ ਹੋਰ ਸ਼ੁਰੂ ਕਰ ਲਾਂ। ਬੇਟਾ ਬਦਮਾਸ਼ੀ ਨਹੀਂ, ਮੁਹੱਬਤ ਹੈ ਹੀ। ਬਦਮਾਸ਼ੀ ਜੋ ਵੀ ਹੈ ਇਹ ਉਹ ਇੰਜ ਕਰਕੇ ਕਹਿੰਦੇ ਵੀ ਟਿੱਕੀਆਂ ਆਣ ਤੇ ਟਿੱਕੀਆਂ ਆਉਂਦੀਆਂ। ਹਾਂ ਯਾਰ ਮੈਂ ਸ਼ਰੀਫ ਬਦਮਾਸ਼ ਬਣਨਾ। ਉਹ ਲਓ ਕਿਤੇ ਟੇਲਾ ਨਾ ਭੋਰ ਲਈ ਭਰਾਵਾ। ਓਏ ਕਿਹੜੀ ਹਿੱਲੇ ਪਹਿਲੀ ਜ਼ੋਰ ਦੀ ਸੀ। ਉਹਦਾ ਟੇਲਾ ਤੜਕ ਗਿਆ। ਸ਼ਰੀਫ ਬਦਮਾਸ਼ ਨਾ ਬਣ ਯਾਰ। ਸ਼ਰੀਫ ਬਦਮਾਸ਼, ਬਦਮਾਸ਼ ਲਫ਼ਜ਼ ਹੀ ਨਹੀਂ ਸ਼ਰੀਫ ਦੇ ਨਾਲ ਲੱਗਦਾ। ਸ਼ਰੀਫ ਬਦਮਾਸ਼ ਕਿਹੜਾ ਹੁੰਦਾ ਵੀ? ਸਾਜੀ ਮੈਂ ਚਲੋ ਹਾਏ ਹਾਏ ਹਾਏ। ਉਸਤਾਦ ਜੀ ਨੇ ਵਾਂਡੀ ਬੜੀ ਸੋਹਣੀ ਕੀਤੀ। ਬਦ ਮੁਆਸ਼, ਕੀ ਬਾਤ ਇਹ ਦੋ ਲਫ਼ਜ਼ ਬਦ ਤੇ ਮੁਆਸ਼। ਤੇ ਨਾਲ ਸ਼ਰੀਫ। ਫਸ ਨਹੀਂ ਗਏ। ਉਸਤਾਦ ਜੀ ਬਦਮਾਸ਼ ਦੀ ਵੈਸੇ ਫਿਰ ਉਹ definition ਗੜਗੀਲਾ ਗੱਗਾ ਉਹ ਸਹੀ ਹੈ। ਗੱਗਾ ਗੱਗਾ ਗੜਗੀਲਾ ਗੱਗਾ ਉਹਦਾ ਆਪਣਾ ਦਿਲ ਆ ਸਹੀ ਹੈ ਸਾਜੀ। ਦੇਖਣ ਇੰਜ ਕਰਕੇ ਗਲੀਆਂ 'ਚ ਨਿਕਲੇ ਤੇ ਲੋਕੀ ਭੱਜੇ ਫਿਰਨ ਗੱਗਾ ਆ ਗਿਆ ਗੱਗਾ। ਗਾਣੇ ਬਣੇ ਗੱਗਾ ਆਇਆ ਤੇ ਮੈਨੂੰ ਪਤਾ ਇਹ ਗਾਣੇ ਗੱਗਾ ਆ ਗਿਆ, ਗੱਗਾ ਛਾ ਗਿਆ। ਹਾਂ ਇਹ ਠੀਕ ਹੈ ਸਾਜੀ। ਓਕੇ। ਗੱਗੇ ਦੇ ਨਾਰੇ ਵੱਜਣਗੇ। ਹਫਤੇ ਤੋਂ ਸ਼ੁਰੂ ਕਰ ਦਾਂਗੇ। ਲੇਕਿਨ ਉਸਤਾਦ ਜੀ ਮੁੱਛ ਜਿਹੜੀ ਨਾ ਟੈਕਨੀਕਲ ਹੋਣੀ ਚਾਹੀਦੀ। ਘੋੜੇ ਦੀ ਦੁਮ ਦੀ ਬਾਲ ਇਹ ਉਹਦੇ ਨਾਲ ਪੂਰਾ ਵੱਟ ਪਵੇ। ਤੇਰਾ ਲੰਬਾ ਖੁੱਲਾ ਕੁੜਤਾ, ਇੱਥੇ ਕਢਾਈ। ਪੂਰਾ ਡੱਬੀਆਂ ਚੱਬੀਆਂ ਲਾਏਗਾ ਪੂਰਾ। ਚਲੋ ਠੀਕ ਆ, ਬਸ ਠੀਕ ਆ, ਓਕੇ ਲੇਕਿਨ ਗੁੱਗਾ ਬਸ ਕਰੋ। ਪਹਿਲੇ ਟੱਪੇ ਰਖਾ ਵਾ। ਉਸਤਾਦ ਜੀ ਕਈ ਲੋਕਾਂ ਦੇ ਘੋੜੇ ਗਿਜੇ ਵੀ ਹੁੰਦੇ ਨੇ ਬਦਮਾਸ਼ਾਂ ਦੇ। ਹਾਂ ਇਹਦਾ ਕਿਸੇ ਕਿਹਾ ਇਹ ਤਾਂ ਮਹਿੰਦੀਆਂ ਵੱਲ ਨੂੰ ਮੁੜਨ ਲੱਗ ਪੈਂਦਾ ਸੀ। ਜਿੱਥੇ ਢੋਲ ਵੱਜਦਾ ਸੀ ਉੱਥੇ ਸ਼ੁਰੂ ਹੋ ਜਾਂਦਾ ਸੀ। ਇਹਦਾ ਘੋੜਾ ਇਹ ਕਹਿੰਦੇ ਨਾ ਆਪਾਂ ਇੱਕ ਜਗ੍ਹਾ ਬਦਮਾਸ਼ੀ ਕਰਨ ਜਿਹੜਾ ਘੋੜਾ ਪਹਿਲੇ ਕਹਿੰਦੇ ਮੈਂ ਤੈਨੂੰ 5 ਕਦਮ ਪਿੱਛੇ ਲਾ ਦੇਣਾ ਭਾਈ ਤੇਰੀ। ਘੋੜੇ ਨੂੰ ਬਹੁਤ ਪੈਂਦੀਆਂ ਸੀਗੇ। ਭਾਈ ਉਹਨੂੰ ਮੈਂ ਆਪ ਸਮਝਾਇਆ, ਉਹਨੂੰ ਸਾਈਡ ਤੇ ਰੱਖਣਾ ਹੀ ਤੇ ਦੁਬਾਰਾ ਉੱਤੇ ਜਾਣਾ ਹੀ। ਉਹ ਜ਼ਖਮੀ ਹੋ ਜਾਂਦਾ, ਉੱਥੇ ਡਿੱਗ ਜਾਂਦਾ। ਜਾਣਾ ਕੱਤ ਸੀ ਮੈਂ। ਘੋੜਾ ਜ਼ਾਲਮਾਂ ਦੇ ਵਿੱਚ ਖਲੋਤਾ ਹੈ। ਕਦੇ ਭੱਜ ਕਹਿੰਦਾ ਨਹੀਂ ਪੁੱਤਰ ਡਰ ਗਿਆ ਹੁਣ। ਭਾਜੀ ਉਧਰੋਂ ਬਦਮਾਸ਼ ਨੇ ਧਮਕੀ ਲਿਆ ਤੇ ਘੋੜਾ ਕਹਿੰਦਾ ਨਾ ਘੋੜਾ ਕਰਨਾ। ਓਏ ਯਾਰ ਇੰਨਾ ਮਾੜਾ ਘੋੜਾ, ਇੱਕ ਲੱਤ ਟੁੱਟੀ ਰਕਸ਼ੇ ਵਾਲੇ ਤਰ੍ਹਾਂ ਚੁੱਕ ਕੇ ਤੇ ਥੱਲੇ ਟੂਲ ਲਾਇਆ। ਬਦਮਾਸ਼ੀ ਕਰਨ ਨਿਕਲਿਆ ਉਸੇ ਘੋੜੇ ਤੇ ਇੱਕ ਬੰਦੇ ਨੇ ਪਿੱਛੇ ਮੋਟਰਸਾਈਕਲ ਤੇ ਲੱਤ ਲਾਈ ਹੋਈ। ਘੋੜੇ ਨੂੰ ਤੁਰਨ ਹੀ ਨਹੀਂ ਦਿੰਦੇ। ਸਾਜੀ ਘੋੜਾ ਸ਼ਿਫਟ ਤੇ ਲਾਇਆ ਕਰਾਂਗਾ। ਯਾਰ ਪਤਾ ਨਹੀਂ ਕਿੱਥੋਂ ਘੋੜਾ ਮੰਗ ਤਾਂਗੇ ਲੈ ਬਦਮਾਸ਼ੀ ਕਰਨ ਜਾਣ ਵਾਸਤੇ। ਇੰਜ ਕਰਕੇ ਬਦਮਾਸ਼ ਲਗਾ ਤੇ ਘੋੜਾ ਸਟਾਪ ਕਰਦਾ ਜਾਣ ਰਿਹਾ। ਹਰ ਸਟਾਪ ਤੇ ਰੁਕੀ ਜਾਂਦੇ। ਇਹ ਵੀ ਜਿਹੜਾ ਬਦਮਾਸ਼ੀ ਕਰਨ ਗਿਆ ਤੇ ਘੋੜਾ ਕਹਿਣ ਡਿਆ ਦੁਸ਼ਮਣਾਂ ਨੂੰ ਮੈਂ ਨਿਊਟਰਲ ਆ, ਐ ਜਾਣੇ ਤੇ ਤੁਸੀਂ ਚਲੋ। ਜੁਮੇ ਵਾਲੇ ਦਿਨ ਨਾ ਕਿੰਨੇ ਸਾਲਣ ਮੇਰੇ ਕੋਲ ਹੋਣੇ, ਕਿੰਨੇ ਛਾਪਰ ਹੋਣੇ ਮੇਰੇ ਕੋਲ।
ਠੀਕ ਹੈ, ਬਦਮਾਸ਼ੀ ਦਾ ਢੇਰ ਲਾਇਆ ਹੁਣ ਅੰਦਰ ਮੈਂ ਸਾਰਾ। ਤੁਸੀਂ ਮਜ਼ਾਕ ਡਾ ਰਹੇ ਹੋ, ਤੁਸੀਂ ਕਹਿਣਾ ਵੀ ਆ 2 ਛਾਪੜ ਸਾਨੂੰ ਦੇ ਦੇ, ਆ ਸਾਲਣ ਮੈਨੂੰ ਦੇ ਦੇ। ਉਹ ਜਿੱਦਾਂ ਕਰਨੇ ਤੂੰ ਉਸਤਾਦ ਨੂੰ ਵੀ ਬਦਮਾਸ਼ ਬਣਾ ਲੈਣੇ। ਉਸਤਾਦ ਜੀ ਅਮਨ ਦਾ ਪੈਗਾਮ ਦੇਣਾ ਚਾਹੀਦਾ, ਬਦਮਾਸ਼ੀ ਕੋਈ ਨਹੀਂ, ਸਾਰੇ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ। यार संजय दत्त साहब ने बड़ा खूबसूरत मैसेज देता है कि यार बदमाश बनो, गैंगस्टर बनो, लेकिन मुन्ना भाई MBBS तरह जादू की जप्पी वाले ਹਾਏ ਵਾਕਈ। ऐ बदमाश ਨਹੀਂ ਨਾਲੇ यार मोहब्बत बनने वाले बदमाश। चलो। मैं अगर सच्ची मुची बदमाश होंदा ना, अल्लाह ना करे ਬੜਾ ਸ਼ੁਗਰ ਲੱਗਣਾ ਸੀ। शुगर का लगना। ਤੁਸੀਂ ਬਦਮਾਸ਼ ਹੁੰਦੇ ਤੇ ਸ਼ੁਗਰ ਲੱਗਣਾ। ਸਾਡੇ ਇੱਕ ਕਾਮੇਡੀਅਨ ਹੈਗੇ ਨੇ ਸਾਜੀ, ਉਹਨਾਂ ਨੇ ਨਾ ਬੰਦਿਆਂ ਨੂੰ ਜੁਗਤਾਂ ਕੀਤੀਆਂ ਚੌਂਕ 'ਚ ਬਹਿ ਕੇ, ਤੇ ਉਹ ਕਰੈਕਟਰ ਨਾ ਸਿਰ ਹੋ ਗਏ ਮਿੱਠੇ। ਆਹੋ ਤੇ ਉਸਤਾਦ ਜੀ ਹੁਣ ਨਾ ਉਹ ਡਰੇ ਪਏ, ਉਹਨੂੰ ਧਮਕੀ ਲਾ ਕੇ ਕਿ ਤੈਨੂੰ ਛੱਡਣਾ ਨਹੀਂ ਅਸੀਂ, ਛੱਡਣਾ ਨਹੀਂ ਅਸੀਂ। ਠੀਕ ਹੈ। ਉਹ ਬਦਮਾਸ਼ ਤੋਂ ਗੱਲ ਯਾਦ ਆ ਗਈ। ਤੇ ਉਸਤਾਦ ਜੀ ਹੁਣ ਉਹ ਕਰੈਕਟਰ ਨਾ ਉਹ ਗੱਡੀ 'ਚ ਬੈਠਾ ਹੋਇਆ ਜਿਹਨੇ ਜੁਗਤਾਂ ਮਾਰੀਆਂ, ਤੇ ਇੱਕ ਬੰਦਾ ਬਾਹਰ ਨਾ ਉਹਨੇ ਕਾਟਨ ਦਾ ਸੂਟ ਪਾਇਆ ਤੇ ਉਹਦੇ ਵੱਲ ਵੇਖਣ ਡਿਆ। ਤੇ ਹੁਣ ਨਾ ਉਹਨਾਂ ਦੇ ਇੰਜ ਕਰਕੇ ਨਾ ਨੈਣ ਨਕਸ਼ੇ ਮਿਲੇ ਤੇ ਉਹ ਵੇਖਣ ਡਿਆ, ਤੇ ਉਹ ਵਿੱਚੋਂ ਰਹਿ ਗਿਆ ਕਿ ਯਾਰ ਉਹੀ ਕਰੈਕਟਰ ਆ ਜਿਨ੍ਹਾਂ ਨੂੰ ਮੈਂ ਜੁਗਤਾਂ ਕੀਤੀਆਂ, ਇਹਨਾਂ ਨੇ ਮੈਨੂੰ ਛੱਡਣਾ ਨਹੀਂ। ਤੇ ਉਹ ਵੇਖੀ ਜਾਣ ਡਿਆ ਉਹਦੇ ਵੱਲ ਇੰਜ ਕਰਕੇ ਨਾ। ਤੇ ਉਹ ਭਾਈ ਕਹਿੰਦੇ ਮੈਂ ਨਾ ਵਿੱਚੋਂ ਟਰਿਆ ਕਿ ਯਾਰ ਇਹਨੇ ਪਤਾ ਨਹੀਂ ਕੀ ਕਰ ਦੇਣਾ ਕੀ ਨਹੀਂ। ਉਹਨੂੰ ਇੰਜ ਕਰਕੇ ਨਾ ਕਮੀਜ਼ ਉੱਤੇ ਕੀਤੀ ਹੈ ਤੇ ਮੈਂ ਕੰਦੇ ਰਹਿ ਗਿਆ। ਮੈਂ ਕਿਹਾ ਯਾਰ ਲੈ ਵੀ ਗਿਆ। ਤੇ ਉਹ ਕਹਿੰਦਾ ਮੇਰੇ ਅੱਗੇ ਆ ਕੇ ਕਹਿੰਦਾ ਤੇਰੇ ਹਰ ਮਲੰਗ ਦੀ ਹੈ। 100 ਰੁਪਈਆ ਕੱਢ ਕੇ ਨਜ਼ਰ ਕੀਤੀ ਜਾਏ ਭਲਾ ਹੋਵੇ ਅੱਲਾ ਨੇ ਬਹੁਤ ਤੇਰਾ ਤੈਨੂੰ ਭਾਗ ਲੱਗੇ ਰਹਿਣ ਜੋੜੀਆਂ ਤਰਾਉਂਦਾ ਤਾਂ ਤੂੰ ਆਵਾ ਦੇ ਕੇ ਚਲਾ ਗਿਆ ਤੇ ਸ਼ਾਟ ਆਪਣੇ ਦੇ ਦਿਓ ਫਿਰ ਸਾਨੂੰ। ਹਾਂਜੀ ਸਾਜੀ ਗੱਲ ਮੁਹੱਬਤਾਂ ਵੰਡਣ ਦੀ ਹੈ। ਮੈਂ ਗੱਲ ਕਰ ਰਿਹਾ ਮਿੱਠੇ ਨਾਲ ਮੇਰੀ ਬੜੀ ਮੁਹੱਬਤ ਹੈ, ਮੇਰਾ ਨਿੱਕਾ ਵੀਰ ਹੈ। ਉਸਤਾਦ ਜੀ ਮੈਂ ਕਹਿੰਦਾ ਮਿੱਠੇ ਦੀ ਦਹਿਸ਼ਤ ਕਿਵੇਂ ਪਏਗੀ ਉਸਤਾਦ ਜੀ? ਚੱਲ ਇਹ ਤਾਂ ਦੱਸੋ ਉਸਤਾਦ ਜੀ ਕਿਹਦੀ ਦਹਿਸ਼ਤ ਕਿਵੇਂ ਪਏਗੀ? ਉਹ ਦਹਿਸ਼ਤਗਰਦ ਕੀ ਕਰਾਉਣੀ, ਮੈਂ ਬਸ ਠੀਕ ਹੈ, ਨਹੀਂ ਸਾਦਾ ਯਾਰ। ਸਪਰੈਟ ਸਹੀ ਹੈਗੇ ਆ। ਓਏ ਬਾਬਿਆਂ ਕੋ ਮਸ਼ਵਰੇ ਲਈਦੇ ਹਰ ਬੰਦੇ ਤੇ ਇਹਦੀ ਦਹਿਸ਼ਤ ਪਵੇ ਉਸਤਾਦ ਜੀ। ਦੱਸੋ ਇਹਦੀ ਦਹਿਸ਼ਤ ਕਿਵੇਂ ਪਏਗੀ? ਦੇਖਿਆ ਸਾਜੀ ਸ਼ਰੀਕਾ ਸ਼ੁਰੂ ਹੋ ਦਹਿਸ਼ਤ ਗਿਆ। ਨੂੰ ਛੱਡਦੇ ਪਹਿਲੇ ਦੱਸੋ ਇਹ ਦਫ਼ਤਰ ਦਾ ਕੀ ਕਰਨਾ? ਦਫ਼ਤਰ ਨੂੰ ਕੀ ਹੋਇਆ? ਦਫ਼ਤਰ ਫੈਸਲਾਬਾਦ ਚ ਘੰਟੇ ਘਰ ਤੋਂ ਬਾਅਦ ਦਫ਼ਤਰ ਮਸ਼ਹੂਰ ਹੈ। ਦੂਜੀ ਮਸ਼ਹੂਰ ਜਗ੍ਹਾ ਬਣੀ ਸਾਜੀ ਚੇਂਜ ਕਰ ਨਹੀਂ ਲੈਂਦੇ। ਉਸਤਾਦ ਜੀ ਤੂੰ ਨਹੀਂ ਯਾਰ ਬੜੀ ਪ੍ਰੋਬਲਮ ਹੋਣ ਲੱਗ ਪਈ ਫੈਸਲਾ। ਮੈਂ ਦੱਸਦਾ ਹਰ ਅੱਧੇ ਘੰਟੇ ਬਾਅਦ ਬੰਦੇ ਹੁੰਦੇ ਔਰ ਵਿਚਾਰੇ ਯਾਰ ਉਹਨਾਂ ਨੂੰ ਕੀ ਕਹੀ, ਉਹ ਕਹਿੰਦੇ ਨੇ ਕਿ ਸਾਨੂੰ ਮਿਲਾਓ, ਸਾਨੂੰ ਪੂਰਾ ਟਾਈਮ ਦਿਓ। ਉਹ ਜਿਹੜਾ ਹੁੰਦਾ ਉਹਨੂੰ ਇਹ ਲੱਗਦਾ ਕਿ ਮੈਂ ਇਕੱਲਾ ਹੀ ਆਇਆ, ਉਹਨੂੰ ਇਹ ਨਹੀਂ ਪਤਾ ਮੇਰੇ ਤੋਂ ਪੌਣਾ ਘੰਟਾ ਪਹਿਲੇ ਵੀ ਬੰਦੇ ਆਏ, ਉਹਨੂੰ ਇਹ ਨਹੀਂ ਪਤਾ ਮੇਰੇ ਤੋਂ ਬਾਅਦ ਵੀ ਆ ਜਾਣਾ ਉਹਨਾਂ ਨੇ। ਸਤਾਈ ਤੁਸੀਂ ਸ਼ੋਅ ਦੇ ਵਿੱਚ ਦੱਸ ਦਿਓ ਕਿ ਯਾਰ ਮੈਂ ਅਕਸਰ ਜਾਂ ਦੁਬਈ ਹੁੰਨਾ ਜਾਂ ਲਾਹੌਰ ਉਹ ਹੁੰਨਾ। ਯਾਰ ਇਹ ਨਹੀਂ ਗੱਲ ਹੈਗੀ ਯਾਰ, ਇਹਦਾ ਨਹੀਂ ਰੌਲਾ ਹੈਗਾ। ਸਾਜੀ ਚੇਂਜ ਹੀ ਕਰਨਾ ਪੈਣਾ। ਨਹੀਂ ਯਾਰ ਓ ਯਾਰ ਇਹ ਕੋਈ ਲੌਜੀਕ ਨਹੀਂ ਹੈਗਾ। ਚੇਂਜ ਕਰੋਗੇ ਉੱਥੇ ਨਹੀਂ ਆਣਗੇ, ਐਵੇਂ ਕਿਤੇ ਦੂਰ ਉੱਥੇ ਨਹੀਂ ਆਣਗੇ। ਦੂਰ ਲੈ ਲੈਣਗੇ, ਤੂੰ ਰੁਲ ਗਿਆ ਫਿਰ ਫਾਇਦਾ। ਜਿਹੜੀ ਵੀ ਗੱਲ ਹੈ ਨਾ ਉਸਤਾਦ ਜੀ ਸਭ ਤੋਂ ਪਹਿਲੇ ਨੰਬਰ ਤੇ ਆ ਤੇਰਾ ਪੈਂਡਾ ਵਧ ਹੀ ਜਾਣਾ। ਉਹ ਜਿਹੜਾ ਵੀ ਕਰੈਕਟਰ ਆ ਰਿਹਾ ਯਾਰ ਉਹਨੂੰ ਚਾਹੀਦਾ ਕਿ ਅਪਾਇੰਟਮੈਂਟ ਲੈ। ਨਹੀਂ ਉਹ ਸਾਰੇ ਹੀ ਸਾਡੇ ਲਈ ਤੇ ਕਾਬਲੇ ਇੱਜ਼ਤ ਨੇ, ਸਾਰੇ ਹੀ ਸਾਡੇ ਆਪਣੇ ਨੇ, ਲੇਕਿਨ ਸਾਨੂੰ ਇਹ ਪ੍ਰੋਬਲਮ ਇਹ ਨਹੀਂ ਹੁੰਦੀ ਕਿ ਕੋਈ ਆਇਆ, ਪ੍ਰੋਬਲਮ ਹੁੰਦੀ ਕਿ ਅਸੀਂ ਉਹਨੂੰ ਉਸ ਟਾਈਮ ਮਿਲ ਨਹੀਂ ਸਕਦੇ। ਮਿਲ ਨਹੀਂ ਸਕਦੇ। ਉਹ ਬਾਹਰ ਖਲੋਤਾ ਪਤਾ ਨਹੀਂ ਕੀ ਜ਼ੇਨ ਚ ਲੈ ਕੇ ਕੀ ਆਇਆ ਤੇ ਉਹ ਵਿਚਾਰਾ ਵਾਪਸ ਉਦਾਂ ਹੀ ਮੁੜਿਆ ਤੇ ਪਤਾ ਨਹੀਂ। ਹੁਣ ਕਈ ਬੰਦੇ ਹੁੰਦੇ ਨਾ ਉਹ ਗੱਲ ਹੀ ਨਹੀਂ ਕਰਦੇ ਦੂਜੀ, ਉਹ ਇਸ ਤਰ੍ਹਾਂ ਨਹੀਂ ਕਰਦੇ। ਉਹ ਕਈ ਕਹਿੰਦੇ ਨੇ ਕਿ ਯਾਰ ਬਾ ਠੀਕ ਹੈ, ਇੱਕ ਬੰਦਾ ਅਗਰ ਮਿਲ ਗਿਆ ਠੀਕ ਹੈ, ਨਹੀਂ ਤੇ ਓਕੇ ਜੀ ਠੀਕ ਹੈ ਨਾ ਬਸ, ਜਾਂ ਕੋਈ ਪੈਗਾਮ ਹੈ ਯਾਰ ਉਹਨਾਂ ਨੂੰ ਇਹ ਕਹਿ ਦੇਣਾ ਬਸ। ਹੁਣ ਕਈ ਖਲੋ ਜਾਂਦੇ ਨੇ ਬਾਹਰ ਕਿ ਸਾਨੂੰ ਅੰਦਰ ਲੈ ਕੇ ਜਾਓ, ਅਸੀਂ ਬਹਿਣਾ ਵਾ, ਅਸੀਂ ਪੌਣਾ ਘੰਟਾ ਧੜਨਾ, ਫਿਰ ਇੱਥੇ ਤਸਵੀਰਾਂ ਲੈਣਗੇ, ਫਿਰ ਸਾਰਾ ਕੁਝ। ਹੁਣ ਸਾਡਾ ਉਹ ਫ੍ਰੀ ਹੋਈਏ ਜਾਂ ਕਿਸ ਟਾਈਮ ਮੈਂ ਬਾਹਰ ਬੈਠਾ ਹੁੰਦਾ ਕੋਈ ਕੰਮ ਨਹੀਂ ਹੁੰਦਾ ਤੇ ਮੈਂ ਕਹਿੰਦਾ ਹੁਣ ਚਲੋ ਆਜੋ ਬੁਲਾ ਲਓ। ਆਜੋ ਹਾਂਜੀ। ਲੋ ਉਸਤਾਦ ਜੀ ਹੱਥ ਛੱਟੋ ਫਿਰ ਦਫ਼ਤਰ ਛੱਡ ਦਈਏ। ਯਾਰ ਦਫ਼ਤਰ ਛੱਡਣਾ ਕੋਈ ਹੱਲ ਨਹੀਂ। ਪਿੱਛੇ ਨਾ ਦਫ਼ਤਰ ਦੇ ਬਾਹਰ ਗੇਟ ਨਹੀਂ, ਗੇਟ ਜਿਹੜਾ ਵੱਡਾ ਉਹਦਾ ਕੋਈ ਛੋਟਾ ਦਰਵਾਜ਼ਾ ਖੋਲ ਕੇ ਨਾ ਬਾਹਰ ਜਾ ਕੇ ਇਧਰਲੀ ਜਿਹੜੀ ਸਾਈਡ ਉੱਥੇ ਏਡਾ ਜਿਹਾ ਬਾਕਸ ਲਵਾ ਦੋ ਕਿ ਸ਼ਿਕਾਇਤ यहाँ पे दर्ज की जाती है। ਨਹੀਂ ਉਹ ਨਹੀਂ ਰੌਲਾ ਹੈਗਾ। ਅਸੀਂ ਬਾਹਰ ਬਕਸਾ ਲਾਤਾ ਨਾ ਤੇ ਜਿਹਨੇ ਨਹੀਂ ਵੀ ਨਾ ਹੋਣਾ ਉਹਨੇ ਵੀ ਲੱਭ ਕੇ ਆਉਣਾ ਕਿ ਮੈਂ ਵੀ ਉਹ ਖੱਤ ਪਾ ਕੇ ਆਉਣਾ। नहीं ना तुझे बैनर लिख के लाओ नीज यहाँ पे हर बरादरी के रिश्ते दरकार है, रिश्ता दफ्तर बना लो उस्ताद जी। ਮੈਰਿਜ ਆਫਿਸ ਨਹੀਂ ਚੇਂਜ ਕਰਦੇ ਯਾਰ ਇਹਨੂੰ, ठीक ਜਗ੍ਹਾ ਚੇਂਜ। ਇਹ ਕਰਨਾ ਬਹੁਤ ਕੰਮ ਇਹ ਚੀਜ਼ ਨੂੰ ਇਹ ਨੈਗੇਟਿਵ ਨਹੀਂ ਲੈਣਾ ਕਿ ਸਾਨੂੰ ਤੰਗ ਕਰ ਰਹੇ। ਮੈਨੂੰ ਇਹ ਤਕਲੀਫ ਹੁੰਦੀ ਕਿ ਯਾਰ ਬੰਦਾ ਫਿਰ ਵਾਪਸ ਉਦਾਂ ਹੀ ਜਾਵੇ ਤੇ ਜਾਵੇ, ਕੋ ਪਤਾ ਨਹੀਂ ਵਿਚਾਰਾ ਕਿਸ ਮੁਹੱਬਤ ਨਾਲ ਆਇਆ, ਕੀ ਦਿਲ 'ਚ ਲੈ ਕੇ ਆਇਆ। ਅੱਛਾ ਫਿਰ ਉਹ ਘਰ ਵੀ ਕਹਿੰਦੇ ਮੈਂ ਉੱਧਰ ਚੱਲਾਂ ਵਾਂ, ਚਾਰ ਦੋਸਤਾਂ ਨੂੰ ਵੀ ਦੱਸ ਕੇ ਆਉਂਦੇ ਨੇ, ਤੇ ਉਹ ਜਦੋਂ ਜਾਂਦੇ ਨੇ ਨਾ ਉਹ ਤਕਲੀਫ ਦੇ ਮਰਹਲਾ। ਸਹੀ ਬਾत। एतबार लेकर ला दो। पुशिश का काम तसल्ली बख्श किया जाता है, किसी भी नहीं पुशिश ਅੱਛੀ ਪੋਸ਼ਿਸ਼। ਪੋਸ਼ੀ पुशिश पुशिश ਪੋਸ਼ੀ ਖੁਸ਼ੀ
यहाँ पे पोशी का काम तसल्ली बख्श होता है। आहो ऐ लिख के ला दो जरूर पे, यानी कि कोई ला दो यहाँ पे संदल की लकड़ी का काम तसल्ली बख्श किया जाता है। किसी भी नहीं आना सारा वो लकड़ी का कारखाना है। ਹੈ ਤਾਂ ਤੁਸੀਂ ਵੱਡੇ ਆ, ਮੇਰਾ ਦਿਲ ਕਰਦਾ ਇੱਕ ਵਾਰੀ ਮੈਂ ਛੱਡਵਾ ਲਾਂ ਕਿਤੇ ਆਪਣੀ ਮਾਰ ਲਵਾਂ। ਚੱਲ ਮਾਰ ਲਾ ਤੂੰ। ਤਾਈ ਛੱਡੋ ਇਹਨੂੰ, ਛੱਡੋ ਇੱਥੋਂ। आओ ਆਪਾਂ किधर ਕਿਤੇ ਦੂਰ ਚੱਲਦੇ ਆ, ਆ ਸੱਚ ਕਿਤੇ ਖੁੱਲੀਆਂ ਹਵਾਵਾਂ ਜਿੱਥੇ ਆਡੀਓ ਦਾ ਵੀ ਮਸਲਾ ਨਾ ਆਵੇ, ਵੀਡੀਓ ਦਾ ਵੀ ਨਾ ਆਵੇ। ਹੈ ਬੱਚੇ 4-4 ਦਿਨ ਬਾਅਦ ਘਰ ਜਾ। ਮੈਂ ਕਹਿੰਦਾ ਉਸਤਾਦ ਜੀ ਦੋਵੇਂ ਛੱਡੋ ਤੇ ਚੂੜੀਆਂ ਦਾ ਸ਼ੁਰੂ ਕਰੀਏ। ਆਏ ਹਾਏ ਹਾਏ ਉਹ ਤੂੰ ਤੇ ਅੱਜ ਕੱਲ ਇਹ ਗੱਲਾਂ ਕਰਨੀਆਂ ਨੇ ਕਿ ਤੈਨੂੰ ਜਿੱਥੇ ਮਰਜ਼ੀ ਲੈ ਜਾਓ, ਕਿਉਂਕਿ ਤੇਰਾ ਕੱਖ ਵੀ ਨਹੀਂ ਪਿੱਛੇ। ਇਹ ਵਾਪਸ ਆਉਣ ਦੀ ਗੱਲ ਆ, ਤੂੰ ਸਭ ਤੋਂ ਪਹਿਲੇ ਘਰ ਵੋਗਿਆ ਕਰਨਾ। ਤੇਰੀ ਤਾਂ ਪਿੱਛੋਂ ਕਹਾਣੀ ਉਹ ਮਿਟ ਗਈ ਹੈ, ਹੁਣ ਤੂੰ ਕੀ ਜਾਣਾ? ਇਹਨਾਂ ਨੂੰ ਦੱਸਿਆ ਨਹੀਂ, ਨਹੀਂ, ਫਿਰ ਇਹਨਾਂ ਨੂੰ ਪਤਾ ਹੀ ਨਹੀਂ ਹੈ। ਲੇਕਿਨ ਉਹਨਾਂ ਨੇ ਗੱਲ ਤਾਂ ਠੀਕ। ਗੱਲ ਕਰ ਗਏ ਲੇਕਿਨ ਇਹਨਾਂ ਨੂੰ ਫੇਰ ਪਤਾ ਸੈਟਿੰਗ ਹੋ ਗਈ। ਹਰਸ਼ ਤੁਸੀਂ ਸਾਡੀ ਟੈਨਸ਼ਨ ਕੋਈ ਮੇਰੀ ਕੋਈ ਟੈਨਸ਼ਨ ਨਹੀਂ। ਤੁਸੀਂ ਪਾਤਾਲ ਦੇ ਵਿੱਚ ਵੀ ਲੈ ਲਓ ਦਫ਼ਤਰ, ਮੈਂ ਘੰਟਾ ਪਹਿਲੇ ਹੀ ਆਉਣਾ। ਆ ਬੱਚਿਆਂ ਦੀ ਟੈਨਸ਼ਨ ਵਾ। ਨਹੀਂ ਮੈਂ ਤਾਂ ਤੁਹਾਡੇ ਨਾਲ ਹੀ ਹੋਣਾ ਵਾ, ਮੇਰੀ ਕੋਈ ਟੈਨਸ਼ਨ। ਆਹੋ ਯਾਰ, ਮੈਂ ਤਾਂ ਮੁਫਤ ਦੀ ਸਵਾਰੀ ਮਿਲੀ, ਨਾ ਕੋ ਕਿਰਾਇਆ, ਨਾ ਬਿੱਲ, ਨਾ ਇਹ ਨਾ ਕੋ। ਇਹਨੂੰ ਚੇਂਜ ਕਰ ਲੈਂਦੇ ਆ ਯਾਰ। ਹਰ ਬਿਮਾਰੀ ਜੇ ਚੇਂਜ ਨਹੀਂ ਕਰਨਾ ਤੇ ਸਾਰੇ ਹੀ ਤੇ ਪਿਆਰ ਕਰਦੇ ਉਹਨਾਂ ਨੂੰ, ਉਹ ਸਮਝ ਜਾਣ ਗੱਲ ਨੂੰ ਕਿ ਯਾਰ ਸਾਨੂੰ ਇਹ ਪ੍ਰੋਬਲਮ ਹੁੰਦੀ ਹੈ। ਉਸਤਾਦ ਜੀ ਇੱਕ ਅੱਛਾ ਜਿਹਾ ਮੈਸੇਜ ਦੇ ਦਿਓ ਕਿ ਪਿਆਰ ਮੁਹੱਬਤ ਸੇ ਕੰਪਰੋਮਾਈਜ਼ ਉਹ ਯਾਰ ਉਹਨਾਂ ਨੂੰ ਪਤਾ ਵਾ ਸਾਰਾ। ਜਿੰਨਾ ਮੈਂ ਆਪਣੇ ਆਪ ਨੂੰ ਜਾਣਦਾ ਉਹਨਾਂ ਹੀ ਤਕਰੀਬਨ ਮੈਨੂੰ ਜਾਣਦੇ ਆ। ਤਾਂ ਜੀ ਫਿਰ ਬਾਕਸ ਵਾਲਾ ਸਭ ਤੋਂ ਰੋਲਾ ਹੁਣ ਅਸੀਂ ਇਹ ਬੈਠੇ ਆ ਇੱਥੇ, ਠੀਕ ਹੈ ਜੀ, ਕੈਮਰਾਮੈਨ ਬੈਠੇ, ਹੁਣ ਬਾਹਰ ਆਏ ਬੰਦੇ, ਬੁਲਾਓ ਜੀ। ਹੁਣ ਕੀ ਕਰੀਏ ਦੱਸੋ? ਇੱਥੋਂ ਉੱਠ ਲਈਏ, ਬੰਦ ਕਰ ਦਈਏ ਸਾਰਾ ਕੁਝ, ਬਾਹਰ ਚਲੇ ਜਾਈਏ? ਫਿਰ ਬਾਹਰ ਜਾ ਕੇ ਉਹਨਾਂ ਨੂੰ ਅੰਦਰ ਬੁਲਾਉਣਾ, ਅੰਦਰ ਬੁਲਾ ਕੇ ਉਹਨਾਂ ਦੇ ਨਾਲ ਬਹਿਣਾ, ਫਿਰ ਉਹਨਾਂ ਨੇ ਅੰਦਰ ਆਉਣਾ, ਫਿਰ ਉਹਨਾਂ ਨੇ ਸਾਰਿਆਂ ਨਾਲ ਸੈਲਫੀਆਂ ਲੈਣੀਆਂ। ਜ਼ਾਹਰੀ ਗੱਲ ਆ, ਪਿਆਰ ਮੁਹੱਬਤ ਨਾਲ। ਫਿਰ ਉਹਨਾਂ ਨੇ ਕਹਿਣਾ ਦੇਖਣਾ, ਉਹ ਸਾਡਾ ਤੇ ਆ ਗਿਆ ਨਾ ਸਾਰਾ। ਹਾਂਜੀ ਸਾਡੀ ਇੱਕ ਹੈ ਆਈਡੀਆ। ਫਿਰ ਇਹ ਰੌਲਾ ਯਾਰ, ਹੁਣ ਕੀ ਕਰੀਏ, ਉਹਨੂੰ ਸਮਝ ਨਹੀਂ ਆ ਰਹੀ। ਸਾਜੀ ਮਹਦੂਦ ਤਬਦੀਲੀ ਕਰ ਲੈਂਦੇ ਆ ਕਿ ਜਿਹੜੇ ਸਾਡੇ ਡੇਲੀ ਵਾਲੇ ਸ਼ੋਜ਼ ਨੇ ਨਾ, ਉਹਦੇ ਲਈ ਅਸੀਂ ਕੋਈ ਹੋਰ ਜਗ੍ਹਾ ਲੈ ਲੈਣੀ। ਨਹੀਂ ਹੱਲ ਡੇਰਾ ਦੀ ਛੱਡੀ ਦਾ ਡੇਰਾ ਉਸਤਾਦ ਜੀ ਜਿਹੜਾ ਬਣਾਉਣਾ ਨਾ ਬਾਕੀ ਦੇ ਨਾਲ, ਤੁਸੀਂ ਪਤਾ ਕੀ ਕਰਨਾ ਹੈ? ਉਹ ਮਰਜੀ ਗਿਆ ਹੁਣ ਸਹੀ ਦੱਸਿਆ ਇਹਨਾਂ ਨੇ। ਮਹੀਨੇ ਜਾਣਾ ਉਸਤਾਦ ਜੀ। ਇੱਕ ਸੈਕਿੰਡ, ਜਿਵੇਂ ਸਾਡਾ ਹੁੰਦਾ ਫਾਦਰ ਡੇ, ਸਿਸਟਰ ਡੇ, ਮਦਰ ਡੇ, ਬਰਦਰ ਡੇ, ਠੀਕ ਹੈ? ਮਰਡਰ ਡੇ। ਆਹੋ ਨਾ, ਉਹ ਮਰਡਰ ਡੇ ਨਹੀਂ ਗਈ। ਮਦਰ ਡੇ, ਫਾਦਰ ਡੇ, ਸਿਸਟਰ ਡੇ ਉਸਤਾਦ ਜੀ ਨੇ ਬਣਾਇਆ। ਯੈਸਟਰਡੇ ਉਸਤਾਦ ਮੁਹਤਰਮ, ਇੱਕ ਹਾਲ ਹੈਗਾ ਮੇਰੇ ਦੋਸਤ ਦਾ, ਅਗਰ ਤੁਸੀਂ ਕਹਿੰਦੇ ਹੋ ਮੈਂ ਉਹਦੇ ਨਾਲ ਗੱਲ ਕਰਾਂ, ਆਪਾਂ ਨਾ ਮਹੀਨੇ 'ਚ ਉੱਥੇ ਇੱਕ ਸ਼ੋਅ ਕਰ ਲਿਆ ਕਰਾਂਗੇ। ਤੇ ਅੱਜ ਜਾਂ ਛੱਡ ਦਈਏ। ਉਹ ਜਿਹੜਾ ਹੈ ਉਸਤਾਦ ਜੀ, ਉਹ ਜਿਹੜੇ ਤੁਹਾਡੇ ਹੈ ਦੋਸਤ, ਉਹ ਜਿਹਨਾਂ ਦਾ ਨਾਮ ਕੀ ਹੈ, ਜਿਨ੍ਹਾਂ ਦੇ ਬਾਬੂਮੀ। ਹਾਂਜੀ ਉਸਤਾਦ ਜੀ, ਉਹਨਾਂ ਦਾ ਹਾਲ ਹੈਗਾ, ਉਹਨਾਂ ਦੀ ਮਾਰਕੀਟ 'ਚ ਇੱਕ ਸ਼ੋਅ ਕਰ ਲਓ ਮਹੀਨੇ ਦੇ ਵਿੱਚ ਇੱਕ ਵਾਰੀ, ਲੋਕਾਂ ਨੂੰ ਪਤਾ ਲੱਗ ਜਾਏਗਾ ਯਾਰ ਅਸੀਂ। ਤੈਨੂੰ ਸਾਹ ਕੋਈ ਮਿਲੇ ਪੈਸੇ ਯਾਰ ਉਸਤਾਦ ਜੀ, that's a great idea ਅੱਛਾ and for ਆਈਡੀਆ information ਕਿ for your ਸਾਜੀ ਮੀਟਅਪ ਹੋ ਜਾਇਆ ਕਰੇਗਾ, ਜਿੰਨਾ ਨੇ ਮਿਲਣਾ meet and greet। ਮਹੀਨੇ 'ਚ ਇੱਕ ਸ਼ੋਅ ਆਪਣਾਓ। ਹਾਂਜੀ ਮਾਰ ਕੇ ਉਹਨਾਂ ਨਾਲ ਕਰ ਲਓ। ਯਾਰ ਉਸਤਾਦ ਜੀ ਪੂਰਾ ਮਹੀਨਾ ਬਾਹਰ ਵੀ ਬੈਠੇ ਰਹਿਣਾ, ਕੁਰਸੀ ਲੈ ਕੇ, ਹਜੂਮ ਲੋਕਾਂ ਨਾਲ ਮਿਲ ਕੇ ਮੈਨੂੰ ਕੀ ਜਾਈਏ। ਕਹਿੰਦੇ ਤੁਸੀਂ? ਮੈਨੂੰ ਇਹ ਕੀ ਕਹਿੰਦੇ ਆ? ਨਹੀਂ ਨਹੀਂ ਮੈਨੂੰ ਨਾ ਕਹੋ। ਤੁਸੀਂ ਸਲਮਾਨ ਆ, ਤੁਸੀਂ ਇਹ ਸਾਰਾ ਕੁਝ ਕਰਕੇ ਮੈਨੂੰ ਇਹ ਆਵਾਜ਼ ਦਿਓ, ਸਾਜੀ ਰਾਤ ਨੂੰ ਅਸੀਂ ਉੱਥੇ ਕਰਨਾ, ਅਸੀਂ ਇੰਤਜ਼ਾਮ ਕਰ ਲਿਆ। ਇਜਾਜ਼ਤ ਇਹ ਲੈਣੀ ਕਹਾਣੀਆਂ ਜ਼ਰੂਰੀ ਨਹੀਂ, ਮੈਨੂੰ ਇਹ ਕਹਾਣੀਆਂ ਨਾ ਸੁਣਾਓ। ਤੁਹਾਡੇ ਨੂੰ ਬਸ ਕਰ ਦਿਓ 6 ਸਾਲ। ਉਸਤਾਦ ਜੀ ਤੁਸੀਂ ਤਾਂ ਕਰੋ, ਹੁਣ ਸ਼ੋਅ ਮੁੱਕਣਾ ਤੇ ਜੁੱਤੀਆਂ ਪਾਉਣੀਆਂ ਤੇ ਘਰਾਂ ਚੱਲ ਜਾਣਾ। ਹਾਂਜੀ ਕਰਾ ਲਿਆ ਆਪਣੇ ਸਿਰ। ਕਿੱਥੇ ਗੱਲ ਤਾਂ ਮੈਨੂੰ ਗੜਗੀਲਾ ਜੀ। ਹਾਂ ਉਧਰ ਤਵੱਜੋ ਕਰ। ਉਹ ਕੀ ਕਹਿੰਦਾ? ਉਹ ਕਹਿੰਦਾ ਗੱਲ ਹੀ ਨਾ ਕਰੋ। ਹਾਂ ਉਧਰ ਤਵੱਜੋ ਕਰ, ਕਰਾ ਲੈਣਾ ਸਿਰ ਆਪਣੇ। ਹਾਂ ਗੱਲ ਹੋ ਨਹੀਂ ਯਾਰ, ਸਾਜੀ ਫੜ ਲੈਂਦੇ ਬਰੀਕੀ ਪਈ। ਉਹ ਭਰਾਵਾ ਉਹ ਗੱਲ ਸਹੀ ਕਰਦੇ ਪਏ ਆ ਕਿ ਹਰ ਕੰਮ ਉਹਨਾਂ ਨੇ ਹੀ ਕਰਨਾ ਹੈ। ਹੁਣ ਇੱਥੇ ਅਸੀਂ ਕਹਿ ਰਹੇ ਹਾਂ ਕਿ ਯਾਰ ਇੰਜ ਕਰਨਾ ਇੰਜ ਕਰਨਾ, ਉਹ ਕਹਿੰਦੇ ਯਾਰ ਮੈਨੂੰ ਹੀ ਕਹਿਣ ਦੇ। ਭਾਜੀ ਪੋਮੀ ਦਾ ਨੰਬਰ ਹੈਗਾ ਨਾ ਸਾਰਿਆਂ ਕੋਲ? ਹਾਂਜੀ ਠੀਕ ਹੈ ਜੀ, ਮੇਰੇ ਕੋਲ ਨਹੀਂ ਆਇਆ ਉਸਤਾਦ ਜੀ। ਉਹਨੂੰ ਫੋਨ ਕਰੋ, ਉਹਨੂੰ ਕਹ ਭਾਈ ਸਾਨੂੰ ਦੱਸ ਕਿਹੜਾ ਦਿਨ ਤੇਰਾ ਫ੍ਰੀ ਹੈ। ਠੀਕ। ਉੱਥੇ ਫ੍ਰੀ ਹੋ ਕੰਮ ਕਰੋ, ਸਾਰੇ ਜਣੇ ਉੱਥੇ ਕਰੋ। ਉਹਦੇ 'ਚ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਮੈਨੂੰ ਪੁੱਛ ਲਓ, ਨਹੀਂ ਤੇ ਈਜ਼ੀ ਰਵੋ ਮੈਨੂੰ ਦੱਸ ਦਿਓ, ਸਾਜੀ ਫਲਾਂ ਦਿਨ ਅਸੀਂ ਸੈੱਟ ਲੱਗ ਗਿਆ, ਸਾਊਂਡ ਲੱਗ ਗਿਆ, ਹਰ ਚੀਜ਼ ਲੱਗ ਗਈ, ਮਾਈਕ ਚੈੱਕ, ਕੁਰਸੀਆਂ ਲੱਗ ਗਈਆਂ, ਅਸੀਂ ਇੰਤਜ਼ਾਮ ਕਰ ਲਿਆ। ਤੁਸੀਂ ਟੀ ਟਾਈਮ ਚਾਹ ਕਹਿ ਦਿਓ। ਓਕੇ ਸਰ। ਉਹ ਮੈਂ ਕਹਿਤਾ ਤੇ ਉਸ ਤੋਂ ਬਾਅਦ ਐਦਾਂ ਕਰੋ ਨਾ। ਹੁਣ ਲੇਕਿਨ ਉਸਤਾਦ ਜੀ ਉਸ ਸ਼ੋਅ ਦੇ ਵਿੱਚ ਤੁਸੀਂ ਤਾਂ ਕਹਿੰਦੇ ਸਾਨੂੰ ਫੋਨ ਆਵੇ, ਇਹ ਉਲਟ ਹੁੰਦਾ ਵਾ। ਤੁਹਾਨੂੰ ਫੋਨ ਆਉਂਦਾ ਕਿ ਦਾਨਿਸ਼ ਸਰ ਕੱਲ ਕੋ ਵਹਾਂ ਪੇ ਜਾਣਾ ਹੈ। ਨਹੀਂ ਨਹੀਂ ਇਹਨੂੰ ਗੌਰ ਕਰੋ ਨਾ ਇਸ ਚੀਜ਼ ਨੂੰ। ਨਹੀਂ ਹੁੰਦਾ, नहीं सर ਤੂੰ ਏਦਾਂ ਹੀ ਹੁੰਦਾ ਵਾ। ਲੈ ਇਦਾਂ ਹੀ ज्यादा मीठे ना कर। ਏਦਾਂ ਹੀ ਹੁੰਦਾ ਵਾ। भाई आपने सुन लिया ना, ये सब आप करें आप। ਠੀਕ ਉਸਤਾਦ ਜੀ। ਲੇਕਿਨ ਪਰ ਫੈਸਲਾ ਉਸ ਸ਼ੋਅ 'ਚ ਲਾਜ਼ਮੀ ਹੁਣ ਜਿਹੜਾ ਮੀਟਅਪ ਕਰਨਾ ਵਾ, ਇਹ ਨਾ ਹੋਵੇ ਮੈਂ ਉਦੋਂ ਲਾਹੌਰ ਜਾਣਾ, ਇਹ ਨਹੀਂ ਕਹਿਣਾ। ਅੱਛਾ ਅਨ ਕਰੀਬ ਉਸਤਾਦ ਜੀ ਇੱਥੇ ਕੋਈ ਨਹੀਂ ਹੈਗਾ, ਇਹ ਮੈਂ ਗਾਰੰਟੀ ਦਿੰਦਾ। ਲੇਕਿਨ ਨੈਕਸਟ ਜਿਹੜੇ ਟੀ ਟਾਈਮ ਹੋਣਗੇ ਨਾ, ਪਹਿਲੀ ਤੋਂ ਪਹਿਲੇ ਅਸੀਂ ਇੱਕ ਟੀ ਟਾਈਮ ਅਨਾਉਂਸ ਕਰਾਂਗੇ ਕਿ ਫਲਾਣੀ ਡੇਟ ਦੇ ਵਿੱਚ ਤੁਸੀਂ ਸਾਨੂੰ ਉੱਥੇ ਮਿਲਣ ਆ ਸਕਦੇ ਹੋ ਸਾਰੇ ਉਸਤਾਦ ਜੀ ਤੁਹਾਡੇ ਨਾਲ, ਜਿਹੜੇ ਵੀ ਦੋਸਤ ਆ ਵਾ। ਉਸਤਾਦ ਜੀ ਇਹ ਜ਼ਰਾ ਮੈਸੇਜ ਦੇ ਦਿਓ ਉਹਨਾਂ ਨੂੰ। ਹੋ ਗਿਆ ਮੈਸੇਜ। ਭੈਣ ਮੈਂ ਤੁਹਾਨੂੰ ਕਹਿਤਾ ਤੁਸੀਂ ਕਰੋ, नहीं जो ਮੰਮੀ ਨਾਲ ਗੱਲ ਕਰੋ। हाँ जी ठीक। ਉਹਦਾ ਦਿਨ ਪੁੱਛ ਲਓ ਕਿ ਉਹਨੂੰ ਉਸ ਦਿਨ ਬਿਜ਼ੀ ਨਹੀਂ, ਉਹ ਦਿਨ ਰੱਖੋ। ਤੁਸੀਂ ਮਹੀਨੇ 'ਚ 2 ਰੱਖ ਲਓ, ਮਹੀਨੇ 'ਚ 3 ਰੱਖ ਲਓ,
ਠੀਕ ਹੈ ਸਰ। ਆਡੀਅנס ਵਾਲੇ ਇੱਕ ਦਿਨ ਰੱਖ ਲਓ ਕਿ ਫਲਾਂ ਦਿਨ ਉੱਥੇ ਕਿ ਉਦੋਂ ਹੀ ਮੁਲਾਕਾਤ ਹੋ ਸਾਊਂਡ ਵਾਲਾ ਆ ਵਾ, ਅੰਦਰ ਸਾਊਂਡ ਪਿਆ, ਮਿਕਸਰ ਪਿਆ, ਮਾਈਕ ਪਿਆ, ਇਹਨੂੰ ਮੈਂ ਸਮਝਾ ਦਾਂਗਾ। ਸਹੀ ਗੱਲ ਜੇ ਇਹ ਸੈਟਅਪ ਹੈ, ਜਾ ਕੇ ਸਾਊਂਡ ਉੱਥੇ ਲਾ ਦੇ ਉਸੇ ਪਕੌੜਿਆਂ ਦੀ ਵੀ ਟੈਨਸ਼ਨ ਨਹੀਂ ਹੋਗੀ, ਉੱਥੇ ਲੱਗ ਸਕਦੇ। ਉਹਦੇ ਕੋਲ ਸਾਰਾ ਕੁਝ ਹੈਗਾ ਉੱਥੇ। ਅੱਲਾ ਖੈਰ ਕੀਤੀ ਈਕੋ ਖਤਮ ਕਰਨ ਆ ਗਈ ਮੇਰੇ ਪੁੱਤ ਨੂੰ। ਈਕੋ ਸਾਜੀ ਨੂੰ ਸੌਣ ਦਾ ਪਤਾ ਨਹੀਂ ਹੈਗਾ। ਹਾਂ, ਇਹਦਾ ਜਿਹਾ ਹੀ ਪਤਾ ਵਾ, ਕਦੀ ਆਵਾਜ਼ ਘੱਟ ਤੇ ਕਦੀ ਵੱਧ। ਇਦਾਂ ਨਾ ਗਾਲਾਂ ਪੈਂਦੀਆਂ ਸੀ ਉੱਥੇ ਉਹਨੂੰ। ਇਹਦੇ ਡਰਾਮੇ 'ਚ ਫਨਕਾਰਾਂ ਕੋਲੋਂ ਲੱਤਾਂ ਖਾਦੀ, ਲੇਡੀਜ਼ ਫਨਕਾਰਾਂ ਕੋਲੋਂ। ਅੱਛਾ ਜੀ। ਹਾਂਜੀ, ਪੁੰਨੀਦਾਂ ਨੇ ਚਪੇੜਾ ਮਾਰੀਆਂ ਆ ਕੇ ਨੂੰ। ਸੀधा ਬਾਜੀ ਤੋਂ ਠੁੱਡੇ ਕਰਾ ਗਈ ਇਹਨੂੰ। ਓਹੋ ਹਾਂਜੀ। ਤੁਸੀਂ ਤਾਂ ਹਿਰਨ ਦੀ ਕੈਚਅਪ ਬਣਾਤੀ ਸੀ ਹਨਾ। ਠੀਕ ਹੋ ਗਿਆ ਉਸਤਾਦ ਜੀ, ਅਸੀਂ ਪਹਿਲੀ ਤੋਂ ਪਹਿਲੇ ਨਾ ਇੱਕ ਡੇਟ ਅਨਾਉਂਸ ਕਰਾਂਗੇ। ਹਾਂਜੀ, ਖੜੇ ਨੇ ਬਾਹਰ, ਬਾਹਰ ਖੜੇ ਨੇ। ਕਿੰਨੇ ਜਣੇ ਨੇ? ਆ ਹੁਣ ਕੀ ਕਰੀਏ ਦੱਸੋ? ਛੱਡ ਦਈਏ ਸਾਰਾ ਕੁਝ, ਚੱਲ ਜੀਏ ਬਾਹਰ? ਉਹਨਾਂ ਦੀ ਵੀ ਇੱਕ ਮੁਹੱਬਤ ਆ ਜਿਹਦੀ ਵਜ੍ਹਾ ਤੋਂ ਖੜੇ ਆ। ਇਹ ਵੀ ਰੌਲਾ ਵਾ। ਸਹੀ ਸਹੀ ਗੱਲ। ਲੇਕਿਨ ਉਸਤਾਦ ਜੀ ਮੁਹੱਬਤ ਨੂੰ ਸਮਝਣਾ ਚਾਹੀਦਾ। ਹੁਣ ਦੇਖਣਾ, ਹੁਣ ਜਦੋਂ ਅੱਧਾ ਘੰਟਾ ਬਾਹਰ ਖੜੇ ਹੋ ਗਏ, ਸਾਰਿਆਂ ਨੂੰ ਉਹਨਾਂ ਨੇ ਕਿਹਾ, ਸਾਰੇ ਉਹਨਾਂ ਨੂੰ ਕਹਿ ਰਹੇ ਭਾਜੀ ਨਹੀਂ ਹੈਗੇ, ਬਿਜ਼ੀ ਆ, ਸ਼ੋਅ ਕਰ। ਅੱਧੇ ਘੰਟੇ ਬਾਅਦ ਉਹ ਜਾਣਗੇ, ਉਹ ਕੀ ਦਿਲ 'ਚ ਲੈ ਕੇ ਕੀ ਜਾਣਗੇ? ਦਿਲ 'ਚ ਲੈ ਕੇ ਜਾਣਗੇ? ਨੈਗੇਟਿਵਿਟੀ ਆ ਗਈ। ਸਹੀ ਗੱਲ। ਤੇ ਯਾਰ ਤੁਸੀਂ ਕਿਉਂ ਇਸ ਤਰ੍ਹਾਂ ਮਤਲਬ ਕਰਦੇ ਹੋ ਯਾਰ? ਸਮਝ ਜਾਣਗੇ ਉਸਤਾਦ ਜੀ ਕੋਈ। ਇਨਸ਼ਾਅੱਲਾ ਉਸਤਾਦ ਜੀ ਮੁਹੱਬਤ ਵਗੈਰਾ ਸਮਝ। 8-10 ਸਾਲਾਂ ਦੇ ਵਿੱਚ ਤੁਹਾਨੂੰ ਕੋਈ ਸ਼ਿਕਾਇਤ ਹੀ ਨਹੀਂ ਆਏਗੀ ਸਰ ਜੀ। ਇੰਜ ਦੱਸਾਂ ਐਨ ਸ਼ੋਅ ਮੁੱਕਣਾ ਨਾ ਤੇ ਅਸੀਂ ਫੌਰਨ ਬਾਹਰ ਸ਼ੋਅ ਕਰਨਾ, ਉਹਦਾ ਸਾਰਾ ਸੈਟਅਪ ਲੱਭਣਾ। ਫਿਰ ਸਾਡੀ ਪ੍ਰਾਈਵੇਸੀ ਹੈ, ਬਹੁਤ ਸਾਰੀਆਂ ਚੀਜ਼ਾਂ ਦੀ ਗੱਲਬਾਤ ਜੀ। ਸੈਟਅਪ। ਸੜਕ ਤੇ ਖਲੋ ਕੇ ਮਿਲੀ ਉਹ ਵੀ ਨਹੀਂ ਚੰਗਾ ਲੱਗਦਾ ਵੀ ਮੈਂ ਹੁਣ ਸੜਕ ਤੇ ਖਲੋਤਾ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ। ਲਿਆਉਣਾ ਪੈਣਾ ਅੰਦਰ ਇੱਕ ਤੁਹਾਡਾ, ਇੱਕ ਇਹ ਵੀ ਇੱਕ ਬੰਦ ਹੈ। ਅੰਦਰ ਲਿਆਓਗੇ ਤੇ ਤੁਹਾਡਾ ਸਾਰਾ ਸੈਟਅਪ ਉੱਥੇ ਬੈਠੇ ਰਹਿਣਗੇ, ਔਰ ਜਦੋਂ ਸੈਟਅਪ ਬੈਠੇ ਚੱਲ ਰਿਹਾ ਵਾ ਤੇ ਉੱਥੇ ਉਹਨਾਂ ਨੇ ਕਹਿਣਾ ਲਓ ਜੀ ਹੁਣ ਤੇ ਅਸੀਂ ਬੈਠੇ ਆ, ਹੁਣ ਤੇ ਅਸੀਂ ਪੂਰਾ ਵੇਖ ਕੇ ਜਾਵਾਂਗੇ। ਕਿੱਥੋਂ ਜਾਂਦੇ? ਮੈਂ ਗੱਲ ਕਰ ਰਿਹਾ ਨਾ ਕਿ ਯਾਰ ਹੈ ਤੁਸੀਂ ਮੇਰੇ ਭਰਾ ਹੋ, ਵੀਰ ਹੋ, ਲੇਕਿਨ ਸੱਚੀ ਮੁੱਚੀ ਗੱਲ ਦੱਸਾਂ, ਜਿਹੜੇ ਮਤਲਬ ਮੇਰੇ ਸਕੇ ਨੇ ਨਾ, ਸਕੇ ਤੋਂ ਮਰਾਦ ਜਿਹੜੇ ਖੂਨੀ ਰਿਸ਼ਤੇ, ਉਹ ਵੀ ਨਹੀਂ ਹੁੰਦੇ ਤੰਗ ਨਹੀਂ ਭਾਈ ਉਹ ਸਾਨੂੰ ਭਾਈ ਉਹ ਕਹਿੰਦਾ ਭਾਈ ਚਲੋ ਘਰ ਵਾਪਸ। ਆ ਸਾਡੇ ਸਾਰਿਆਂ ਚੋਂ ਵੀ ਨਹੀਂ ਕਿਸੇ ਦੇ ਅੰਦਰ ਸਰ ਜੀ। ਇੱਕ ਰੂਲਸ ਜੋ ਨੇ, ਨਾਲੇ ਅਸੀਂ ਸਿਰਫ ਇੱਥੇ ਕੰਮ ਕਰ ਰਹੇ ਹਾਂ, ਅਸੀਂ ਤੇ ਵਿਹਲੇ ਬਹਿੰਦੇ ਹੀ ਨਹੀਂ, ਕੰਮ ਲਈ ਹੁੰਦੇ ਆ, ਉਸ ਤੋਂ ਟਾਈਮ ਹੀ ਨਹੀਂ ਹੁੰਦਾ। ਨਾਲੇ ਪ੍ਰਾਈਵੇਸੀ 100 ਹੁੰਦੀ, ਕੋਈ ਯਾਰ ਇਹਦਾ ਨਾ, ਜਾਂ ਫਿਰ ਆਪਾਂ ਇਦਾਂ ਕਰਦੇ ਸਾਰੀ ਕੋਈ ਮਿਲਣ ਵਾਲੀ ਜਗ੍ਹਾ ਬਣਾ ਲੈਂਦੇ, ਕੋਈ ਬੈਠਕ ਟੈਬ ਲੈ ਕੇ। ਨਹੀਂ ਇਹ ਠੀਕ ਹੈ ਤਰੀਕਾ ਫੈਸਲ ਸਾਹਿਬ, ਇਹ ਮੈਂ ਹੁਣ ਦੇਖਦਾ ਵਾਂ ਕਿ ਤੁਸੀਂ ਇਹਦਾ ਕੀ ਕਰਦੇ ਹੋ। ਨਹੀਂ ਸਰ ਜੀ, ਤੁਹਾਨੂੰ ਰਿਜ਼ਲਟ ਮਿਲੇਗਾ। ਠੀਕ ਹੈ ਜੀ। ਨਹੀਂ ਇਹਦਾ ਰਿਜ਼ਲਟ ਮਿਲੇਗਾ। ਅਸੀਂ ਪੂਮੀ ਭਾਈ ਦੇ ਨਾਲ ਗੱਲ ਕਰਕੇ ਇੱਕ ਦਿਨ ਡਿਸਾਈਡ ਕਰ ਲੈਂਦੇ ਆ। ਮੀਟਅਪ ਉਹਦੇ ਹੋ ਵਿੱਚ ਕੇ ਨਹੀਂ ਗਿਆ। ਪੰਜ ਫੈਸਲ ਵਿੱਚ ਹੋਣ, ਇਹ ਉਧਰ ਲਾਹੌਰ ਨਹੀਂ ਜਾਣਾ। ਮੈਂ ਕਹਿ ਰਿਹਾ ਨਾ, ਚਲੋ ਅੱਜ 25, 26, 27 ਤਰੀਕ ਆ ਮੇਰਾ ਹਾਲ ਅੱਜ, ਹਾਂਜੀ। ਤੇ ਇਸ ਤੋਂ ਬਾਅਦ ਮੈਂ ਦੇਖ ਲੈਣਾ ਵੀ ਕਦੋਂ ਤੁਸੀਂ ਕਰਨਾ। ਉਸਤਾਦ ਜੀ ਸਿਰਫ ਤੁਸੀਂ ਦੇਖਣਾ ਹੀ ਹੈ। ਚਲੋ ਨਹੀਂ ਨਹੀਂ ਉਹ ਨਹੀਂ ਬੇਟਾ, ਸਾਰਾ ਕੁਝ ਹੋਏਗਾ। ਇਹ ਮੁਗਲ ਕਹਿਣ ਡਿਆ ਵਾ, ਸਮਝ ਆਈ ਹੈ ਨਾ? ਵੇ ਫੇਰ ਸਰ ਜੀ ਈਜ਼ੀ ਰੋ ਤੂੰ ਮੁਗਲ ਨੇ ਕਹਿਤਾ ਜੇ ਮੁਗਲ ਆ ਕਿਹਾ ਫਿਰ ਹੁਣੇ ਲਾਫਟਰ ਸ਼ੁਰੂ ਆ। ਇਹ ਨਹੀਂ ਹੁੰਦਾ। ਖਿਆਲ ਮਰ ਰੱਖੋ ਗਿਆ ਆਪਣਾ, ਜਾਂ ਮੁਗਲ ਗਿਆ ਇੱਕ ਬਰਾਬਰ। ਖਿਆਲ ਰੱਖੋ ਆਪਣਾ। ਤੇ ਇਸ ਤੋਂ ਅੱਗੇ ਕੀ ਹੁੰਦਾ? ਖਿਆਲ ਰੱਖੋ ਆਪਣਾ। ਠੀਕ ਹੈ।